ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम अदाबर्स मैं ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, आज 21 दिसंबर 2022 सत को नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਭੁਪਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਕੌਮੀ ਕਾਰ ਖਾਲਿਸਤਾਨ ਦੀ ਗੱਲ ਕੀਤੀ ਹੈ ਔਰ ਕਿਹਾ ਹੈ ਕਿ ਇਹਨਾਂ ਜਿਹੜਾ TV84 ਦੇ ਜਿਹੜੇ ਸਮੂਹ ਸਪਾਂਸਰ ਨੇ ਉਹਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ ਔਰ ਕਿਹਾ ਹੈ ਕਿ ਅੱਜ ਲੋੜ ਹੈ ਅਸੀਂ ਆਪਣੇ ਆਪਸੀ ਵਖਰੇਵੇਂ ਭੁਲਾ ਕੇ ਘੱਟੋ ਘੱਟ ਕੌਮੀ ਮੁੱਦਿਆਂ ਤੇ ਸਹਿਮਤੀ ਬਣਾ ਇੱਕ ਮਤ ਹੋਈਏ। ਜ਼ਰੂਰੀ ਹੈ ਕਿ ਅਸੀਂ ਮੌਜੂਦਾ ਹਾਲਾਤਾਂ ਨੂੰ ਦੇਖਦੇ ਹਾਂ ਇਕੱਠੇ ਹੋ ਕੇ ਖਾਲਸਤਾਨ ਦੀ ਪ੍ਰਾਪਤੀ ਲਈ ਹਮਲਾ ਮਾਰੀਏ ਔਰ ਖਾਲਿਸਤਾਨ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ ਹੈ ਔਰ ਸਾਨੂੰ ਕੌਮੀ ਨਿਸ਼ਾਨੇ ਪ੍ਰਤੀ ਪ੍ਰੇਰਿਤ ਕਰਨ ਲਈ ਡਾਕਟਰ ਅਮਰਜੀਤ ਸਿੰਘ ਦਾ ਧੰਨਵਾਦ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ कि पहला तो शुरुआत करांगे ना तुका राई कि इन पुत्रन के शीश पर वार दिए सुत चार मोए तो क्या हुआ जीवत कई हजार। सो अज 21 दिसंबर का दिन गुरु गोबिंद सिंह साहब जी दे लखते जिक्र साहिबजादा अजीत सिंह साहिबजादा जुझार सिंह जी होरां दा जरा शहादत का दिन है। सो चमकौर की घड़ी इस गल की गवाह है कि 40 भुखे भाने सिंघां ने 10 लाख फौज का अखीरले साह तक टाकरा करदियां शहीदी जड़े जान पीते और चमकौर की गढ़ी इस पिंड खालसा पंथ में हमेशा लिए वस गई, जिसका जड़ा ताज़ा सबूत जून 84 का अकाल तख्त का युद्ध है जदों कि संत जरनैल सिंह खालसा जी पिंडावालियां ते उन्हां दे साथी सिंघां ने 2 लाख तो ज़्यादा भारतीय फौज का मुकाबला करदियां गुरु चरनां विच अपने सीस भेंट कीते। सो इस बारे आपां गलबात करन जा रहे हां। सो असीं चाहांगे कि तुसां ने इसी तरह बने रहना। देखण सुण लई तुहाडा सब दा बहुत बहुत शुक्रिया। जी डॉक्टर साहब, की विचार ने? देखो, सब तो पहला तो अज के प्रोग्राम नूं स्पॉन्सर करने लई असीं अपने नौजवान वीर भुपिंदर सिंह उन्हां दा शुक्रिया अदा करदे हां। अच्छा, ये स्पॉन्सर ही साडी TV84 दी कंटिन्यूटी का कारण ने। बिल्कुल। और असीं ये पुरजोर अपील भी करते हैं कि बार बार ਜਿਹੜੇ ਕਰਨ ਵਾਲੇ ਨੇ ਸਪਾਂਸਰ ਉਹਨਾਂ ਵੱਲ ਹੀ ਸਾਨੂੰ ਜਾਣਾ ਪਏ। ਇਹਦੇ ਨਾਲੋਂ ਇਹ ਵੀ ਚੰਗਾ ਹੋਏਗਾ ਕਿ ਸਾਡੇ ਕਾਮਨ ਵਿਊਅਰ ਵੀ ਜਿਹੜੇ ਸਮਝਦੇ ਨੇ ਕਿ TV84 ਕੋਈ ਯੂਜ਼ਫੁਲ ਮੈਸੇਜ ਦੇ ਰਿਹਾ ਹੈ, ਕੋਈ ਲਾਹੇਵੰਦਾ ਕੰਮ ਕਰ ਰਿਹਾ ਹੈ ਤੇ ਉਹ ਵੀ ਵਲੰਟੀਅਰ ਕਰਨ ਤਾਂ ਕਿ ਇਸ ਅਦਾਰੇ ਨੂੰ ਅਸੀਂ ਚੱਲਦਾ ਰੱਖ ਸਕੀਏ। ਵੀਰ ਭੁਪਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹ ਦਿਨ ਜਿਵੇਂ ਕੱਲ ਦਾ ਪ੍ਰੋਗਰਾਮ ਵੀ ਆਲਮੋਸਟ ਜਿਉਂ ਹੀ ਅਸੀਂ ਗੱਲ ਸ਼ੁਰੂ ਕਰਦੇ ਹਾਂ ਭਾਵੁਕਤਾ ਜਿਹੜੀ ਹੈ ਉਹ ਟੇਕ ਓਵਰ ਕਰ ਲੈਂਦੀ ਹੈ। ਔਰ ਇਹ ਕੋਈ ਸਾਡੇ ਮਨ ਦੀ ਅਵਸਥਾ ਹੀ ਨਹੀਂ ਹੈ। ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਕੇ ਪਿਆਰੇ ਵਸਦੇ ਨੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਮਾਨਸਿਕ ਸਥਿਤੀ ਦੇ ਉੱਤੇ ਸਾਕਾ, ਚਮਕੌਰ, ਸਰਸਾ ਦਾ ਕੰਢਾ, ਆਨੰਦਪੁਰ ਦਾ ਕਿਲਾ, ਮਾਛੀਵਾੜੇ ਦਾ ਸੱਥਰ ਤੇ ਫਿਰ ਸਰਹੰਦ ਦੀ ਕੰਧ। ਉਹ ਦਿਨ ਹੋਏ ਰਾਤ ਹੋਏ ਤੁਸੀਂ ਕੁਝ ਕੰਮ ਵੀ ਕਰ ਰਹੇ ਹੋ ਫਿਰ ਵੀ ਜਿਹੜਾ ਉਸ ਪਾਸੇ ਹੀ ਧਿਆਨ ਜਾਂਦਾ ਹੈ
क्योंकि ये एक ऐसा फखरयोग इतिहास भी है, दर्दनाक भी है, खास तौर ते ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਜਿਉਂਦੇ ਜੀ ਕੰਧ ਵਿੱਚ ਚਿਣਿਆ ਜਾਣਾ, ਮਾਤਾ ਗੁਜਰੀ ਜਿਨ੍ਹਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ, ਉਹਨਾਂ ਦੀ ਸ਼ਹਾਦਤ। ਔਰ ਇਸ ਦੇ ਨਾਲ ਨਾਲ ਜਦੋਂ ਤੁਸੀਂ ਪਾਵਕਤਾ ਦੇ ਉਹਨਾਂ ਪਲਾਂ ਨੂੰ ਆਪਣੇ ਪਰਿਵਾਰਾਂ 'ਚ ਆਪਣੇ ਪੁੱਤਰ ਧੀਆਂ ਜਿਨ੍ਹਾਂ ਦੇ ਮੋਹ ਦੇ ਵਿੱਚ ਅਸੀਂ ਗਰਸੇ ਹੋਏ ਹਾਂ ਉਹਨਾਂ ਦੇ ਨਾਲ ਜਿਹੜਾ ਹੈ ਉਹ ਕੰਪੇਅਰ ਕਰੀਏ, ਫਿਰ ਹੋਰ ਵੀ ਇੱਕ ਭਾਵਨਾ ਦਾ ਪ੍ਰਵਾਹ ਹੁੰਦਾ ਹੈ ਕਿ ਭਾਈ ਅਸੀਂ ਆਪਣੇ ਬੱਚੇ ਬੱਚੀਆਂ ਦੀ ਇੱਕ ਨਿੱਕੀ ਜਿਹੀ ਪੀੜ ਨਹੀਂ ਸਹਿ ਸਕਦੇ। ਤੇ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿੰਨਾ ਵੱਡਾ ਜਿਗਰਾ ਉਸ ਬਾਪ ਦਾ ਹੈ। ਔਰ ਕੱਲਾ ਇਹੀ ਨਹੀਂ, ਜੇ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦਾ ਸਮੁੱਚਾ ਜੀਵਨ ਲਗਭਗ 42 ਸਾਲਾਂ ਦੀ ਉਹਨਾਂ ਦੀ ਦੁਨਿਆਵੀ ਉਮਰ ਜੋ ਸਾਡੀ ਅੱਖ ਦੇਖਦੀ ਹੈ ਉਹਦੇ 'ਚ ਦੇਖੋ तो फिर सारी जिंदगी चैलेंजेस नाल ही भरी हुई है। और 9 साल की उम्र च पिता की शहादत, और ये कोई छोटा वाकया नहीं सी। गुरु तेग बहादुर साहब की शहादत दे नाल जिस किस्म का माहौल सिरजिया गया, ये महज अपने पिता नूं कुर्बान करना, पिता नूं गवाउणा ही नहीं सी, ये सीधा सीधा टक्कर दा काम, सीधी सीधी लड़ाई दिल्ली दी रजीम दे नाल, दिल्ली दी हकूमत दे नाल जिस दी शुरुआत जदों हुंदी है ते असीं जे देखिए कि विरोध किन्ना है। सब तो पहला तो तुहाडा अपने घर दे विच विरोध हुंदा है। असीं देखदे हां कि किवें गुरु अर्जन साहब दी शहादत दा कारण जिथे वेले दे हाकम ने उत्थे उही ब्राह्मणवाद दा सिलसिला सिस्टम जिस नूं चंदू लीड कर रहा है, और नाल दी नाल अपना ही सका भरा प्रिथिया जिहड़ा है वो हकूमत दे हत्थां 'च खेडदा है। और ये जिहड़ा फिर अपने ही भरावां कजन्स दी विरोधता, वो प्रिथी चंद दी अगों औलाद मीणे जिन्हां नूं कहा जांदा है, वो भावें मेहरबान होए, हरजी होए, उन्हां दी अगों औलाद होए, जां फिर असीं धीरमल। हुण धीरमल जिहड़ा है वो गुरु तेग बहादुर साहब दा ਜਿਹੜਾ ਉਹ ਭਤੀਜਾ ਹੈ, ਵੱਡੇ ਭਰਾ ਗੁਰਦਿੱਤੇ ਦਾ, ਭਾਈ ਗੁਰਦਿੱਤੇ ਦਾ ਬੇਟਾ ਹੈ। ਉਸ ਦੀ ਵਿਰੋਧਤਾ ਕਿਸ ਲੈਵਲ ਦੇ ਉੱਤੇ ਹੈ ਕਿ ਧੀਰ ਮਲੀਏ ਜਿਹੜੇ ਨੇ ਉਹ ਪੂਰੇ ਹਾਵੀ ਹੁੰਦੇ ਨੇ, ਉਹਦੇ ਮਸੰਦ ਕਿਵੇਂ ਬਾਬੇ ਬਕਾਲੇ ਦੇ ਵਿੱਚ ਕੀ ਕਾਰਾ ਉਹ ਕਰਦੇ ਨੇ। ਫਿਰ ਜਦੋਂ 10ਵੇਂ ਪਾਤਸ਼ਾਹ ਨੇ ਮਸੰਦ ਸਿਸਟਮ ਖਤਮ ਕੀਤਾ ਤੇ ਅਸੀਂ ਦੇਖਦੇ ਹਾਂ ਕਿ ਮਸੰਦ ਵੀ ਹਕੂਮਤ ਦੇ ਦੁਮਛੱਲੇ ਬਣ ਜਾਂਦੇ ਨੇ, ਉਸ ਵਿਰੋਧ ਦੇ ਵਿੱਚ ਖਲੋ ਜਾਂਦੇ ਨੇ। ਰਾਮ ਰਾਈਏ ਜਿਹੜੇ ਰਾਮ ਰਾਏ, ਧੀਰਮਲ, ਇਹ ਸਾਰਾ ਵਿਰੋਧ ਲਾਈਨ ਨਾਲ ਨਾਲ ਤੁਰਦੀ ਹੈ ਜਿਹੜੀ ਕਿ ਹਕੂਮਤ ਦੇ ਨਾਲ ਰਲੇ ਹੋਏ ਨੇ। ਹੁਣ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਸਭ ਤੋਂ ਪਹਿਲਾ ਵਿਰੋਧ ਦੇ ਵਿੱਚ ਜਿੱਥੇ ਇਹ ਆਲਰੇਡੀ ਜਿਹੜੇ ਸੈਕਟ ਬਣ ਚੁੱਕੇ ਸੀ ਹਕੂਮਤ ਦੀ ਸ਼ਹਿ ਦੇ ਨਾਲ, ਸਭ ਤੋਂ ਜ਼ਿਆਦਾ ਵਿਰੋਧ ਮਸੰਦਾਂ ਵੱਲੋਂ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਭਾਈ ਇਹ ਤਾਂ ਟਕਰਾਅ ਦੀ ਲਾਈਨ ਇਹਨਾਂ ਨੇ ਸ਼ੁਰੂ ਕਰ ਲਈ, ਇਹ ਤਾਂ ਹਲਵੇ ਮਾਂਡੇ ਦੇ ਉੱਤੇ ਟਿਕੇ ਹੋਏ ਲੋਕ ਸੀ। ਸੋ ਇਹ ਵਿਰੋਧਤਾ ਫਿਰ ਕੱਲਾ ਇਹ ਨਹੀਂ ਕਿ ਤੁਹਾਡਾ ਆਪਣਾ ਇਮੀਡੀਏਟ ਆਲਾ ਦੁਆਲਾ 22 ਧਾਰ ਦੇ ਪਹਾੜੀ ਰਾਜੇ ਜਿਨ੍ਹਾਂ ਦਾ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ 22 ਦੇ ਕਰੀਬ ਜਿਨ੍ਹਾਂ ਦੀ ਗਿਣਤੀ ਹੈ, ਜਿਹੜੇ ਖੁੱਲ੍ਹ ਕੇ ਜਿਹੜੇ ਨੇ ਉਹ ਦਿੱਲੀ ਦੀ ਹਕੂਮਤ ਦੇ ਨਾਲ ਰਲੇ ਨਹੀਂ ਹੁੰਦੇ। ਰਾਦਰ ਅਸੀਂ ਜ਼ਿਕਰ ਕੀਤਾ ਸੀ ਕਿ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ 'ਚ ਲੜੀਆਂ। ਪਹਿਲੀ ਜੰਗ ਉਹਨਾਂ ਨੇ ਭੰਗਾਣੀ ਦੀ, ਜਦੋਂ ਉਹਨਾਂ ਦੀ 19 ਸਾਲ ਦੀ ਉਮਰ ਹੈ, ਲੜੀ। ਤੇ 14 ਚੋਂ 11 ਜੰਗਾਂ ਜਿਹੜੀਆਂ ਨੇ ਐਕਸਕਲੂਸਿਵ 22 ਧਾਰ ਦੇ ਪਹਾੜੀ ਰਾਜਿਆਂ ਨਾਲ ਨੇ। ਤਿੰਨਾਂ ਦੇ ਵਿੱਚ ਫਿਰ ਜਿਹੜੀ ਹੈ ਦਿੱਲੀ ਦੀ ਫੌਜ, ਸੂਬਾ ਸਰਹੰਦ, ਸੂਬਾ ਲਾਹੌਰ ਔਰ ਸੂਬਾ ਜੰਮੂ ਕਸ਼ਮੀਰ ਵੀ, ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਇਲਾਕਿਆਂ ਦੇ ਨਵਾਬ ਜਾਂ ਚੌਧਰੀ ਜਿਨ੍ਹਾਂ ਨੂੰ ਇਹ ਆਰਡਰ ਹੁੰਦੇ ਨੇ ਕਿ ਭਾਈ ਉਹਨਾਂ ਨੇ ਕਿੰਨੇ ਜਵਾਨ ਪ੍ਰੋਵਾਈਡ ਕਰਨੇ ਨੇ, ਤੇ ਉਹਨਾਂ ਦੇ ਨਾਲ ਰਲਿਆ ਹੋਇਆ ਫਿਰ ਮੁਲਖਈਆ, ਲੁਟੇਰੇ, ਜਿਨ੍ਹਾਂ ਨੂੰ ਇਹ ਹਮੇਸ਼ਾ ਇਹ ਪਾਰਟ ਹੁੰਦਾ ਹੈ ਕਿ ਭਾਈ ਜੁਆਇਨ ਕਰੋ, ਲੁੱਟ ਦਾ ਮਾਲ ਤੁਹਾਡਾ। ਹੁਣ ਇਹਨਾਂ ਚੈਲੰਜਸ ਚੋਂ ਗੁਜ਼ਰਦੇ ਆ ਕਿਵੇਂ ਉਹ ਆਨੰਦਪੁਰ ਦੀ ਨਗਰੀ 'ਚ ਉਹ ਸਪਿਰਿਟ, ਉਹ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, 230 ਵਰੇ। ਔਰ ਉਹ ਇਨਸਾਨ ਜਿਸ ਨੂੰ ਚਿਜ਼ਲ ਕੀਤਾ ਹੈ, ਜਿਸ ਨੂੰ ਘੜਿਆ
ਜਿਸ ਦਾ ਈਮਾਨ ਸਿਰਫ ਤੇ ਸਿਰਫ ਇੱਕ ਰੱਬ ਦੇ ਉੱਤੇ ਹੈ, ਰੱਬ ਤੋਂ ਬਿਨਾਂ ਉਹ ਨਹੀਂ ਡਰਦਾ। ਬੁੱਧ ਸੋ ਦੀਪਕ ਜਿਉਂ ਉਜਿਆਰ ਹੈ, ਜਿਹਦਾ ਇੰਟੈਲੈਕਟ, ਜਿਹਦੀ ਬੁੱਧੀ ਉਹ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਹੈ, ਸਰੀਰਕ ਤੌਰ ਤੇ ਉਹ ਤੰਦਰੁਸਤ ਹੈ, ਔਰ ਉਹਦੇ ਜ਼ਿੰਮੇ ਉਹ ਇਹ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਕਿ ਭਾਈ ਉਸਨੇ ਗਰੀਬਾਂ ਦੇ ਰੱਖਿਅਕ ਹੋਣਾ ਹੈ, ਲੋੜਵੰਦਾਂ ਦੀ ਮਦਦ ਕਰਨੀ ਹੈ ਤੇ ਦੁਸ਼ਟਾਂ ਨੂੰ ਸਜ਼ਾ ਯਾਫਤਾ ਕਰਨਾ ਹੈ। ਹੁਣ ਇਸ ਸਾਰੇ ਸਫ਼ਰ ਨੂੰ ਜਦੋਂ ਅਸੀਂ ਸੱਚ ਹੱਕ ਇਨਸਾਫ ਦਾ ਸਫ਼ਰ ਕੱਲ੍ਹ ਦੀ ਵਿਚਾਰ 'ਚ ਕਿਹਾ ਸੀ ਕਿ ਇਹ ਜਰਨੀ ਜਿਹੜੀ ਸੱਚ ਹੱਕ ਇਨਸਾਫ ਦੀ ਹੈ, ਉਹ ਜਦੋਂ ਅਸੀਂ ਇਹ 3 ਦਿਨਾਂ ਦੀ ਗੱਲ ਕਰਦੇ ਹਾਂ, ਅੱਜ 8 ਪੋਹ ਦਾ ਦਿਨ ਹੈ ਔਰ 7 ਪੋਹ ਨੂੰ ਜਿਹੜੀ ਦਰਮਿਆਨੀ ਰਾਤ ਸੀ 7 ਔਰ 8 ਪੋਹ ਦੀ 10ਵੇਂ ਪਾਤਸ਼ਾਹ ਕਿਵੇਂ ਇੱਕ ਪਾਸੇ ਕੁਰਾਨ ਮਜੀਦ ਦੇ ਉੱਤੇ ਖਾਧੀ ਗਈ ਕਸਮ ਹੈ ਕਾਜ਼ੀ ਵੱਲੋਂ, ਔਰੰਗਜ਼ੇਬ ਵੱਲੋਂ, ਦੂਸਰੇ ਪਾਸੇ ਗੀਤਾ ਔਰ ਆਟੇ ਦੀਆਂ ਗਊਆਂ ਬਣਾ ਕੇ 22 ਧਾਰ ਦੇ ਪਹਾੜੀ ਰਾਜਿਆਂ ਵੱਲੋਂ ਆਇਆ ਪੰਡਤ, ਉਹਨਾਂ ਦਾ ਜਿਹੜਾ ਇਕਰਾਰਨਾਮਾ ਹੈ, ਔਰ 10ਵੇਂ ਪਾਤਸ਼ਾਹ ਜਿਹੜਾ ਉਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ। ਔਰ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਪਹਿਲਾ ਟਾਕਰਾ ਜੇ ਉਹ 3-4 ਮੀਲ, ਕਿਉਂਕਿ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਜਿਹੜਾ ਲਗਭਗ 3-4 ਕਿਲੋਮੀਟਰ ਹੈ, ਔਰ ਉਹੀ ਜਦੋਂ ਇਹ ਟਰੂਸ ਹੁੰਦੇ ਨੇ ਤੇ ਫਿਰ ਤੁਹਾਨੂੰ ਰਸਤਾ ਦਿੱਤਾ ਜਾਂਦਾ ਹੈ ਕਿ ਤੁਸੀਂ ਕਿੱਥੋਂ ਦੀ ਗੁਜ਼ਰਨਾ। ਸੋ ਜ਼ਾਹਰ ਹੈ ਕਿ ਉਹਨਾਂ ਦੇ ਲਈ ਕੀਰਤਪੁਰ ਸਾਹਿਬ ਵਾਲਾ ਸੀ, ਲੇਕਿਨ ਜਿਉਂ ਹੀ ਉਹ ਕੀਰਤਪੁਰ ਸਾਹਿਬ ਕ੍ਰਾਸ ਕਰਕੇ ਸਰਸਾ ਦੇ ਕੰਢੇ ਆਉਂਦੇ ਨੇ, ਔਰ ਅੱਜ ਹੀ ਸਾਡੇ ਵੀਰ ਗੁਰਨਾਮ ਸਿੰਘ ਜਿਹੜੇ ਖੁਦ ਟੀਚਰ ਨੇ ਔਰ ਉਸ ਇਲਾਕੇ ਦੇ ਵਿੱਚ ਜਿਨ੍ਹਾਂ ਦੀ ਜਿਹੜੀ ਹੈ ਨੌਕਰੀ ਰਹੀ ਹੈ, ਉਹਨਾਂ ਨੇ ਮੈਨੂੰ ਬੜੇ ਮਾਈਨਿਊਟਲੀ ਬਰੀਫ ਕੀਤਾ ਹੈ ਕਿ ਕਿਸ ਡਾਇਰੈਕਸ਼ਨ ਤੋਂ ਕਿੱਧਰ ਨੂੰ ਕਿੰਨਾ ਡਿਸਟੈਂਸ ਬਣਦਾ ਹੈ, ਤੇ ਉਹ ਤੁਹਾਡੇ ਸਾਹਮਣੇ ਇੱਕ ਜਿਓਗ੍ਰਾਫਿਕਲੀ ਸਾਰਾ ਇੱਕ ਨਕਸ਼ਾ ਵੀ ਆ ਜਾਂਦਾ ਹੈ ਕਿ ਕਿਵੇਂ ਜੇ ਇਹ ਨਹੀਂ ਹੈ ਕਿ ਗੁਰੂ ਸਾਹਿਬ ਨਿਕਲ ਕੇ ਤੁਰ ਪਏ ਕਿ ਭਾਈ ਕਿੱਧਰ ਨੂੰ ਜਾਣਾ ਹੈ, ਉਹਨਾਂ ਦੀ ਡੈਸਟੀਨੇਸ਼ਨ ਤਾਂ ਜ਼ਾਹਰ ਹੈ, ਉਹਨਾਂ ਨੇ ਜਿਹੜਾ ਉਹ ਮਿੱਥਿਆ ਹੋਏਗਾ ਕਿ ਸੇਫ ਹੋ ਸਕਦਾ ਹੈ ਜਿੱਥੇ ਫਾਈਨਲੀ ਉਹ ਪਹੁੰਚੇ ਆਪਣੇ ਤੌਰ ਤੇ ਮਾਲਵਾ ਰੀਜਨ ਦੇ ਵਿੱਚ, ਉਹੀ ਕਿਉਂਕਿ ਇਹ ਸੂਬਾ ਸਰਹੰਦ ਦੀ ਜਿਹੜੀ ਸਰਹੱਦ ਵੀ ਹੈ, ਇਹ ਕੁਝ ਇਲਾਕੇ ਸਿੱਧੇ ਤੌਰ ਤੇ ਸੂਬਿਆਂ ਦੇ ਕੰਟਰੋਲ ਥੱਲੇ ਸੀ, ਕੁਝ ਜਿਹੜੀਆਂ ਨੇ ਇੰਡੀਪੈਂਡੈਂਟ ਰਿਆਸਤਾਂ ਜਿਹੜੀਆਂ ਦਿੱਲੀ ਦਰਬਾਰ ਨੂੰ ਜਿਹੜਾ ਹੈ ਉਹ ਆਪਣਾ ਦਿੰਦੀਆਂ ਸੀ, ਜੋ ਵੀ ਉਹਨਾਂ ਦਾ ਨਜ਼ਰਾਨਾ ਹੁੰਦਾ ਹੈ ਜਾਂ ਉਹਨਾਂ ਦੀ ਜੋ ਵੀ ਉਹਨਾਂ ਦੇ ਉੱਤੇ ਲਾਇਆ ਹੋਏਗਾ। ਲੇਕਿਨ ਸੂਬਾ ਸਰਹੰਦ ਜਾਂ ਸੂਬਾ ਲਾਹੌਰ ਜਾਂ ਸੂਬਾ ਕਸ਼ਮੀਰ ਦੀ ਸਿੱਧੀ ਟੈਰੀਟਰੀ ਦਾ ਉਹ ਹਿੱਸਾ ਨਹੀਂ ਸੀ, ਉਹ ਦਿੱਲੀ ਦਰਬਾਰ ਦੇ ਨਾਲ ਉਹਨਾਂ ਦੀ ਡੀਲ ਸੀ। ਸੋ ਗੁਰੂ ਸਾਹਿਬ ਦੇ ਸਾਹਮਣੇ ਹੋਏਗਾ ਵੀ ਉਹਨਾਂ ਨੇ ਉਹ ਸਾਰੇ ਪਰਿਵਾਰ ਔਰ ਬਾਕੀ ਸਿੰਘਾਂ ਦੇ ਕਾਫਲੇ ਦੇ ਨਾਲ ਕਿੱਧਰ ਨੂੰ ਜਾਣਾ, ਪਰ ਉਹ ਕਿਉਂਕਿ ਜਦੋਂ ਇਸ ਕਿਸਮ ਦਾ ਧੋਖਾ ਹੁੰਦਾ ਤੇ ਫਿਰ ਉਹ ਸਾਰੀ ਪਲਾਨ ਡਿੱਗ ਪੈਂਦੀ ਹੈ। ਇਹਦੇ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਨੇ ਜਦੋਂ ਉਸ ਕਾਫਲੇ ਦੀ ਬਣਤਰ ਜੰਗੀ ਐਂਗਲ ਤੋਂ ਜਿੱਥੋਂ ਦੀ ਹੈ ਫਰੰਟ ਉਸ ਨੂੰ ਪ੍ਰੋਟੈਕਟ ਕਰਨਾ ਹੈ, ਵਿਚਕਾਰ ਪਰਿਵਾਰ ਔਰ ਦੂਸਰੇ ਜਿਹੜੇ ਪੈਦਲ, ਹੁਣ ਕਿਉਂਕਿ ਸਾਰੇ ਘੋੜਸਵਾਰ ਵੀ ਨਹੀਂ ਸੀ, ਬਹੁਤ ਸਾਰੇ ਜਿਹੜੇ ਨੇ ਪੈਦਲ ਸਿੱਖ ਸੀ ਜਿਹੜੇ ਨਿਕਲੇ ਅਨੰਦਪੁਰ ਦੇ ਕਿਲੇ ਚੋਂ। ਸੋ ਫਿਰ ਰੀਅਰ ਐਂਡ ਜਿਹਨੂੰ ਕਹਿੰਦੇ ਨੇ ਬੈਕ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਜਨਰਲ ਜਿਹੜੇ ਗੁਰੂ ਸਾਹਿਬ ਦੇ ਵੱਡੇ ਜਰਨੈਲਾਂ ਚੋਂ ਉਦੈ ਸਿੰਘ ਔਰ ਸਾਹਿਬਜ਼ਾਦਾ ਅਜੀਤ ਸਿੰਘ ਉਹ ਰੀਅਰ ਨੂੰ ਪਿਛਲੇ ਐਂਡ ਨੂੰ ਜਿਹੜਾ ਗਾਰਡ ਕਰ ਰਹੇ ਨੇ, ਔਰ ਜਿਉਂ ਹੀ ਉਹ ਕਾਫਲਾ ਜਿਹੜਾ ਹੈ ਉਹ ਪਹੁੰਚਦਾ ਹੈ ਸਰਸਾ ਦੇ ਕੰਢੇ ਤੇ ਪਿਛਲੇ ਪਾਸਿਓਂ ਹਮਲਾ ਹੁੰਦਾ। ਹੁਣ ਸਟ੍ਰੈਟਜੀ ਇਹੀ ਹੁੰਦੀ ਹੈ ਕਿ ਵੀ ਇੱਕ ਪਾਸੇ ਉਸ ਹਮਲੇ ਨੂੰ ਤੁਸੀਂ ਰੋਕ ਕੇ ਲੜ ਰਹੇ ਹੋ, ਘੇਰਾ 1 2 3 ਤਾਂ ਕਿ ਤੁਹਾਡੇ ਅੰਦਰਲੇ ਜਿਹੜੇ ਨੇ ਉਹ ਮਹਿਫੂਜ਼ ਹੋਣ, ਤੇ ਦੂਸਰੇ ਤੁਸੀਂ ਅੱਗੇ ਵੱਧਦੇ ਵੀ ਜਾਂਦੇ ਹੋ। ਪਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ, ਬੇਸ਼ੱਕ ਜਦੋਂ ਅਸੀਂ 3 ਸਦੀਆਂ ਪਹਿਲਾਂ ਦੇ ਉਸ ਖਿੱਤੇ ਦੀ ਜਿਓਗ੍ਰਾਫੀ ਨੂੰ, ਟੋਪੋਗ੍ਰਾਫੀ ਨੂੰ ਦੇਖਦੇ ਹਾਂ ਤੇ ਬਹੁਤ ਕੁਝ ਬਦਲਿਆ ਹੋਇਆ ਅੱਜ ਜਦੋਂ ਅਸੀਂ, ਔਰ ਜਦੋਂ ਕੀਰਤਪੁਰ ਸਾਹਿਬ ਗੁਰੂ ਸਾਹਿਬ ਨੇ ਵਸਾਇਆ, 6ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਉੱਥੇ ਗੁਜ਼ਾਰੇ। ਸੋ ਇਹ ਜਿਹੜੀ ਜੰਗ ਅਲਟੀਮੇਟਲੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੜੀ, ਔਰ ਅਨੰਦਪੁਰ ਦੇ ਕਿਲੇ 'ਚ ਜਿਵੇਂ ਉਹਨਾਂ ਨੇ 30 ਸਾਲ ਤੋਂ ਜ਼ਿਆਦਾ ਜਿਹੜਾ ਗੁਜ਼ਾਰਿਆ, ਇਹ ਇਲਾਕੇ ਦਾ ਚੁਣਨਾ ਹੀ ਜਿਹੜਾ ਆਪਣੇ ਆਪ 'ਚ ਜੰਗੀ ਐਂਗਲ ਤੋਂ, ਕਿਉਂਕਿ ਅੱਜ ਜਿਵੇਂ ਅੱਜ ਤਾਂ ਤੁਸੀਂ ਸਾਰਾ ਪੰਜਾਬ 5 ਘੰਟੇ ਦੇ ਵਿੱਚ ਗਾਹ ਲੈਂਦੇ ਹੋ ਇੱਕ ਸਿਰੇ ਤੋਂ
ਦੂਸਰੇ ਸਿਰੇ ਤੱਕ ਪਹੁੰਚ ਜਾਂਦੇ ਹੋ। ਅੱਛਾ। ਪਰ ਉਦੋਂ ਅਨੰਦਪੁਰ ਸਾਹਿਬ ਤੱਕ ਇਹ ਬੜਾ ਡੈਂਸ ਜੰਗਲ ਦਾ ਇਲਾਕਾ, ਵੱਡੇ ਵੱਡੇ ਝਾੜ, ਬੜੇ ਬੜੇ ਜੰਗਲ, ਔਰ ਇਹਨਾਂ ਜੰਗਲਾਂ ਦੇ ਵਿੱਚ ਹੀ ਗੁਰੂ ਸਾਹਿਬ ਨੇ ਸ਼ੇਰ ਦਾ ਸ਼ਿਕਾਰ ਵੀ ਕੀਤਾ। ਛੇਵੇਂ ਪਾਤਸ਼ਾਹ ਨੇ ਵੀ ਕੀਤਾ, 10ਵੇਂ ਪਾਤਸ਼ਾਹ ਨੇ ਵੀ ਕੀਤਾ। ਔਰ ਸਿੱਖ ਜਦੋਂ ਉਹਨਾਂ ਦੀ ਆਮ ਟ੍ਰੇਨਿੰਗ ਵੀ ਹੋਈ ਹੈ, ਉਹ ਸ਼ਿਕਾਰ ਦੇ ਉੱਤੇ ਚੜ੍ਹਦੇ ਸੀ। ਤਾਂ ਸ਼ਿਕਾਰ ਅੱਜ ਉੱਥੇ ਤੁਹਾਡੇ ਲਈ ਕਿਹੜੀ ਥਾਂ ਬਚੀ ਹੈ ਸ਼ਿਕਾਰ ਦੇ ਲਈ? ਸੋ ਕਹਿਣ ਦਾ ਮਤਲਬ ਇਹ ਹੈ ਵੀ ਇਸੇ ਤਰ੍ਹਾਂ ਕੁਛ ਜਿਹੜਾ ਵਾਟਰ ਸਟਰੀਮਸ ਨੇ ਉਹਨਾਂ ਦੇ ਲਈ ਵੀ ਲਫ਼ਜ਼ ਬਦਲਦੇ ਰਹਿੰਦੇ ਨੇ। ਛੋਟੇ ਨੂੰ ਨਾਲਾ ਕਿਹਾ ਜਾਂਦਾ ਹੈ, ਪਹਾੜੀ ਡਾਇਲੈਕਟ ਦੇ ਵਿੱਚ ਜਿਹੜੀ ਹੁਸ਼ਿਆਰਪੁਰ ਦੇ ਵੀ, ਕਾਂਗੜੇ ਦੇ ਵੀ, ਰੋਪੜ ਦੇ ਵੀ ਡਾਇਲੈਕਟ ਦੇ ਵਿੱਚ ਖੱਡ ਲਫ਼ਜ਼ ਵੀ ਇਸਤੇਮਾਲ ਹੁੰਦਾ ਹੈ ਉਹਨੂੰ। ਔਰ ਉਹਦੇ 'ਚ ਜਦੋਂ ਜ਼ਿਆਦਾ ਪਾਣੀ ਉਹੀ ਵੱਡਾ ਹੋ ਜਾਏ ਤੇ ਉਹ ਨਦੀ ਵੀ ਉਸ ਨੂੰ ਕਹਿ ਦਿੰਦੇ ਨੇ ਕਈ ਵਾਰ, ਕਿਉਂਕਿ ਇਹ ਜਿਹੜੇ ਲਫ਼ਜ਼ ਦਰਿਆ ਜਾਂ ਜਦੋਂ ਅਸੀਂ ਦਰਿਆ ਜਾਂ ਦੂਸਰਾ ਕਹਿੰਦੇ ਸਾਨੂੰ ਲੱਗਦਾ ਵੀ ਬਹੁਤ ਵੱਡਾ ਹੈ, ਪਰ ਲੋਕਲ 'ਚ ਨਦੀ ਵੀ, ਨਦੀ ਲਫ਼ਜ਼ ਵੀ, ਰਿਵਰ ਤੁਸੀਂ ਅੰਗਰੇਜ਼ੀ ਦੇ ਉਹਨਾਂ ਲਫ਼ਜ਼ਾਂ ਨੂੰ ਹੀ ਦੇਖਦੇ ਹੋ ਕਿ ਜਿਹਦੇ 'ਚ। ਔਰ ਇਹ ਜੇ ਸਰਸਾ ਜਿਹਨੂੰ ਖੂਨੀ ਸਰਸਾ ਕਿਹਾ ਗਿਆ, ਉਹ ਕਿਸ ਪੱਧਰ ਤੇ ਚੜਿਆ ਹੋਏਗਾ ਪਾਣੀ ਦਾ ਲੈਵਲ ਵੀ। ਹਾਲਾਂ ਸਰਦੀਆਂ ਦੇ ਵਿੱਚ ਤਾਂ ਜੇ ਅਸੀਂ ਉਸ ਖਿੱਤੇ 'ਚ ਦੇਖੀਏ, ਮੌਨਸੂਨ ਦੇ ਜਿਹੜੇ ਮੀਂਹ ਨੇ ਉਹ ਤਾਂ ਜੁਲਾਈ ਅਗਸਤ ਦੇ ਵਿੱਚ ਪੈਂਦੇ ਨੇ, ਸਰਦੀਆਂ 'ਚ ਘੱਟ ਮੀਂਹ। ਪਰ ਜਦੋਂ ਪਹਾੜਾਂ ਦੇ ਉੱਤੇ ਮੀਂਹ ਪੈਂਦਾ ਹੈ, ਉਹ ਆਲਰੇਡੀ ਪਾਣੀ ਚੜਿਆ ਹੋਇਆ ਸੀ। ਔਰ ਉਸ ਦਿਨ ਜਿਵੇਂ ਸਾਡੇ ਇਤਿਹਾਸਕ ਸਰੋਤ ਦੱਸਦੇ ਨੇ ਕਿ ਬਹੁਤ ਕਾਲੀ ਬੋਲੀ ਰਾਤ, ਪਰ ਨਾਲ ਬਹੁਤ ਜ਼ੋਰਦਾਰ ਮੀਂਹ। ਔਰ ਉਸ ਦੇ ਜਦੋਂ ਅਸੀਂ ਸਰਸਾ ਦੇ ਦਰਿਆ ਨੂੰ ਕ੍ਰਾਸ ਕਰਦੇ ਹੋਏ ਬਹੁਤ ਸਾਰੇ ਜਿਹੜੇ ਪੈਦਲ ਸੀ ਉਹ ਤਾਂ ਰੁੜ ਗਏ ਜਾਂ ਉੱਥੇ ਲੜਦਿਆਂ ਸ਼ਹੀਦ ਹੋ ਗਏ। ਔਰ 10ਵੇਂ ਪਾਤਸ਼ਾਹ ਫਾਈਨਲੀ 40 ਸਿੱਖਾਂ ਦੇ ਨਾਲ, ਔਰ ਉਹਨਾਂ ਦੇ ਨਾਲ 5 ਪਿਆਰੇ ਵੀ ਨੇ, ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਉਹ ਕ੍ਰਾਸ ਕਰਦੇ ਨੇ। ਦੂਸਰੇ ਪਾਸੇ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਜੀ, ਉਹ ਭਾਈ ਮਨੀ ਸਿੰਘ ਔਰਾਂ ਦੇ ਨਾਲ ਉਹ ਇੱਕ ਅਲੱਗ ਜਥੇ ਦੇ ਰੂਪ 'ਚ, ਉਹਨਾਂ ਬਾਰੇ ਵੀ ਆਉਂਦਾ ਕਿ ਰੋਪੜ 'ਚੋਂ ਰੁਕੇ ਬਾਅਦ 'ਚ ਉਹ ਦਿੱਲੀ ਵੱਲ ਰਵਾਨਾ ਹੋਏ, ਜਿੱਥੇ ਕਿ ਉਹਨਾਂ ਨੇ ਕਾਫੀ ਵਕਤ ਜਿਹੜਾ ਪਹਿਲਾਂ ਜ਼ਾਹਰ ਹੈ ਲੋਕ ਛਿਪਕੇ ਹੀ ਹੋਏਗਾ। ਔਰ ਤੀਸਰਾ ਜਿਹੜਾ ਅਸੀਂ ਦੇਖਦੇ ਹਾਂ ਜਿਨ੍ਹਾਂ ਦਾ ਜ਼ਿਕਰ ਆਉਣ ਵਾਲੇ, ਕਿਉਂਕਿ ਇਹ ਸਾਰੇ ਇਲਾਕੇ ਦੇ ਵਿੱਚ ਹੁਣ ਤਾਂ ਸ਼ਹੀਦੀ ਜੋੜ ਮੇਲਾ ਲਫ਼ਜ਼ ਅਸੀਂ ਇਸਤੇਮਾਲ ਕਰਦੇ, ਪਰ ਅਜੇ ਵੀ ਜਿਹੜੇ ਉੱਥੇ ਰਹਿਣ ਵਾਲੇ ਨੇ ਉਹਨੂੰ ਸਭਾ ਕਹਿੰਦੇ ਨੇ ਕਿ। ਔਰ ਇਹ 2 ਵੱਡੀਆਂ ਸਭਾਵਾਂ ਹੁੰਦੀਆਂ ਸੀ 6, 7, 8 ਪੋਹ ਨੂੰ ਚਮਕੌਰ ਸਾਹਿਬ, ਕਿਉਂਕਿ ਇਹੀ ਦਿਨ 6 ਤਰੀਕ ਦਾ ਰਾਤ ਦਾ ਕਿਲਾ ਛੱਡਣਾ, 7 ਦੇ ਸਫ਼ਰ ਦੀ ਗੱਲ, ਔਰ 8 ਨੂੰ ਫਾਈਨਲ ਸ਼ਹੀਦੀਆਂ ਜਦੋਂ ਸਾਹਿਬਜ਼ਾਦੇ ਸ਼ਹੀਦ ਵੀ ਹੋ ਜਾਂਦੇ ਨੇ। ਔਰ ਗੁਰੂ ਕਲਗੀਧਰ ਪਾਤਸ਼ਾਹ ਮਿਡਨਾਈਟ ਨਿਕਲਦੇ ਨੇ, ਉਹਦਾ ਅਸੀਂ ਜ਼ਿਕਰ ਕਰਾਂਗੇ। ਤੇ ਫਿਰ ਜਿਹੜੇ ਗੜੀ ਦੇ ਅੰਦਰ ਰਹਿ ਗਏ ਸਿੰਘ ਨੇ, ਭਾਈ ਸੰਗਤ ਸਿੰਘ ਜਿਹੜਾ ਨੇ ਗੁਰੂ ਕੀ ਪੋਸ਼ਾਕ ਪਹਿਨੀ ਹੈ, ਗੁਰੂ ਸਾਹਿਬ ਨੇ ਆਪ ਆਪਣੀ ਜਗ੍ਹਾ ਕਲਗੀ ਬਖਸ਼ੀ, ਭਾਈ ਸੰਤ ਸਿੰਘ, ਔਰ ਜਿਹੜੇ ਵੀ ਰਿਮੇਨਿੰਗ, ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ 8 ਪੋਹ ਨੂੰ ਹੁੰਦੀ ਹੈ। ਇਸ ਲਈ ਚਮਕੌਰ ਦੇ ਵਿੱਚ ਜਿਹੜਾ ਇਕੱਠ ਹੁੰਦਾ ਸੀ ਉਹਨੂੰ ਚਮਕੌਰ ਦੀ ਸਭਾ ਕਹਿੰਦੇ ਸੀ। ਔਰ ਇਹ ਜਿਹੜੀ ਹੈ 6, 7, 8 ਦੇ ਨਾਲ ਜੁੜਿਆ ਹੋਇਆ। ਔਰ ਇਸੇ ਤਰ੍ਹਾਂ ਸਾਕਾ ਸਰਹੰਦ, ਜਿਸ ਨੂੰ ਅਸੀਂ ਜਿਹੜੀ ਸਭਾ ਵੱਡੀ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਸਿਟੀ ਤਾਂ ਸਰਹੰਦ ਹੈ। ਔਰ ਇਹ ਵੀ ਧਿਆਨ ਰਹੇ ਵੀ ਇਹ ਸਰਹੰਦ ਉਹ ਨਹੀਂ ਹੈ ਜਿਹੜੀ ਉਦੋਂ ਵਸਦੀ ਸੀ, ਉਹ ਤਾਂ ਫਿਰ ਖਾਲਸੇ ਨੇ ਬਦਲੇ ਦੇ ਵਿੱਚ ਜਿਵੇਂ ਉਸ ਨੂੰ ਉਜਾੜਿਆ। ਇਹ ਸਰਹੰਦ ਉਸ ਤੋਂ 2-3 ਕੋਹ ਜਿਹੜੀ ਹੈ ਉਹ ਵੱਖਰੀ ਜਿਹੜੀ ਹੈ ਉਜੜ ਕੇ ਵਸੀ ਹੋਈ ਹੈ, ਜਿਹਨੂੰ ਥੇ ਬਣਾ ਦਿੱਤਾ ਸੀ। ਔਰ ਹੁਣ ਵੀ ਉਸ ਇਲਾਕੇ ਦੇ ਵਿੱਚ ਜਦੋਂ ਕਈ ਵਾਰ ਨਵੀਂ ਉਸਾਰੀਆਂ ਦੇ ਲਈ ਕੋਈ ਖੁਦਾਈ ਕੀਤੀ ਜਾਂਦੀ ਹੈ ਤੇ ਥੱਲੋਂ ਉਹੀ ਪੁਰਾਣੀਆਂ ਇੱਟਾਂ ਔਰ ਪੁਰਾਣੀਆਂ ਚੀਜ਼ਾਂ ਨਿਕਲਦੀਆਂ ਨੇ, ਹੁਣ ਤੱਕ ਵੀ ਇਹ ਰਿਹਾ। ਔਰ ਇਹ ਖਾਲਸੇ ਦੀ ਇਸ ਦ੍ਰਿੜਤਾ ਦਾ ਸਬੂਤ ਵੀ ਹੈ ਕਿ ਜਦੋਂ ਸਿੰਘਾਂ ਨੇ ਇਸ ਦਾ ਬਦਲਾ ਲਿਆ ਤਾਂ ਫਿਰ ਉਸ ਸਰਹੰਦ ਦੀ ਇੱਟ ਨਾਲ ਇੱਟ ਕਿਵੇਂ ਖੜਕਾਈ। ਔਰ ਇਹ ਜਿਹੜੀ ਸ਼ਹਾਦਤ ਹੈ, ਕਿਉਂਕਿ ਇਹ ਇੱਕ ਸਾਰਾ ਟਾਈਮ ਫਰੇਮ ਦੇ ਵਿੱਚ ਹੁਣ ਤਾਂ ਜਿਵੇਂ ਮੈਂ ਕਿਹਾ ਸੀ ਕਿ ਬਈ ਇੱਕ ਚੰਗੀ ਗੱਲ ਹੈ ਕਿ ਸਫਰੇ ਸ਼ਹਾਦਤ ਦੇ ਨਾਂ ਥੱਲੇ ਨਗਰ ਕੀਰਤਨ ਦੀ ਸ਼ੁਰੂਆਤ ਅਨੰਦਪੁਰ ਸਾਹਿਬ ਤੋਂ ਹੁੰਦੀ ਹੈ। ਔਰ ਉਹਦੇ ਨਾਲ ਫਿਰ ਇਹ ਜਿਹੜੇ ਸਾਡੇ ਬੜੇ ਅਹਿਮ ਸਥਾਨ ਨੇ ਉਹਨਾਂ ਦੇ ਉੱਤੇ ਫੋਕਸ ਹੁੰਦਾ ਹੈ। ਕੁਛ ਜਿਨ੍ਹਾਂ ਦਾ ਪਹਿਲਾਂ ਕਦੇ ਜ਼ਿਕਰ ਨਹੀਂ ਸੀ ਹੁੰਦਾ, ਉਹਨਾਂ ਦਾ ਜ਼ਿਕਰ ਵੀ ਹੁਣ ਹੋਣ ਲੱਗ ਗਿਆ। ਇਹ ਵੱਖਰੀ ਗੱਲ ਹੈ ਕਿ ਸਿੱਖ ਹਿਸਟੋਰੀਕਲ ਸੋਰਸਿਸ ਜਾਂ ਇਹ ਸ਼੍ਰੋਮਣੀ ਕਮੇਟੀ ਦਾ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਤੇ ਉਹ ਖੁਦ ਹੀ ਹਿਸਟੋਰੀਅਨਸ ਦਾ, ਸਿੱਖ ਇਤਿਹਾਸਕਾਰਾਂ ਦਾ ਕੋਈ ਬੋਰਡ ਬਣਾਉਂਦੀ, ਤਾਂ ਕਿ ਇਹ ਨਾ ਹੋਏ ਵੀ ਹੌਲੀ ਹੌਲੀ ਫੇਕ ਹਿਸਟਰੀ ਵੀ ਨਾਲ ਰਲਦੀ ਚਲੀ ਜਾਏ
ਤੇ ਫਿਰ ਜਿਹੜਾ ਵਕਤ ਪਾ ਕੇ ਕੁਝ ਸਦੀਆਂ ਬਾਅਦ ਅਸਲੀ ਇਤਿਹਾਸ ਦੇ ਉੱਤੇ ਵੀ ਸਵਾਲ ਚੁੱਕੇ ਜਾਣ। ਕਿਉਂਕਿ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਜਿਹੜਾ ਡਾਇਰੈਕਟ ਅਕਾਊਂਟ ਜਦੋਂ ਅਸੀਂ ਚਮਕੌਰ ਦੀ ਗੜੀ ਦੇ ਜੰਗ ਦੀ ਗੱਲ ਕਰਦੇ ਹਾਂ ਜੀ, ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਜ਼ਫਰਨਾਮਾ ਹੈ ਜਿਸ ਨੂੰ ਜਿਹੜੀ ਉਹਨਾਂ ਦੀ ਕ੍ਰਿਤ ਹੈ ਜਿਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਹੋਰ ਬਹੁਤ ਸਾਰੇ ਸੋਰਸ ਜਿਹੜੇ ਨੇ ਉਹ ਸੈਕੰਡਰੀ ਸੋਰਸ ਨੇ। 52 ਕਵੀਆਂ ਚੋਂ 10ਵੇਂ ਪਾਤਸ਼ਾਹ ਦਾ ਇੱਕ ਕਵੀ ਸੈਨਾਪਤੀ, ਉਹਨਾਂ ਦੀ ਰਚਨਾ ਨੂੰ ਅਸੀਂ ਕੋਟ ਕਰਦੇ ਹਾਂ। ਔਰ ਹੁਣ ਤਾਂ ਬਹੁਤ ਸਾਰੇ ਜਿਹੜੇ ਮੈਂ ਦੇਖਿਆ ਹੈ, ਰਾਗੀ ਵੀ, ਪ੍ਰਚਾਰਕ ਵੀ, ਸਟੈਂਡਰਡ ਕਥਾਵਾਚਕ ਵੀ, ਅੱਲਾ ਯਾਰ ਖਾਂ ਯੋਗੀ ਜਿਹੜੇ 19ਵੀਂ ਸਦੀ ਦੇ ਅਖੀਰ ਤੋਂ 20ਵੀਂ ਸਦੀ ਚ ਹੋਏ ਨੇ, ਉਹਨਾਂ ਵੱਲੋਂ ਲਿਖੇ ਦੋਨੋਂ ਹੀ ਵਾਕਿਆਤ ਜਿਹੜੀ ਹੈ ਉਹ ਸਾਕਾ ਸਰਹੰਦ ਵੀ ਔਰ ਚਮਕੌਰ ਵੀ, ਹੁਣ ਬਹੁਤ ਸਾਰੇ ਜਿਹੜਾ ਉਹਨਾਂ ਦਾ ਦਿੱਤਾ ਵੇਰਵਾ ਹੈ ਜਿਹਦੇ ਚ ਫਿਰ ਥੋੜੀ ਬਹੁਤ ਵੇਰੀਏਸ਼ਨ ਹੈ ਕੁਛ ਟ੍ਰੈਡੀਸ਼ਨ ਨਾਲੋਂ, ਪਰ ਉਹਦਾ ਇੰਨਾ ਜ਼ਬਰਦਸਤ ਪੁੱਲ ਹੈ ਔਰ ਇੰਨੀ ਜ਼ਬਰਦਸਤ ਉਹ ਟ੍ਰਿਬਿਊਟ ਹੈ ਅੱਲਾ ਯਾਰ ਖਾਨ ਦੀ ਕਿ ਬਹੁਤ ਸਾਰੇ ਜਿਹੜੇ ਨੇ ਇਤਿਹਾਸ ਉਹਦੇ ਦੁਆਲੇ ਹੀ, ਉਹਨਾਂ ਦੀਆਂ ਦੋਨੋਂ ਹੀ ਜਿਹੜੀ ਹੈ ਨਜ਼ਮਾਂ ਦੇ ਦੁਆਲੇ ਉਹ ਵੀ ਵਿਨ ਕਰਦੇ ਨੇ। ਪਰ ਅਸੀਂ ਜਿੰਨਾ ਕੁ ਜਿਵੇਂ ਕੱਲ ਵੀ ਅਸੀਂ ਇਹ ਕਿਹਾ ਸੀ ਕਿ ਵੀ ਅਸੀਂ ਇਹ ਦਾਵਾ ਨਹੀਂ ਕਰਦੇ ਕਿ ਜੋ ਅਸੀਂ ਦੇ ਰਹੇ ਹਾਂ ਘਟਨਾਕ੍ਰਮ ਜਾਂ ਟਾਈਮ ਲਾਈਨ ਜਾਂ ਈਵਨ ਪਲੇਸ ਉਹਦੇ ਮੁਤਾਬਕ ਹੀ ਹੈ। ਇਹਦੇ ਚ ਵੇਰੀਡ ਸੋਰਸਿਸ ਨੇ, ਕੁਝ ਜਿਹੜੇ ਨੇ ਭਾਈ ਸੰਤੋਖ ਸਿੰਘ ਹੋਰਾਂ ਨੇ ਆਪਣੇ ਢੰਗ ਨਾਲ ਬਿਆਨੇ, ਗਿਆਨੀ ਗਿਆਨ ਸਿੰਘ ਹੋਰਾਂ ਦਾ ਤਵਾਰੀ ਗੁਰੂ ਖਾਲਸਾ ਵੀ ਬਿਆਨ ਦਾ। ਔਰ ਮਾਡਰਨ ਪੀਰੀਅਡ ਦੇ ਵਿੱਚ ਜਦੋਂ ਅਸੀਂ ਮਾਡਰਨ ਹਿਸਟਰੀਓਗ੍ਰਾਫੀ ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ, ਡਾਕਟਰ ਗੰਡਾ ਸਿੰਘ, ਸਰ ਕਰਮ ਸਿੰਘ ਹਿਸਟੋਰੀਅਨ, ਸੋ ਉਹਨਾਂ ਨੇ ਉਸ ਸਪਿਰਿਟ ਨੂੰ ਕੈਰੀ ਔਨ ਕੀਤਾ। ਕੁਝ ਚੀਜ਼ਾਂ ਜਿਹੜੀਆਂ ਰਵਾਇਤੀ ਤੌਰ ਦੇ ਉੱਤੇ ਸੀਨਾ ਬਸੀਨਾ ਤੁਰੀਆਂ ਆਉਂਦੀਆਂ ਸੀ ਉਹਨਾਂ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ। ਜੋ ਇਲਾਕੇ ਦੇ ਲੋਕਾਂ ਦੇ ਵਿੱਚ ਜਿਵੇਂ ਜਦੋਂ ਇਹ ਸਭਾ ਦੇ ਦਿਨ ਸ਼ੁਰੂ ਹੁੰਦੇ ਨੇ, ਕਿਉਂਕਿ ਇਹ 6 ਪੋਹ ਤੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਔਰ 13 ਪੋਹ ਤੱਕ ਆਲਮੋਸਟ ਜਿਹੜੇ ਨੇ 7 ਦਿਨ ਬਣਦੇ ਨੇ, ਉਸ ਇਲਾਕੇ ਦੇ ਵਿੱਚ ਕੋਈ ਮੰਜੇ ਤੇ ਨਹੀਂ ਸੌਂਦਾ, ਘਰਾਂ ਦੇ ਵਿੱਚ ਵੀ ਬਹੁਤ ਘੱਟ ਖਾਣਾ ਖਾਧਾ ਜਾਂਦਾ, ਉਹ ਵੀ ਸਾਦਾ ਦਾਲ ਪ੍ਰਸ਼ਾਦਾ। ਔਰ ਇਵੇਂ ਹੀ ਜਿਹੜਾ ਇਹ ਨਹੀਂ ਹੈ ਕਿ ਵੀ ਉਹਨੂੰ ਤੁਸੀਂ ਕੋਈ ਗਮ ਦੇ ਤੌਰ ਤੇ ਜਾਂ ਸੋਗ ਦੇ ਤੌਰ ਤੇ ਮਨਾਉਂਦੇ ਹੋ, ਪਰ ਇਹ ਉਵੇਂ ਹੀ ਰੂਹਾਨੀਅਤ ਦੀ ਦੁਨੀਆ ਦੇ ਅੰਦਰ ਤੁਸੀਂ ਉਹਨਾਂ ਪਲਾਂ ਨੂੰ ਵਿਜ਼ਿਟ ਕਰਦੇ ਹੋ। ਆਪਣੇ ਗੁਰੂ ਦੀ ਕੁਰਬਾਨੀ, ਜੋ ਸਰਬੰਸਤਾਨੀ ਪਿਤਾ ਜਿਵੇਂ ਤੁਸੀਂ ਕਿਹਾ ਕਿ ਵੀ ਉਹਨਾਂ ਨੇ, ਇਹ 10ਵੇਂ ਪਾਤਸ਼ਾਹ ਨੇ ਹੀ ਜਦੋਂ ਮਾਤਾ ਜੀ ਜਿਨ੍ਹਾਂ ਨੂੰ, ਕਿਉਂਕਿ ਹੁਣ ਪਰਿਵਾਰ ਵਿਛੜਿਆ ਹੈ, ਉਹਨਾਂ ਦੇ ਸਾਹਿਬਜ਼ਾਦਿਆਂ ਦੀ ਮਾਤਾ ਨੂੰ ਵੀ ਨਹੀਂ ਪਤਾ। ਔਰ ਇਸ ਗੱਲ ਦਾ ਵੀ ਧਿਆਨ ਰਹੇ, ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਇਹ ਕਿਹਾ ਸੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਜਿਹੜੇ ਸਭ ਤੋਂ ਵੱਡੇ ਨੇ, ਲਗਭਗ 18 ਸਾਲ ਦੀ ਉਹਨਾਂ ਦੀ ਉਮਰ ਹੈ, ਉਹਨਾਂ ਦਾ ਜਨਮ ਉਸ ਦਿਨ ਹੀ ਲਗਭਗ ਹੁੰਦਾ ਹੈ ਜਿਸ ਦਿਨ 19 ਸਾਲ ਦੀ ਉਮਰ ਦੇ 10ਵੇਂ ਪਾਤਸ਼ਾਹ ਭੰਗਾਣੀ ਦਾ ਯੁੱਧ ਫਤਹ ਕਰਦੇ ਨੇ। ਕਿਉਂਕਿ ਭੰਗਾਣੀ ਦਾ ਜੰਗ ਪੌਂਟਾ ਸਾਹਿਬ ਤੋਂ ਕੁਝ ਡਿਸਟੈਂਸ ਦੇ ਉੱਤੇ ਮੈਦਾਨ ਹੈ ਔਰ ਗੁਰੂ ਸਾਹਿਬ ਨੇ ਹੀ ਪੌਂਟਾ ਵਸਾਇਆ, 2-2.5 ਸਾਲ ਉੱਥੇ ਗੁਰੂ ਸਾਹਿਬ ਰਹੇ। ਔਰ ਇਹ 22 ਪਹਾੜੀ ਰਾਜਿਆਂ ਦੀਆਂ ਕੰਬਾਈਨਡ ਫੋਰਸਿਸ ਨੂੰ ਡਿਫੀਟ ਕਰਦੇ ਨੇ। ਔਰ ਜਿਉਂ ਹੀ ਇਸ ਜੰਗ ਦੇ ਵਿੱਚ ਨਿਰਣੇਦਾਇਕ ਜਿਹੜੀ ਜਿੱਤ ਹੁੰਦੀ ਹੈ 10ਵੇਂ ਪਾਤਸ਼ਾਹ ਦੀ, ਤੇ ਖਬਰ ਮਿਲਦੀ ਹੈ ਕਿ ਸਾਹਿਬਜ਼ਾਦੇ ਨੇ ਜਨਮ ਲਿਆ, ਸੋ ਇਹ ਨਾਂ ਅਜੀਤ ਸਿੰਘ ਕਿ ਜਿਹੜਾ ਜਿੱਤਿਆ ਨਹੀਂ ਜਾ ਸਕਦਾ। ਜਦੋਂ ਅਸੀਂ ਇਨਵਿੰਸੀਬਲ, ਅਨਕੰਕਰੇਬਲ, ਡਿਫਾਇੰਸ ਦੀ ਖਾਲਸੇ ਦੀ ਸਪਿਰਿਟ ਦੀ ਗੱਲ ਕਰਦੇ ਹਾਂ, ਸੋ ਅਜੀਤ ਸਿੰਘ ਉਸ ਸਪਿਰਿਟ ਦੇ ਨਾਲ ਹੀ ਜਿਹੜੇ ਨੇ ਉਹ ਉਹਨਾਂ ਦਾ ਨਾਂ ਰੱਖਿਆ ਜਾਂਦਾ ਹੈ ਕਿ ਔਰ ਜਿਵੇਂ ਬਾਅਦ ਦੇ ਵਿੱਚ ਹਿਸਟੋਰੀਕਲ ਸੋਰਸ ਜਦੋਂ ਚਮਕੌਰ ਦੀ ਜੰਗ ਚ ਉਤਰਦੇ ਨੇ ਕਿ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਕਿ ਮੈਨੂੰ ਕੋਈ ਜਿੱਤ ਨਹੀਂ ਪਾਏਗਾ, ਤੇ ਜੇ ਕੋਈ ਹੋਇਆ ਫਿਰ ਸ਼ਹੀਦੀ ਹੈ, ਮੈਂ ਹਾਰ ਕੇ ਵਾਪਸ ਹੋਣ ਵਾਲਾ ਨਹੀਂ। ਔਰ ਦੂਸਰੇ ਤਿੰਨੋਂ ਸਾਹਿਬਜ਼ਾਦੇ ਜੁਝਾਰ ਸਿੰਘ, ਜ਼ੋਰਾਵਰ ਸਿੰਘ ਔਰ ਫਤਿਹ ਸਿੰਘ, ਉਹਨਾਂ ਦੀ ਪੈਦਾਇਸ਼ ਅਨੰਦਪੁਰ ਸਾਹਿਬ ਦੀ ਹੈ। ਔਰ ਇੱਕ ਸੋਰਸ ਇਹ ਦੱਸਦਾ ਹੈ ਕਿ ਜੁਝਾਰ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਤੋਂ ਲਗਭਗ 4 ਸਾਲ ਛੋਟੇ ਸਨ, ਸੋ ਉਹਨਾਂ ਦੀ ਉਮਰ ਲਗਭਗ 14 ਸਾਲ ਹੈ। ਔਰ ਜ਼ੋਰਾਵਰ ਸਿੰਘ, ਫਤਿਹ ਸਿੰਘ ਲਗਭਗ 7 ਸਾਲ ਦੀ ਉਮਰ ਦੇ ਨੇ ਔਰ ਜ਼ੋਰਾਵਰ ਸਿੰਘ 9 ਸਾਲ ਦੀ ਉਮਰ ਦੇ ਨੇ। ਹੁਣ ਬਹੁਤ ਵਾਰ ਮੈਂ ਅੱਜ ਦੇ ਕੰਟੈਕਸਟ 'ਚ ਗੱਲ ਕਰਾਂ, ਇੱਕ ਰਿਵਾਜ ਜਿਹਾ ਬਣ ਗਿਆ
ਕਿ ਕਿਸ ਕਿਸਮ ਦੇ ਅੰਗਰੇਜ਼ਾਂ ਦੇ ਛੱਡੇ ਹੋਏ ਹਰਿੰਦਰ ਸਿੰਘ ਹੈਰੀ ਬਣ ਗਿਆ, ਜਸਵਿੰਦਰ ਸਿੰਘ ਜੈਸੀ ਬਣ ਗਿਆ, ਤੇ ਹੋਰ ਨਾਂ ਹੁਣ ਤਾਂ ਈਵਨ ਸਿੰਘ ਔਰ ਕੌਰ ਵੀ ਨਾਂ ਨਾਲੋਂ ਗਾਇਬ ਹੋਣੇ ਸ਼ੁਰੂ ਹੋ ਗਏ ਨੇ। ਔਰ ਜਿਹੜੇ ਉਸ ਕਿਸਮ ਦੇ ਕੋਈ ਸੰਸਕ੍ਰਿਟਾਈਜ਼ ਨਾਂ ਰੱਖਦਾ ਹੈ, ਕੋਈ ਐਂਗਲਿਸਾਈਜ਼ ਨਾਂ ਰੱਖਦਾ ਹੈ। ਪਰ ਤੁਸੀਂ ਸਪਿਰਿਟ ਦੀ ਗੱਲ, ਇਹ ਠੀਕ ਹੈ ਕਿ ਬਈ ਅੱਜ ਜਦੋਂ ਇਹ ਕਿਹਾ ਜਾਂਦਾ ਹੈ ਨੇਮ ਇਜ਼ ਦਾ ਗੇਮ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਜਿਸ ਚੀਜ਼ ਦੇ ਨਾਲ ਬਿਲਟ ਹੋ ਰਹੇ ਹੁੰਦੇ ਹੋ। ਹੁਣ ਜਦੋਂ 10ਵੇਂ ਪਾਤਸ਼ਾਹ ਨੇ ਆਪਣੇ 4 ਸਪੁੱਤਰਾਂ ਦੇ ਨਾਂ ਰੱਖੇ, ਤੁਸੀਂ ਨਾਵਾਂ ਵੱਲ ਇੱਕ ਨਜ਼ਰ ਮਾਰੋ, ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ। ਡੈਂਪਨਿੰਗ ਸਪਿਰਿਟ ਕਿੱਥੇ ਹੈ? ਇਹ ਸਪਿਰਿਟ ਤੋਂ ਹੀ ਨਿਕਲਦਾ ਹੈ ਵੀ ਉਹ ਨਾ ਜਿੱਤਿਆ ਜਾਣ ਵਾਲਾ, ਜੂਝਣ ਵਾਲਾ, ਜ਼ੋਰ ਨਾਲ ਭਰਿਆ ਹੋਇਆ ਔਰ ਫਤਿਹ ਲੈਣ ਵਾਲਾ। ਔਰ ਜੇ ਤੁਸੀਂ ਇਹਨਾਂ ਚਾਰਾਂ ਹੀ ਸਾਹਿਬਜ਼ਾਦਿਆਂ ਦੇ ਕਿਰਦਾਰ ਨੂੰ ਦੇਖੋ ਤੇ ਸੱਚਮੁੱਚ ਅਜੀਤ ਸਿੰਘ ਵਾਕਿਆ ਹੀ ਉਹਨਾਂ ਨੇ, ਔਰ ਇਹ ਨਹੀਂ ਹੈ ਕਿਉਂਕਿ ਚਮਕੌਰ ਦੀ ਗੜੀ ਦੀ ਜੰਗ 'ਚ ਹੀ ਸਾਹਿਬਜ਼ਾਦਾ ਅਜੀਤ ਸਿੰਘ ਔਰਾਂ ਦਾ ਨਾਂ ਜ਼ਿਆਦਾ ਜਿਹੜਾ ਉਹ ਜਿਹੜਾ ਪ੍ਰਮੁਖਤਾ ਨਾਲ ਆਉਂਦਾ ਹੈ, ਪਰ ਸਾਹਿਬਜ਼ਾਦਾ ਅਜੀਤ ਸਿੰਘ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਲਗਭਗ 6 ਸਾਲ ਦੀ ਉਮਰ 'ਚ ਉਹਨਾਂ ਦੀ ਸ਼ੁਰੂ ਹੋ ਜਾਂਦੀ ਹੈ। ਔਰ ਜਿਹੜੇ ਈਵਨ ਪ੍ਰਾਇਰ ਅਕਾਊਂਟ ਦੇ ਵਿੱਚ ਉਹਨਾਂ ਦੇ 3 ਐਕਸ਼ਨ, ਇੱਕ ਨੂਹ ਦੇ ਰੰਗੜਾਂ ਦੇ ਨਾਲ ਜਿਹੜਾ ਉਹਨਾਂ ਨੇ ਜਿਹਦਾ ਚਾਰਜ 10ਵੇਂ ਪਾਤਸ਼ਾਹ ਨੇ ਦਿੱਤਾ ਕਿਉਂਕਿ ਆਉਂਦੀ ਜਾਂਦੀ ਸੰਗਤ ਨੂੰ ਪਰੇਸ਼ਾਨ ਕਰਦੇ ਸੀ, ਔਰ ਉਸ ਐਕਸਪੀਡੀਸ਼ਨ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੇ ਲੀਡ ਕੀਤਾ। ਉਦੋਂ 12 ਸਾਲ ਦੀ ਉਮਰ ਦੇ ਸੀ ਜਦੋਂ ਕਿ ਉਹ ਇੱਕ ਜਰਨੈਲ ਵਾਂਗ ਜਥਾ ਲੈ ਕੇ ਉਹਨਾਂ ਨੂਹ ਦੇ ਜਿਹੜੇ ਰੰਗੜ ਨੇ ਉਹਨਾਂ ਨੇ ਸਜ਼ਾ ਯਾਫਤਾ ਕੀਤਾ। ਫਿਰ ਤਾਰਾਗੜ੍ਹ ਤੇ ਨਿਰਮੋਹਗੜ੍ਹ, ਇਹ ਦੋਨੋਂ ਜਿਹੜੇ ਇਹ 5 ਕਿਲੇ ਉਸ ਅਨੰਦਪੁਰ ਸਾਹਿਬ ਦੀ ਸਰਾਊਂਡਿੰਗ ਦੇ ਵਿੱਚ, ਕੇਸਗੜ੍ਹ, ਆਨੰਦਗੜ੍ਹ, ਜਜ਼ਾਰ ਹੈ, ਹੋਲਗੜ੍ਹ, ਤਾਰਾਗੜ੍ਹ, ਨਿਰਮੋਹਗੜ੍ਹ, ਇਹਨਾਂ ਦੀ ਐਕਸਪੀਡੀਸ਼ਨ ਦੇ ਵਿੱਚ ਵੀ ਇਹਨਾਂ ਕਿਲਿਆਂ ਨੂੰ ਡਿਫੈਂਡ ਕਰਨ ਦੇ ਲਈ ਜਿਹੜਾ ਉਹ ਅਕਤੂਬਰ 1700 ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜਿਹੜੇ ਨੇ ਉਹ ਲੀਡ ਕਰਦੇ ਨੇ। 13-14 ਸਾਲ ਦੀ ਉਮਰ ਹੈ। ਔਰ ਇਸੇ ਤਰ੍ਹਾਂ ਇੱਕ ਵਾਕਿਆ ਜਿਹੜਾ ਹੈ ਉਹ ਇੱਕ ਦੇਵਕੀ ਦਾਸ ਨਾਂ ਦਾ ਬ੍ਰਾਹਮਣ, ਜਿਸ ਦੀ ਘਰ ਵਾਲੀ ਨੂੰ ਜਿਹੜਾ ਹੈ ਉਹ ਕੋਈ ਚੌਧਰੀ ਜ਼ਬਾਰ ਖਾਨ ਜਿਹੜਾ ਡੇਰਾ ਬੱਸੀ ਦਾ ਸੀ ਉਹ ਲੈ ਗਿਆ ਸੀ, ਔਰ ਉਸ ਤੋਂ ਉਹਨੂੰ ਫ੍ਰੀ ਜਾ ਕੇ ਕਰਵਾਇਆ ਪੂਰਾ ਜਥਾ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਹੈ। ਸੋ ਇਹ ਇੱਕ ਸਮਝਣਾ ਜ਼ਰੂਰੀ ਹੈ ਕਿ ਹਰ ਚੀਜ਼ ਦਾ ਇੱਕ ਟ੍ਰੇਨਿੰਗ ਪਾਰਟ ਵੀ ਹੁੰਦਾ ਹੈ। ਅਨੰਦਪੁਰ ਸਾਹਿਬ ਦੇ ਵਿੱਚ ਸਿਕਲੀਗਰ ਸਿੱਖਾਂ ਨੂੰ ਜਿਹੜੇ 6ਵੇਂ ਪਾਤਸ਼ਾਹ ਦੇ ਵੇਲੇ ਗੁਰੂ ਦਰਬਾਰ ਦੇ ਵਿੱਚ ਆਏ, ਉਹਨਾਂ ਨੂੰ ਇਨਵਾਈਟ ਕਰਕੇ ਉਹ ਜਿਹੜਾ ਹਥਿਆਰ ਵੀ ਬਣ ਰਹੇ ਨੇ, ਦਾਰੂ ਸਿੱਕਾ ਜਿਹੜਾ ਉਹ ਸਾਰੇ ਜੰਗ ਦੇ ਮੈਦਾਨ ਦੇ ਲਈ ਬੰਬ ਬਣਦੇ ਨੇ, ਦੂਜੀਆਂ ਚੀਜ਼ਾਂ ਨੇ। ਅੱਜ ਵੀ ਉਸ ਬੈਲਟ ਦੇ ਵਿੱਚ ਉਹਨਾਂ ਨੂੰ ਦੇਖੋ, ਉਹਨੂੰ ਕੱਟਾ ਕਹਿੰਦੇ ਨੇ ਅੱਜ ਦੀ ਜ਼ੁਬਾਨ 'ਚ, ਜਦੋਂ ਅਸੀਂ ਜੁਝਾਰੂ ਲਹਿਰ ਵੇਲੇ ਵੀ ਦੇਖਦੇ ਹਾਂ, ਉਹ ਤੁਸੀਂ ਜਾਓ ਤੁਹਾਨੂੰ ਬੈਠਿਆਂ ਬਣਾ ਕੇ ਦੇ ਦਿੰਦੇ ਨੇ ਦੇਸੀ ਰਿਵਾਲਵਰ ਜਾਂ ਦੇਸੀ ਪਿਸਤੌਲ। ਸੋ ਉਹਨਾਂ ਦੀ ਟ੍ਰੇਨਿੰਗ, ਫਿਰ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਟ੍ਰੇਨਡ ਕੀ, ਜਦੋਂ ਅਸੀਂ ਹੁਣ ਜਿੰਨੀਆਂ ਇਹ ਕਮਾਂਡ ਜੇ ਉਦੈ ਸਿੰਘ ਨਾਲ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਰੇਅਰ ਐਂਡ ਦੇ ਉੱਤੇ, ਉਹ ਉਹਨਾਂ ਦੇ ਟੀਚਰ ਵੀ ਇਸੇ ਤਰ੍ਹਾਂ ਜਨਰਲ ਜੀਵਨ ਸਿੰਘ, ਭਾਈ ਜੈਤਾ ਜੀ, ਜਿਵੇਂ ਕੱਲ ਵੀ ਜ਼ਿਕਰ ਹੋਇਆ ਸੀ, ਔਰ ਅੱਜ ਸਾਡੇ ਵੀਰ ਗੁਰਨਾਮ ਸਿੰਘ ਦੱਸ ਰਹੇ ਸੀ ਕਿ ਬਈ ਸ਼ਾਇਦ ਜਿਹੜਾ ਬਹੁਤਿਆਂ ਨੂੰ ਹੈ ਵੀ ਉਹ ਚਮਕੌਰ ਸਾਹਿਬ ਸ਼ਹੀਦ ਹੋਏ, ਕਿਉਂਕਿ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਔਰ ਚਮਕੌਰ ਸਾਹਿਬ ਜਿਹੜਾ ਮੇਨ ਗੁਰਦੁਆਰਾ ਸਾਹਿਬ ਹੈ ਉਹਦੇ ਨੇੜੇ ਹੀ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਵੀ ਜਿਹੜਾ ਬਾਬਾ ਜੀਵਨ ਸਿੰਘ ਦੀ ਯਾਦ 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਤੋਂ ਬਹੁਤਿਆਂ ਨੂੰ ਇਹ ਹੋਏਗਾ, ਪਰ ਮੈਂ ਜਿਵੇਂ ਕਿਹਾ ਵੀ ਥੋੜੀ ਬਹੁਤ ਵੇਰੀਏਸ਼ਨ ਹੈ, ਪਰ ਇਹ ਸਾਰੇ ਨੇ ਜਿਨ੍ਹਾਂ ਨੇ ਕਈ ਮਹੀਨੇ ਕਿੰਨਾ ਵਕਤ ਟ੍ਰੇਨਡ ਕੀਤਾ ਹੋਏਗਾ, ਔਰ ਕੌਨਫੀਡੈਂਸ ਨਾਲ ਹੀ ਉਹ ਮੈਦਾਨ 'ਚ, ਇੱਕ ਪਾਸੇ ਸਪਿਰਿਟ ਹੈ ਪਰ ਦੂਸਰੇ ਪਾਸੇ ਟ੍ਰੇਨਿੰਗ ਹੈ। ਟ੍ਰੇਨਿੰਗ ਦਾ ਵੀ ਕੋਈ ਸਬਸਟੀਚਿਊਟ ਨਹੀਂ ਹੁੰਦਾ। ਸ਼ਹੀਦ ਤਾਂ ਤੁਸੀਂ ਕਿਤੇ ਵੀ ਗੋਲੀਆਂ ਸਾਹਮਣੇ ਖਲੋ ਕੇ ਹੋ ਸਕਦੇ ਹੋ, ਪਰ ਜਿਸ ਕਦਰ ਮੁਕਾਬਲਾ ਕੀਤਾ ਹੈ, ਜਿਸ ਕਦਰ ਬਹਾਦਰੀ ਦੇ ਜੌਹਰ ਦਿਖਾਏ ਨੇ, ਔਰ ਜਿਸ ਕਦਰ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦੀ ਬਾਂਹ ਕਰਵਾਈ ਹੈ, ਉਸ ਨਾਲ ਇਹ ਜੁੜਿਆ ਹੋਇਆ ਸਾਰਾ ਇਤਿਹਾਸ ਵੀ ਸਾਡੇ ਸਾਹਮਣੇ। ਔਰ ਅਸੀਂ ਇਹ ਦੇਖਦੇ ਹਾਂ ਕਿ ਭਾਈ ਜੋ ਹੁਣ ਅਸੀਂ ਜੇ ਚਮਕੌਰ ਦੀ ਗੜੀ ਵੱਲ ਫੋਕਸ ਕਰੀਏ, ਰਸਤਾ ਸਰਸਾ ਦੇ ਕੰਢੇ ਦਾ ਵਾਕਿਆਤ ਸਾਡੇ ਸਾਹਮਣੇ, ਔਰ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਬਚਿੱਤਰ ਸਿੰਘ ਜਿਹੜੇ ਜ਼ਖਮੀ ਨੇ, ਕਿਉਂਕਿ ਇਹ ਉਹ ਪੀਰੀਅਡ ਵੀ ਹੈ ਜਿਹਦੇ 'ਚ ਅਸੀਂ ਹਰ ਇੱਕ ਨੂੰ ਡਿਊ ਵੀ ਦੇਣਾ ਬਣਦਾ, ਜਿਹੜੇ ਸਾਡੇ ਇਤਿਹਾਸ ਦੇ ਪਾਤਰ ਨੇ, ਖਾਸ ਤੌਰ ਤੇ ਜਿਵੇਂ ਚੌਧਰੀ ਨਿਹੰਗ ਖਾਨ ਦਾ ਜ਼ਿਕਰ ਰੋਪੜ 'ਚ ਹੋਇਆ, ਉਹਨਾਂ ਦੀ ਬੇਟੀ ਬੀਬੀ ਮੁਮਤਾਜ਼, ਜਿਸ ਨੇ ਕਿਵੇਂ
ਭਾਈ ਬਚਿੱਤਰ ਸਿੰਘ ਹੋਰਾਂ ਦੀ ਖਿਦਮਤ ਸੇਵਾ ਵੀ ਕੀਤੀ ਜਿਹੜੇ ਜ਼ਖਮੀ ਸਨ, ਔਰ ਬਾਅਦ ਦੇ ਵਿੱਚ ਸਾਰੀ ਜ਼ਿੰਦਗੀ ਕਿਵੇਂ ਉਹਨਾਂ ਨੇ ਆਪਣੀ ਬੰਦਗੀ ਦੇ ਵਿੱਚ ਗੁਜ਼ਾਰੀ। ਔਰ ਇਹ ਖਾਨਦਾਨ ਕੋਈ ਛੋਟੇ ਖਾਨਦਾਨ ਨਹੀਂ ਨੇ। ਔਰ ਜਿਵੇਂ ਜੇ ਅਸੀਂ ਭਾਈ ਉਦੈ ਸਿੰਘ ਜਾਂ ਭਾਈ ਬਚਿੱਤਰ ਸਿੰਘ ਔਰ ਇਹਨਾਂ ਸਾਰਿਆਂ ਦਾ ਜ਼ਿਕਰ ਕਰਦੇ ਹਾਂ ਤਾਂ ਇਤਿਹਾਸ ਫਿਰ ਉਹ ਭਾਈ ਬਨੀ ਸਿੰਘ ਜਿਨ੍ਹਾਂ ਨੇ ਬੰਦ ਕਟਾ ਕੇ ਸ਼ਹੀਦੀ ਪਾਈ, ਉਹਨਾਂ ਦੇ ਸਪੁੱਤਰ ਨੇ 5 ਉਹਨਾਂ ਦੇ ਬੇਟੇ ਭਾਈ ਮਨੀ ਸਿੰਘ ਹੋਰਾਂ ਦੇ ਸ਼ਹੀਦ ਹੁੰਦੇ ਨੇ, ਕੋਈ ਸਰਸਾ ਦੇ ਕੰਢੇ, ਕੋਈ ਚਮਕੌਰ ਦੀ ਜੰਗ ਦੇ ਵਿੱਚ। ਇਸੇ ਤਰ੍ਹਾਂ ਜਦੋਂ ਅਸੀਂ ਰਾਏ ਕੱਲੇ ਦਾ ਜ਼ਿਕਰ ਕਰਦੇ ਹਾਂ ਜਿਹਦੇ ਕੋਲ ਜਾ ਕੇ ਫਿਰ 10ਵੇਂ ਪਾਤਸ਼ਾਹ ਮਾਛੀਵਾੜੇ ਤੋਂ ਬਾਅਦ ਜਾ ਕੇ ਰੁਕਦੇ ਨੇ, ਇਹ ਜਿਹੜੇ ਨਿਹੰਗ ਖਾਨ ਨੇ ਇਹ ਉਹਨਾਂ ਦਾ ਰਾਏ ਕੱਲਾ ਉਹਨਾਂ ਦੀ ਬੇਟੀ ਜਿਹੜੀ ਹੈ ਉਹਨਾਂ ਦੇ ਬੇਟੇ ਨੂੰ ਵਿਆਹੀ ਹੋਈ। ਔਰ ਇਹ 2-3 ਜਨਰੇਸ਼ਨਾਂ ਤੋਂ ਜਿਹੜੇ ਨੇ ਗੁਰੂ ਘਰ ਨਾਲ ਜੁੜੇ ਹੋਏ ਪਠਾਨ ਪਰਿਵਾਰ ਨੇ। ਇਸੇ ਤਰ੍ਹਾਂ ਨਬੀ ਖਾਨ ਗਨੀ ਖਾਨ ਦੇ ਨਾਲ ਵੀ ਉਹ ਇਹਨਾਂ ਦੇ ਭਤੀਜੇ ਨੇ, ਕਰੀਬੀ ਰਿਸ਼ਤੇਦਾਰੀ ਹੈ। ਸੋ ਇਹ ਸਾਰਾ ਇਹ ਨਹੀਂ ਹੈ ਕਈ ਵਾਰ, ਕਿਉਂਕਿ ਇੰਨਾ ਕੁਝ ਬਲੈਂਕ ਹੁੰਦਾ ਹੈ ਕਿ ਬਹੁਤ ਵਾਰ ਸਾਨੂੰ ਇਹ ਅਸੀਂ ਇੱਕ ਸਟ੍ਰੇਂਜ ਕਰੈਕਟਰ ਦੇ ਤੌਰ ਤੇ ਬਿਆਨਦੇ, ਲੇਕਿਨ ਇਹ ਸਾਰੇ ਉਹ ਪਰਿਵਾਰ ਸਨ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਹੋਏ ਸੀ। ਉਹ ਸਮਝਦੇ ਸੀ ਕਿ ਗੁਰੂ ਨਾਨਕ ਦਾ ਉਹ ਮਜ਼ਹਬ ਵੱਲੋਂ ਮੁਸਲਮਾਨ ਸੀ, ਪੱਕੇ ਆਪਣੇ ਮਜ਼ਹਬ ਦੇ ਆਪਣੇ ਈਮਾਨ ਦੇ ਪੱਕੇ, ਪਰ ਉਹਨਾਂ ਨੂੰ ਇਹ ਸੀ ਕਿ ਭਾਈ ਗੁਰੂ ਸਾਹਿਬ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰੇ ਹੋਏ ਨੇ, ਉਹਨਾਂ ਦੇ ਨਾਲ ਜਿਹੜਾ ਇਹ ਧੱਕਾ ਹੋ ਰਿਹਾ ਔਰ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਖਤਰੇ 'ਚ ਪਾ ਕੇ ਆਪਣੇ ਆਪ ਨੂੰ, ਜਿਹਨੂੰ ਅਮਰੀਕਾ 'ਚ ਕਹਿੰਦੇ ਨੇ ਟੂ ਬ੍ਰਿੰਗ ਦੈਮਸੈਲਵਸ ਇਨ ਦਾ ਹਾਰਮਸ ਵੇ, ਉਹਨਾਂ ਨੇ ਜਿਹੜਾ ਉਹ ਗੁਰੂ ਘਰ ਦੀ ਖਿਦਮਤ ਕੀਤੀ ਹੈ। ਔਰ ਜਦੋਂ ਅਸੀਂ ਇਹ ਸਾਰੇ ਵਾਕਿਆ ਇਹਨਾਂ ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਚਮਕੌਰ ਦੀ ਗੜੀ ਤੱਕ ਪਹੁੰਚਦੇ ਨੇ ਔਰ ਉਸ ਤੋਂ ਪਹਿਲਾਂ ਜਿਹੜੇ ਰਾਹ ਦਾ ਇਹ ਵਾਕਿਆ ਨੇ ਕਿ ਭਾਈ ਉਹ ਖੁੱਲੇ ਇੱਕ ਮੈਦਾਨ ਦੇ ਵਿੱਚ ਆਉਂਦੇ ਨੇ। ਚਮਕੌਰ ਪਹਿਲਾਂ ਵੀ ਆ ਚੁੱਕੇ ਸੀ ਔਰ ਜਿਹੜੇ ਜ਼ਿਮੀਂਦਾਰ ਨੇ ਆਪਣੀ ਹਵੇਲੀ ਨੁਮਾ ਵੱਡਾ ਘਰ, ਜਿਸ ਨੂੰ ਗੜੀ ਅਸੀਂ ਕਹਿੰਦੇ ਹੈ ਤਾਂ ਵੱਡੀਆਂ ਹਵੇਲੀਆਂ ਸੀ, ਉਹਨੂੰ ਜਦੋਂ ਉਹ ਪਹਿਲਾਂ ਵੀ ਉਹਨੇ ਜਦੋਂ ਗੁਰੂ ਸਾਹਿਬ ਨੂੰ ਕਹਿਣਾ ਕਿ ਆਓ ਚੱਲੀਏ, ਗੁਰੂ ਸਾਹਿਬ ਨੇ ਕਹਿਣਾ ਵੀ ਨਹੀਂ ਵਕਤ ਆਏਗਾ। ਔਰ ਜਿਉਂ ਹੀ ਗੁਰੂ ਸਾਹਿਬ ਆ ਕੇ ਇਹ ਬਾਗ ਦੇ ਵਿੱਚ ਉਤਰੇ ਔਰ ਨਾਲ ਉਸ ਤੇ ਅਸਥਾਨ ਨੇ ਦਮਦਮਾ ਸਾਹਿਬ ਜਿੱਥੇ ਉਹਨਾਂ ਨੇ ਕਮਰ ਕੱਸਾ ਢਿੱਲਾ ਕੀਤਾ, ਤੇ ਇਹ ਫਿਰ ਜਿਹੜਾ ਇਸ ਹਵੇਲੀ ਦਾ ਮਾਲਕ ਹੈ ਗੜੀ ਦਾ ਉਹ ਆਇਆ। ਔਰ ਇਹਦਾ ਸਾਡਾ ਇਤਿਹਾਸਕ ਸੋਰਸ ਹੈ ਕਿ ਖਬਰ ਸੁਣੀ ਜ਼ਮੀਂਦਾਰ ਨੇ ਮੱਧ ਬਸੈ ਚਮਕੌਰ, खबर सुनत तत्काल ही वो उठ आयो दौर, हाथ जोर बिनती करी सुनो बिनो करतार, वसो मद चमकौर कै अपनी किरपा तार। ਉਹਦਾ ਭਰਾ ਰਜਿਸਟ ਕਰਦਾ ਹੈ ਲੇਕਿਨ ਉਹ ਗੁਰੂ ਸਾਹਿਬ ਦੇ ਲਈ ਉਸ ਨੂੰ ਖੋਲ ਦਿੰਦਾ ਹੈ। ਔਰ 10ਵੇਂ ਪਾਤਸ਼ਾਹ ਜਿਹੜੇ ਨੇ ਉਹ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਔਰ ਸਿੰਘਾਂ ਦੇ ਨਾਲ ਉਸ ਗੜੀ ਦੇ ਵਿੱਚ ਪੋਜੀਸ਼ਨਿੰਗ ਲੈ ਲੈਂਦੇ ਨੇ। ਇਹ ਸਾਰਾ ਸਫ਼ਰ ਹੈ ਸਰਸਾ ਦੇ ਕੰਢੇ ਤੋਂ ਜਿੱਥੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਔਰ ਇਹ ਸਾਰਾ ਸਫ਼ਰ ਜਿਹੜਾ 15-20 ਕਿਲੋਮੀਟਰ ਪਹਿਲਾਂ ਅਨੰਦਪੁਰ ਸਾਹਿਬ ਤੋਂ ਉਸ ਮੁਕਾਮ ਤੱਕ ਸਰਸਾ ਦੇ ਕੰਢੇ ਤੱਕ ਪਹੁੰਚਣ ਦਾ, ਫਿਰ ਇੰਨਾ ਕੁ ਸਫ਼ਰ ਅੱਗੇ ਹੋਰ ਜਿਹੜਾ ਡਿਸਟੈਂਸ ਉਦੋਂ ਹੋਰ ਵੀ ਟਫ ਹੋਏਗਾ। ਹੁਣ ਤਾਂ ਸੜਕਾਂ ਬਣੀਆਂ ਨੇ, ਅਸੀਂ ਉਸ ਲਿਹਾਜ਼ ਨਾਲ ਕਿਲੋਮੀਟਰ ਕੈਲਕੂਲੇਟ ਕਰਦੇ ਹਾਂ। ਔਰ ਇੱਥੇ ਫਿਰ ਜਿਹੜਾ ਅੱਜ ਦਾ ਜਦੋਂ ਅਸੀਂ ਇਸ ਦਿਨ ਨੂੰ 21 ਦਸੰਬਰ ਨੂੰ ਯਾਦ ਕਰ ਰਹੇ ਹਾਂ, ਜਿਹੜਾ 10 ਲੱਖ, ਹੁਣ ਇਹ ਫਿਗਰ ਵੀ ਇਸ ਲਈ ਕਿ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ 'ਚ ਇਹ ਫਿਗਰ ਦਿੱਤੀ ਹੈ ਕਿਵੇਂ ਮੁਕਾਬਲਾ ਹੁੰਦਾ ਹੈ, ਕਿਵੇਂ ਸਿੰਘ ਜਿਹੜੇ ਨੇ ਉਹ ਛੋਟੇ ਛੋਟੇ ਜਥਿਆਂ ਦੇ ਵਿੱਚ ਬਾਹਰ ਨਿਕਲਦੇ ਨੇ ਔਰ ਅਲਟੀਮੇਟਲੀ 10ਵੇਂ ਪਾਤਸ਼ਾਹ ਉੱਥੋਂ, ਕਿਉਂਕਿ ਇਹ ਉੱਚੀ ਥਾਂ ਤੇ ਵਾਕਿਆ ਜ਼ਾਹਰ ਹੈ ਦੁਸ਼ਮਣ ਦੀ ਫੌਜ ਜਿਹੜੀ ਉਹਨਾਂ ਨੂੰ ਡਿਸਐਡਵਾਂਟੇਜ ਹੈ, ਉਹਨਾਂ ਨੇ ਚਾਰਜ ਫੇਰਾ ਘੇਰਾ ਤਾਂ ਪਾਇਆ, ਪਰ ਜਦੋਂ ਤੁਸੀਂ ਚੜ੍ਹਾਈ ਵੱਲ ਜਾਂਦੇ ਹੋ ਤੇ ਜ਼ਾਹਰ ਹੈ ਜਿਹੜਾ ਉੱਪਰ ਬੈਠਾ ਉਹ ਐਟ ਦੇ ਐਡਵਾਂਟੇਜਸ ਪੋਜੀਸ਼ਨ ਹੁੰਦਾ। ਔਰ ਉਸ ਵੇਲੇ ਜਦੋਂ ਕਿ 10ਵੇਂ ਪਾਤਸ਼ਾਹ ਆਪਣੇ ਜ਼ਮਾਨੇ ਦੇ ਉਸ ਕਿਸਮ ਦੇ ਤੀਰ ਅੰਦਾਜ਼ ਨੇ ਕਿ ਦੋਨੋਂ ਹੀ ਹੱਥਾਂ ਦੇ ਨਾਲ ਉਹ ਤੀਰ ਚਲਾਉਂਦੇ ਸੀ। ਔਰ ਉਹਨਾਂ ਦਾ ਉਸ ਵਾਕਿਆ 'ਚ ਵੀ ਕਿ ਕਿਵੇਂ ਨਾਹਰ ਖਾਨ ਜਿਹੜਾ ਨਵਾਬ ਮਲੇਰਕੋਟਲੇ ਦਾ ਭਰਾ ਹੈ ਉਹਨੂੰ ਤੀਰ ਦੇ ਨਾਲ ਜਿਹੜਾ ਉਹ ਫਿਰ ਪੌੜੀ ਲਾ ਕੇ ਚੜ੍ਹਨ ਦੀ ਕੋਸ਼ਿਸ਼ ਵੀ ਹੁੰਦੀ ਹੈ ਉੱਪਰ, ਔਰ ਉਹ ਜਿਉਂ ਹੀ ਸਿਰ ਚੁੱਕਦਾ ਤੀਰ ਵੱਜਦਾ ਤੇ ਥੱਲੇ ਜਾ ਡਿੱਗਦਾ। ਸੋ ਇਹ ਸਾਰਾ ਵਾਕਿਆ ਗੁਰੂ ਸਾਹਿਬ ਨੇ ਬਿਆਨਿਆ ਔਰ ਜਿਸ ਅੰਦਾਜ਼ ਦੇ ਵਿੱਚ ਫਿਰ ਸਾਹਿਬਜ਼ਾਦੇ ਜੂਝ ਕੇ ਸ਼ਹੀਦੀ ਪਾਉਂਦੇ ਨੇ, ਉਸ ਤੋਂ ਪ੍ਰੀਵੀਅਸ ਨਾਈਟ ਜਦੋਂ ਉਹ ਰਾਤ ਪਹੁੰਚਦੇ ਨੇ ਔਰ ਉਹੀ
ਜੋਗੀ ਅੱਲਾ ਯਾਰ ਖਾਨ ਉਸਨੇ ਇੱਕ ਇੱਕ ਵਾਕਿਆ ਨੂੰ ਜਿਨ੍ਹਾਂ ਲਫ਼ਜ਼ਾਂ ਦੇ ਵਿੱਚ ਪਰੋਇਆ, ਉਹ ਇਹ ਜਦੋਂ ਦੇਖਦਾ ਉਹ ਇਹ ਕਹਿੰਦਾ ਵੀ ਗੁਰੂ ਸਾਹਿਬ ਕੱਲੇ ਕੱਲੇ ਥੱਕੇ ਹੋਏ ਸਿੱਖ ਨੇ, ਸਾਹਿਬਜ਼ਾਦੇ ਵੀ ਉਹਨਾਂ ਦੇ ਸਿਰ ਪਲੋਸਦੇ ਨੇ, ਉਹਨਾਂ ਦੇ ਸਿਰਾਂ ਦੇ ਉੱਤੇ ਜਿਹੜੀ ਵਿੰਗੀਆਂ ਹੋਈਆਂ ਦਸਤਾਰਾਂ ਨੇ ਸੁੱਤਿਆਂ ਪਿਆਂ ਦੀਆਂ ਉਹਨੂੰ ਤਰਤੀਬ ਦਿੰਦੇ ਨੇ, ਔਰ ਉਹ ਕਹਿ ਰਹੇ ਨੇ ਕਿ ਭਾਈ ਇਹ ਵਕਤ ਆਏਗਾ ਕਿ ਵੀ ਹੁਣ ਉਹ ਵਕਤ ਆ ਪਹੁੰਚਿਆ ਜਦੋਂ ਕਿ ਮੈਂ ਚਮਕੌਰ ਤੋਂ ਸੁਰਖਰੂ ਹੋ ਕੇ ਜਾਵਾਂਗਾ, ਕਿ ਜਿਵੇਂ ਉਹਨਾਂ ਨੇ ਉਹਨਾਂ ਸਾਰੇ ਲਫ਼ਜ਼ਾਂ ਨੂੰ ਕਿਹਾ ਕਿ ਕਰਤਾਰ ਸੇ ਕਹਿ ਰਹੇ ਥੇ ਗੋਇਆ रूबरू होकर कल जाऊंगा चमकौर से मैं सुरखरू होकर। और ज्यों ही ਜਿਹੜਾ ਇਹ ਸਾਰਾ ਵਾਕਿਆ ਚੱਲ ਰਿਹਾ ਔਰ ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਜੂਝ ਕੇ ਸ਼ਹੀਦੀ ਪਾਉਂਦੇ ਨੇ ਤੇ 10ਵੇਂ ਪਾਤਸ਼ਾਹ ਗੜੀ ਦੇ ਅੰਦਰ ਖੁਸ਼ੀ ਦਾ ਜੈਕਾਰਾ ਛੱਡਦੇ ਨੇ। ਔਰ ਜਿਉਂ ਹੀ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ 14 ਵਰੇ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਆ ਕੇ ਆਪਣੇ ਪਿਤਾ ਦੇ ਸਾਹਮਣੇ ਖਲੋ ਜਾਂਦੇ ਨੇ ਕਿ ਮੈਨੂੰ ਆਗਿਆ ਦਿਓ ਜੰਗ ਦੇ ਮੈਦਾਨ 'ਚ ਜਾਣ ਦੀ। ਹੁਣ ਇਹ ਸਾਰੇ ਹੀ ਇੱਕ ਇੱਕ ਵਾਕਿਆ ਆਪਣੇ ਆਪ ਦੇ ਵਿੱਚ ਇਤਿਹਾਸ ਨੂੰ ਸਮੇਟ ਕੇ ਬੈਠਾ ਹੈ। ਗੱਲ ਇਹ ਨਹੀਂ ਹੈ ਵੀ ਉਹਨਾਂ ਨੇ ਜਿਹੜੀ ਇੱਕ ਪਾਸੇ ਸਵਾ ਲੱਖੀ ਸਪਿਰਿਟ ਹੈ ਜਿਹੜੀ ਉਸ ਜੰਗ ਦੇ ਮੈਦਾਨ 'ਚ ਨਜ਼ਰ ਆਉਂਦੀ ਹੈ, ਦੂਸਰੇ ਪਾਸੇ ਅਜੇ ਸਿੰਘ ਨੇ ਲੇਕਿਨ ਉਹ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਉਂਦੇ ਨੇ ਔਰ ਇਹਦੇ ਬਾਵਜੂਦ ਕਿ ਸਾਹਿਬਜ਼ਾਦਿਆਂ ਨੂੰ ਪਿਆਰ ਕਰਦੇ ਨੇ ਸਿੱਖ, ਉਹਨਾਂ ਨੂੰ ਹਰ ਹਾਲਤ 'ਚ ਜਿਹੜਾ ਉਹ ਬਚਾਉਣਾ ਚਾਹੁੰਦੇ ਨੇ। ਪਰ 10ਵੇਂ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਤੁਸੀਂ ਵੀ ਪੁੱਤਰ ਹੋ, ਮੈਨੂੰ ਜਿੰਨੇ ਉਹ ਪਿਆਰੇ ਨੇ ਉਨੇ ਹੀ ਤੁਸੀਂ ਪਿਆਰੇ ਹੋ। ਔਰ ਆਪਣੇ ਸਿੰਘਾਂ ਦੇ ਹੁੰਦਿਆਂ ਵੀ ਜਿਹੜਾ ਉਹ ਉਸ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਦੇ ਨੇ। ਸੋ ਇਹ ਅੱਜ ਵੀ ਜਿਹੜੀ ਇਹ ਸਪਿਰਿਟ ਹੈ ਕਿ ਪੰਥ ਦੇ ਉੱਤੇ ਭੀੜ ਬਣੀ ਹੈ, ਮਾਪਿਓ ਖੁਸ਼ ਹੁੰਦੇ ਨੇ ਵੀ ਸਾਡੇ ਪੁੱਤਰ ਪੁੱਤਰੀਆਂ ਗੁਰੂ ਦੇ ਰਾਹ ਤੇ ਚੁੱਲ ਕੇ ਸ਼ਹੀਦੀ ਪਾਉਣਗੇ। ਕੋਈ ਕਿਸੇ ਨੂੰ ਸੱਦਣ ਨਹੀਂ ਜਾਂਦਾ, ਕੋਈ ਆਵਾਜ਼ ਮਾਰਨ ਨਹੀਂ ਜਾਂਦਾ, ਪਤਾ ਲੱਗਦਾ ਹਰ ਕੋਈ ਆਪੋ ਆਪਣਾ ਜਿਹੜਾ ਇਸ ਰਾਹ ਤੇ ਤੁਰ ਪੈਂਦਾ। ਇਹ ਚਮਕੌਰ ਦੀ ਸਪਿਰਿਟ ਹੈ। ਜੇ ਚਮਕੌਰ ਦੀ ਗੜੀ ਨੇ ਕਦੇ ਸਿੱਖਾਂ ਨੂੰ ਉਦਾਸ ਨਹੀਂ ਹੋਣ ਦਿੱਤਾ ਕਿਉਂਕਿ ਸਵਾ ਲੱਖ ਨਾਲ ਲੜਨ ਦੀ ਸਪਿਰਿਟ ਹੀ ਉੱਥੋਂ ਨਿਕਲਦੀ ਹੈ। ਜੇ ਜੂਨ 84 ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਕਿੰਨੇ 2-3 ਦਰਜਨ 4 ਦਰਜਨ ਉਹਨਾਂ ਦੇ ਸਾਥੀ ਸਿੰਘ, 2 ਲੱਖ ਦਾ ਫੌਜ ਦਾ ਘੇਰਾ, ਤੋਪਾਂ, ਟੈਂਕ, ਹਰ ਕਿਸਮ ਦੀਆਂ ਜ਼ਹਿਰੀਲੀਆਂ ਗੈਸਾਂ, ਉਹਨਾਂ ਦੇ ਨਾਲ ਲੈਸ ਫੌਜ ਜਿਹੜੀ ਹੈ ਉਹ ਕਰਦੀ ਹੈ 72 ਘੰਟੇ। ਜੇ ਚਮਕੌਰ ਦੀ ਗੜੀ ਨਾ ਹੁੰਦੀ ਤੇ ਫਿਰ ਇਹ ਜਿਹੜੀ ਜਿਹਨੂੰ ਮਾਰਕ ਟਲੀ ਔਰ ਸਤੀਸ਼ ਜੈਕਬ ਨੇ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਅਸੀਂ ਉਹਨੂੰ ਬੈਟਲ ਆਫ ਅਕਾਲ ਤਖਤ ਕਹਿੰਦੇ ਕਿ ਭਾਈ ਕਿਵੇਂ ਡਿਫੈਂਡ ਕੀਤਾ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ। ਇਹ ਉਸ ਚਮਕੌਰ ਦੀ ਗੜੀ ਚੋਂ ਨਿਕਲੀ ਹੋਈ ਸਪਿਰਿਟ ਹੈ। ਔਰ ਮੈਂ ਕਨਕਲੂਜਨ 'ਚ ਇਹ ਜ਼ਰੂਰ ਕਿ ਸਿੰਘ ਸ਼ਹੀਦ ਹੁੰਦੇ ਨੇ। 10ਵੇਂ ਪਾਤਸ਼ਾਹ ਜਿਹੜੇ 5 ਪਿਆਰੇ 5 ਸਿੰਘਾਂ ਦਾ ਹੁਕਮ ਮੰਨਦੇ ਆ ਗੜੀ ਛੱਡਣ ਲਈ ਰਾਜ਼ੀ ਤਾਂ ਹੁੰਦੇ ਨੇ ਲੇਕਿਨ ਨਾਲ ਉਹ ਵੰਗਾਰਦੇ ਵੀ ਨੇ ਕਿ ਭਾਈ ਮੈਂ ਵੰਗਾਰ ਕੇ ਜਾਵਾਂਗਾ। ਔਰ ਜਦੋਂ ਤੁਸੀਂ ਚਮਕੌਰ ਦੇ ਉਹ ਸਾਰੇ ਮੈਪ ਨੂੰ ਦੇਖਦੇ ਹੋ ਗੁਰਦੁਆਰਾ ਸਾਹਿਬ ਤੋਂ ਕੁਛ ਵਿੱਥ ਦੇ ਉੱਤੇ ਜਾ ਕੇ ਜਿੱਥੇ ਗੁਰਦੁਆਰਾ ਤਾੜੀ ਸਾਹਿਬ ਹੈ, ਗੁਰੂ ਸਾਹਿਬ ਨੇ ਤਾੜੀ ਵਜਾ ਕੇ ਜੈਕਾਰਾ ਗਜਾ ਕੇ ਜਿਹੜਾ ਉਹ ਐਲਾਨੀਆਂ ਕਿਹਾ ਵੀ ਜਾ ਰਿਹਾ ਜੇ ਗੁਰੂ ਗੋਬਿੰਦ ਸਿੰਘ ਹਿੰਮਤ ਹੈ ਤੇ ਫੜ ਲਓ। ਉੱਥੋਂ ਨਿਕਲਦੇ ਆ ਉਹ ਝਾੜ ਸਾਹਿਬ ਔਰ ਫਿਰ ਕਿਵੇਂ ਮਾਛੀਵਾੜੇ ਤੱਕ ਪਹੁੰਚਦੇ ਨੇ। ਲੇਕਿਨ ਇਹ ਕੰਪਲੀਟ ਨਹੀਂ ਹੋਏਗੀ ਸਾਰੀ ਜਿਹੜੀ ਹੈ ਇਤਿਹਾਸਕ ਦਾਸਤਾਨ ਕਿ ਬੀਬੀ ਸ਼ਰਨ ਕੌਰ ਜਿਨ੍ਹਾਂ ਦਾ ਪਿੰਡ ਲਗਭਗ 2 ਕਿਲੋਮੀਟਰ ਚਮਕੌਰ ਸਾਹਿਬ ਤੋਂ ਰਾਏਪੁਰ ਰਾਣੀ ਔਰ ਇੱਕ ਜਿਹੜੀ ਟ੍ਰੈਡੀਸ਼ਨਲ ਗੱਲ ਹੈ ਜਾਂ ਸੀਨਾ ਬਸੀਨਾ ਕਿ ਉਹਨਾਂ ਦੇ ਬੀਬੀ ਸ਼ਰਨ ਕੌਰ ਦੇ ਪਤੀ ਭਾਈ ਪ੍ਰੀਤਮ ਸਿੰਘ ਵੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ। ਔਰ ਉਹਨਾਂ ਨੇ ਜਦੋਂ ਅਗਲੇ ਦਿਨ ਫੌਜ ਮੁਗਲੀਆ ਅੰਦਰ ਵੜੀ ਉਹਨਾਂ ਨੇ ਸਮਝਿਆ ਕਿ ਭਾਈ ਉਹਨਾਂ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਕਿਉਂਕਿ 10ਵੇਂ ਪਾਤਸ਼ਾਹ ਨੇ ਉਹਨਾਂ ਦੀ ਵਰਗੀ ਸ਼ਕਲੋ ਸੂਰਤ ਵਾਲਾ ਭਾਈ ਸੰਗਤ ਸਿੰਘ ਉਸ ਨੂੰ ਜਗ੍ਹਾ ਕਲਗੀ ਆਪਣੀ ਪੋਸ਼ਾਕ ਪਹਿਨਾਈ ਸੀ। ਹਾਲਾਂ ਬਾਅਦ ਚ ਉਹਨਾਂ ਨੂੰ ਇਹ ਰਿਪੈਂਟ ਹੁੰਦਾ ਕਿ ਗੁਰੂ ਸਾਹਿਬ ਤਾਂ ਨਿਕਲ ਗਏ ਨੇ। ਪਰ ਬੀਬੀ ਸ਼ਰਨ ਕੌਰ ਕਿਵੇਂ ਆਪਣੇ ਕੁਝ ਹੋਰ ਸਾਥੀ ਵੀਰਾਂ ਦੇ ਨਾਲ ਪਿੰਡ ਦੇ ਕਿਵੇਂ ਉਹ ਹਜ਼ਾਰਾਂ ਲਾਸ਼ਾਂ ਚੋਂ ਸਾਹਿਬਜ਼ਾਦਿਆਂ ਦੇ ਮ੍ਰਿਤਕ ਸਰੀਰ 40 ਸਿੱਖਾਂ ਦੇ ਮ੍ਰਿਤਕ ਜਿਹੜੇ ਸਰੀਰ ਉਹਨਾਂ ਨੂੰ ਚੁਣਦੀ ਹੈ
ਉਹਨਾਂ ਦੀ ਉਹ ਇੱਕ ਚਿਖਾ ਬਣਾਉਂਦੀ ਹੈ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਦਾਹ ਸੰਸਕਾਰ ਹੁੰਦਾ। ਦੂਰ ਤੱਕ ਜਦੋਂ ਉਹ ਅੱਗ ਦੀਆਂ ਲਾਟਾਂ ਜਾਂਦੀਆਂ ਨੇ, ਜਿਹੜੇ ਖਿਲਰੇ ਹੋਏ ਫੌਜੀ ਸੀ ਉਹ ਦੇਖਦੇ ਨੇ ਕੀ ਹੈ, ਤੇ ਬੀਬੀ ਆਪਣੇ ਇੱਕ ਮਸਤੀ ਦੇ ਵਿੱਚ ਉਸ ਪਾਇਰ ਦੇ ਕੋਲ ਬੈਠੀ ਸੋਹਲੇ ਦਾ ਪਾਠ ਕਰ ਰਹੀ ਹੈ ਔਰ ਉਹ ਗੁੱਸੇ ਦੇ ਵਿੱਚ ਜਿਹੜੇ ਨੇ ਉਹ ਉਸ ਨੂੰ ਵੀ ਨੇਜ਼ਿਆਂ ਨਾਲ ਵਿੰਨ ਕੇ ਉਸ ਅੱਗ ਦੇ ਵਿੱਚ ਸੁੱਟ ਦਿੰਦੇ ਨੇ। ਸੋ ਜਦੋਂ ਅਸੀਂ ਇਸ ਇਤਿਹਾਸ ਨੂੰ ਯਾਦ ਕਰਦੇ ਹਾਂ, ਸਿੰਘਾਂ ਦੀਆਂ ਕੁਰਬਾਨੀਆਂ ਨੇ, ਸਿੰਘਣੀਆਂ ਨੇ ਵੀ ਬਰਾਬਰ ਆਪਣਾ ਯੋਗਦਾਨ ਪਾਇਆ। ਔਰ ਐਵੇਂ ਨਹੀਂ, ਅੱਲਾ ਯਾਰ ਖਾਂ ਯੋਗੀ ਨੇ ਕਿਹਾ ਕਿ ਭਾਈ ਜੇ ਇਸ ਖਿੱਤੇ ਦੇ ਵਿੱਚ ਕਿਸੇ ਤੀਰਥ ਨੂੰ ਦੇਖਣਾ ਤੇ ਫਿਰ ਉਹ ਚਮਕੌਰ ਤੀਰਥ ਹੈ, ਜਿੱਥੇ ਬਾਪ ਨੇ ਧਰਮ ਦੇ ਲਈ, ਸੱਚ ਹੱਕ ਇਨਸਾਫ ਦੇ ਲਈ ਆਪਣੇ ਬੇਟੇ ਜਿਹੜੇ ਨੇ ਉਹ ਕੁਰਬਾਨ ਕੀਤੇ। ਔਰ ਇਹੀ ਸਵਾ ਲੱਖੀ ਸਪਿਰਿਟ ਹਰ ਸਿੱਖ ਦੇ ਅੰਦਰ ਚਮਕੌਰ ਦੀ ਗੜੀ ਹੈ। ਉਹਨਾਂ ਨੂੰ ਵੱਡੇ ਤੋਂ ਵੱਡਾ ਦੁਸ਼ਮਣ, ਵੱਡੀ ਤੋਂ ਵੱਡੀ ਗਿਣਤੀ ਵੀ ਕਦੇ ਡੋਲਣ ਨਹੀਂ ਦਿੰਦੀ। ਔਰ ਅਸੀਂ ਉਹਨਾਂ ਗੁਰੂ ਕੇ ਪਿਆਰੇ ਸਾਹਿਬਜ਼ਾਦਿਆਂ ਨੂੰ ਔਰ ਉਹਨਾਂ 3 ਪਿਆਰਿਆਂ ਨੂੰ ਜਿਹੜੇ ਚਮਕੌਰ ਦੀ ਗੜੀ ਦੀ ਇਸ ਜੰਗ ਸ਼ਹੀਦ ਹੋਏ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਔਰ ਉਹਨਾਂ ਸਾਰੇ ਹੀ ਬਹਾਦਰ ਯੋਧਿਆਂ ਨੂੰ ਉਹਨਾਂ ਨੂੰ ਪ੍ਰਣਾਮ ਕਰਦੇ ਆ, ਉਹਨਾਂ ਦੇ ਅੱਗੇ ਆਪਣਾ ਸੀਸ ਝੁਕਾਉਂਦੇ ਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084। ਅਗੇਨ 410-204-2084। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੀ ਇੱਕ ਹੋਰ ਮੈਂਬਰ ਪਾਰਲੀਮੈਂਟ ਡਾਕਟਰ ਐਨੀ ਐਲੀ ਸਿੱਖਾਂ ਦੇ ਹੱਕ ਵਿੱਚ ਨਿਤਰੀ ਹੈ ਔਰ ਆਸਟ੍ਰੇਲੀਅਨ ਅਖਬਾਰ ਦਾ ਆਸਟ੍ਰੇਲੀਅਨ ਸਿੱਖਾਂ ਦੇ ਹੱਕ ਵਿੱਚ ਆਰਟੀਕਲ ਛਾਪਣ ਤੇ ਮਜਬੂਰ ਹੋਇਆ ਹੈ। ਸੋ ਇਹ ਭਾਰਤ ਸਰਕਾਰ ਦੇ ਮੂੰਹ ਤੇ ਵੱਜੀ ਕਰਾਰੀ ਚਪੇੜ ਹੈ ਕਿ ਜਿਸ ਨੇ ਆਸਟ੍ਰੇਲੀਆ ਵਿੱਚ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਵਿੱਢੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਸਟ੍ਰੇਲੀਆ ਜਿੱਥੇ ਸਾਡੇ ਸਿੱਖ ਨੌਜਵਾਨ ਪਿਛਲੇ ਵਰ੍ਹਿਆਂ ਦੇ ਵਿੱਚ ਸਟੂਡੈਂਟਸ ਕਾਫੀ ਵੱਡੀ ਗਿਣਤੀ 'ਚ ਆਏ ਔਰ ਅਸੀਂ ਜਦੋਂ ਇਹ ਫਖਰ ਨਾਲ ਕਿਹਾ ਕਿ ਹੁਣ ਅਮਰੀਕਾ, ਕੈਨੇਡਾ, ਯੂਕੇ ਤੋਂ ਬਾਅਦ ਆਸਟ੍ਰੇਲੀਆ ਜਿਹੜਾ ਹੈ ਉਹ ਵੀ ਸਾਡੀ ਖਾਲਿਸਤਾਨ ਦੀ ਲਹਿਰ ਦੇ ਫਰੰਟ ਰੈਂਕਿੰਗ ਕੰਟਰੀਜ਼ ਦੇ ਵਿੱਚ ਆ ਗਏ ਔਰ ਜਿਹੋ ਜਿਹੀਆਂ ਨੀਤੀਆਂ, ਚਾਲਾਂ, ਨੈਫੇਰੀਅਸ ਏਜੰਡਾ ਇੰਡੀਅਨ ਸਿਸਟਮ ਦਾ ਕੈਨੇਡਾ, ਅਮਰੀਕਾ, ਯੂਕੇ 'ਚ ਸਿੱਖਾਂ ਨੂੰ ਬਦਨਾਮ ਕਰਨ ਦਾ ਰਿਹਾ
ਜਾਂ ਮੂਵਮੈਂਟ ਨੂੰ ਡੀਰੇਲ ਕਰਨ ਲਈ ਕੈਨੇਡਾ 'ਚ ਤਾਂ ਉਹਨਾਂ ਨੇ ਕਨਿਸ਼ਕਾ ਵਰਗਾ ਕਾਰਾ ਕਰਵਾਇਆ ਜਿਹਦੇ 'ਚ ਬੇਗੁਨਾਹ 329 ਮੁਸਾਫਰਾਂ ਦੀਆਂ ਜਾਨਾਂ ਗਈਆਂ ਕਿ ਇਹੀ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਰਿਪੀਟ ਕੀਤਾ ਜਾਏਗਾ ਇਸ ਕਿਸਮ ਦਾ ਐਂਟਾਈ ਸਿੱਖ ਪ੍ਰੋਪੇਗੈਂਡਾ। ਔਰ ਉਹ ਫਾਰਮਰ ਮੂਵਮੈਂਟ ਦੇ ਵੇਲੇ ਵੀ ਸਾਹਮਣੇ ਦੇਖਣ 'ਚ ਆਇਆ ਕਿ ਔਰ ਕਿਉਂਕਿ ਇਹ ਆਸਟ੍ਰੇਲੀਅਨ ਪੁਲਿਸ ਦੀ ਉਹਨਾਂ ਦੀਆਂ ਡਿਟੈਕਟਿਵ ਏਜੰਸੀਜ਼ ਦੀ ਮੁਸਤੈਦੀ ਸੀ, ਅਲਰਟਨੈਸ ਸੀ ਕਿ ਉਹਨਾਂ ਨੇ ਜਿਹੜੇ ਵਾਇਲੈਂਸ ਕਰਨ ਜਾ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਫੜਿਆ। 2 ਜਿਹੜੇ ਨੇ ਉਹਨਾਂ 'ਚ ਡਿਪੋਰਟ ਹੋਏ ਔਰ ਇਹਨਾਂ ਦਾ ਚਿਹਰਾ ਭੱਦਾ ਚਿਹਰਾ ਨੰਗਾ ਹੋਇਆ ਕਿ ਜਦੋਂ ਆਸਟ੍ਰੇਲੀਆ ਵਿਚਲੀਆਂ ਹਿੰਦੂਤਵੀ ਜਥੇਬੰਦੀਆਂ ਨੇ ਵੀ ਉਹਨੂੰ ਡਿਫੈਂਡ ਕੀਤਾ ਔਰ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਤੇ ਜਦੋਂ ਉਸ ਨੂੰ ਡਿਪੋਰਟ ਕਰਕੇ ਭੇਜਿਆ ਗਿਆ ਉਸ ਹਰਿਆਣਵੀ ਨੂੰ ਤੇ ਦਿੱਲੀ ਤੋਂ ਲੈ ਕੇ ਉਸ ਦੇ ਪਿੰਡ ਤੱਕ ਉਹਨੂੰ ਹੀਰੋਜ਼ ਵੈਲਕਮ ਦਿੱਤੀ। ਸੋ ਇਹਦੇ 'ਚ ਕੋਈ ਜਿਹੜੇ ਅੰਦਰੂਨੀ ਕੰਮ ਕਰਨ ਵਾਲੇ ਵੀਰ ਸੀ ਉਹਨਾਂ ਨੂੰ ਤਾਂ ਪਹਿਲਾਂ ਵੀ ਭੁਲੇਖਾ ਨਹੀਂ ਸੀ, ਲੇਕਿਨ ਆਮ ਲੋਕਾਂ ਨੂੰ ਵੀ ਇਹ ਸਮਝ ਆਈ ਕਿ ਭਾਈ ਇਹ ਕਿਸ ਹੱਦ ਤੱਕ ਜਾ ਕੇ ਸਿੱਖਾਂ ਦਾ ਵਿਰੋਧ ਕਰ ਰਹੇ ਨੇ ਔਰ ਖਾਸ ਤੌਰ ਤੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦਾ ਇਮੇਜ ਖਰਾਬ ਕਰ ਰਹੇ ਨੇ। ਹੁਣ ਜਦੋਂ ਰੈਫਰੈਂਡਮ ਦੀ ਗੱਲ, ਜਿਵੇਂ 29 ਜਨਵਰੀ ਨੂੰ ਮੈਲਬਰਨ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਣਾ ਹੈ, ਉਸ ਤੋਂ ਪਹਿਲਾਂ ਪਿਛਲੇ ਦਿਨਾਂ 'ਚ ਉਹਨਾਂ ਨੇ ਸਿੱਖਸ ਫਾਰ ਜਸਟਿਸ ਵੱਲੋਂ ਕਾਰ ਰੈਲੀ ਕੀਤੀ ਗਈ ਔਰ ਉਸ ਤੋਂ ਠੀਕ ਪਹਿਲਾਂ ਜਿਸ ਅੰਦਾਜ਼ ਦੇ ਵਿੱਚ ਦਾ ਆਸਟ੍ਰੇਲੀਅਨ ਜਿਹੜਾ ਹਾਲਾ ਮੇਨ ਸਟ੍ਰੀਮ ਪੇਪਰ ਹੈ ਉਸ ਦੇ ਵਿੱਚ ਐਂਟਾਈ ਸਿੱਖ ਆਰਟੀਕਲ ਲਵਾਇਆ ਗਿਆ ਔਰ ਉਸ ਦੇ ਰਾਹੀਂ ਪੂਰੀ ਦੀ ਪੂਰੀ ਸਮੁੱਚੀ ਸਿੱਖ ਕੌਮ ਨੂੰ ਵਿਲੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਬਿਲਕੁਲ ਵਨ ਸਾਈਡਡ, ਕੋਈ ਦੂਸਰੀ ਸਾਈਡ ਸੁਣਨ ਦੀ ਲਾਈਨ ਹੀ ਨਹੀਂ ਹੈ, ਜਿਹੜਾ ਬਿਲਕੁਲ ਜਿਵੇਂ ਤੁਸੀਂ ਪੇਡ ਨਿਊਜ਼ ਜਿਹਨੂੰ ਕਿਹਾ ਜਾਂਦਾ ਉਹ ਬਿਲਕੁਲ ਪੇਡ ਆਰਟੀਕਲ। ਔਰ ਫਿਰ ਕੱਲਾ ਇਹੀ ਨਹੀਂ, ਜਿਹੜਾ ਉਹਨਾਂ ਨੇ ਆਪਣਾ ਯੈਲੋ ਜਿਹੜਾ ਜਰਨਲਿਜ਼ਮ ਦਾ ਕੋਈ ਹੋਰ ਇਸ ਕਿਸਮ ਦਾ ਹੀ ਆਸਟ੍ਰੇਲੀਅਨ ਟੁਡੇ ਦੇ ਥੱਲੇ ਜਾਂ ਨਿਊਜ਼ ਦੇ ਥੱਲੇ ਕੋਈ ਹੋਰ ਇਸ ਕਿਸਮ ਦਾ ਚੀਥੜਾ ਜਿਹੜਾ ਉਹ ਉਹਨਾਂ ਨੇ ਉਭਾਰਿਆ ਹੋਇਆ, ਉਹਨੇ ਤੇ ਲਗਾਤਾਰ ਇਹਨੇ ਸੀਰੀਜ਼ ਬਹੁਤ ਸਾਰੇ ਇਸ ਕਿਸਮ ਦੀ ਜਿਹੜੀ ਹੈ ਮਿਸ ਇਨਫੋਰਮੇਸ਼ਨ ਕੈਂਪੇਨ ਕੀਤਾ ਔਰ ਇਸ ਦਾ ਆਸਟ੍ਰੇਲੀਆ ਨੇ ਵੀ, ਕਿਉਂਕਿ ਜਦੋਂ ਉਹਨਾਂ ਨੇ ਇਹ ਇੰਡੀਅਨ ਸਪਾਂਸਰਡ ਆਰਟੀਕਲ ਛਾਪਿਆ ਹੋਏਗਾ ਉਹਨਾਂ ਨੂੰ ਲੱਗਾ ਹੋਏਗਾ ਵੀ 10-15-20 ਹਜ਼ਾਰ ਡਾਲਰ ਜੋ ਮਿਲਦਾ ਲੈ ਲਓ, ਇਹ ਤਾਂ ਜਿਹੜਾ ਉਹਦਾ ਮਾਲਕ ਹੈ ਇਸ ਸਾਰੇ ਦਾ ਆਸਟ੍ਰੇਲੀਅਨ ਦਾ, ਉਹਦਾ ਤੁਸੀਂ ਟਰੈਕ ਰੈਕਡ ਦੇਖੋ, ਉਹ ਤਾਂ ਹਮੇਸ਼ਾ ਹੀ ਉਹਨੇ ਬਹੁਤ ਸਾਰੇ ਅਮਰੀਕਨ ਕਿੰਨੇ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਨਾਲ ਵੀ ਕਰੀਬੀ ਰਿਹਾ ਆਸਟ੍ਰੇਲੀਆ ਦੇ ਵਿੱਚ, ਉਹਨੇ ਕਿਵੇਂ ਸਰਕਾਰਾਂ ਬਣਾਈਆਂ ਡੇਗੀਆਂ। ਸੋ ਇਹ ਮੀਡੀਆ ਇਹ ਕਹਿਣ ਨੂੰ ਕਹੀ ਜਾਈ ਹੈ ਕਿ ਵੀ ਜੀ ਡੈਮੋਕ੍ਰੇਸੀ ਦਾ ਇਹ 4th ਪਿਲਰ ਹੈ ਔਰ ਇੰਡੀਪੈਂਡੈਂਟ ਔਰ ਫਲਾਣਾ, ਇਹ ਸਾਰੇ ਅਲਟੀਮੇਟਲੀ ਵੱਡੇ ਵੱਡੇ ਜਿਹੜੇ ਮੀਡੀਆ ਹਾਊਸਿਸ ਨੇ ਜਿਹੜੇ ਇਹਨਾਂ ਨੂੰ ਓਨ ਕਰਦੇ ਨੇ, ਉਹਨਾਂ ਦੀਆਂ ਆਪਣੀਆਂ ਪੋਲੀਟੀਕਲ ਲਾਇਲਟੀਜ਼ ਨੇ ਔਰ ਉਸ ਦੇ ਰਾਹੀਂ ਉਹ ਇਸ ਨੂੰ ਹਥਿਆਰ ਦੇ ਤੌਰ ਤੇ ਇਸਤੇਮਾਲ ਕਰਦੇ ਨੇ। ਔਰ ਕਿਉਂਕਿ ਜਦੋਂ ਦਾ ਆਸਟ੍ਰੇਲੀਆ ਕੁਆਡ ਦਾ ਹਿੱਸਾ ਬਣਿਆ, ਚਾਈਨਾ ਦੇ ਨਾਲ ਹੌਸਟਿਲਿਟੀ ਹੋਰ ਵਧੀ, ਟੂਵਰਡਸ ਇੰਡੀਆ ਵੀ ਝੁਕਾਅ ਹੋਇਆ ਔਰ ਜਿਹੜੀ ਪ੍ਰੀਵੀਅਸ ਹਕੂਮਤ ਆਸਟ੍ਰੇਲੀਆ ਦੇ ਵਿੱਚ ਸੀ ਉਹ ਤਾਂ ਬਿਲਕੁਲ ਹੀ ਉਹਨਾਂ ਦਾ ਆਪਣਾ ਇੰਟਰਸਟ, ਯੂਰੇਨੀਅਮ ਦਾ ਸੌਦਾ ਵੀ ਇੰਡੀਆ ਦੇ ਨਾਲ ਉਹਨਾਂ ਦਾ ਪੁਰਾਣਾ ਰਿਹਾ ਔਰ ਜਦੋਂ ਚਾਈਨਾ ਤੋਂ ਡਿਸਟੈਂਸ ਹੋਣਾ ਸ਼ੁਰੂ ਹੋਇਆ ਤੇ ਉਹਨਾਂ ਨੂੰ ਲੱਗਾ ਕਿ ਭਾਈ ਸਾਡੀ ਮਾਰਕੀਟ ਦੂਸਰੀ ਇੰਡੀਆ ਬਣ ਸਕਦੀ ਹੈ ਔਰ ਉਹਨਾਂ ਦੇ ਨਾਲ ਜਿਹੜਾ ਜ਼ਾਹਰ ਹੈ ਵੀ ਇੰਡੀਅਨ ਗਵਰਨਮੈਂਟ ਨੇ ਆਪਣੇ ਇਨਫਲੂਐਂਸ ਨੂੰ ਇਸਤੇਮਾਲ ਕੀਤਾ ਔਰ ਇਸ ਸਾਰੇ ਪੀਰੀਅਡ 'ਚ ਇਸ ਗੱਲ ਨੂੰ ਦੇਖਣ ਦੇ ਲਈ ਕਿ ਭਾਈ ਕਿਵੇਂ ਅਸੀਂ ਸਿੱਖਾਂ ਨੂੰ ਫਰਦਰ ਜਿਹੜੇ ਆਜ਼ਾਦੀ ਪਸੰਦ ਸਿੱਖ ਨੇ ਆਈਸੋਲੇਟ ਕਰ ਸਕਦੇ ਹਾਂ। ਇੰਡੀਆ ਨੇ ਉਹੀ ਸਿੱਖੀ ਨਾਵਾਂ ਵਾਲੇ ਜਾਂ ਸਿੱਖੀ ਬੈਕਗਰਾਊਂਡ ਵਾਲੇ ਲਿਆ ਕੇ ਕੌਂਸਲ ਜਨਰਲ ਵੀ ਬਿਠਾਏ। ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜੇ ਫਸਟ ਵਰਲਡ ਵਾਰ ਦੇ ਵਿੱਚ ਗੈਲੀਪੋਲੀ ਦੀ ਜੰਗ 'ਚ ਸਿੱਖ ਫੌਜੀਆਂ ਔਰ ਆਸਟ੍ਰੇਲੀਅਨ ਫੌਜੀਆਂ ਦਾ ਸਾਂਝੇ ਡੁੱਲੇ ਖੂਨ ਦੀ ਬਦੌਲਤ ਇਹ ਲਗਭਗ 100 ਸਾਲ ਬਾਅਦ ਆਸਟ੍ਰੇਲੀਆ ਇਹ ਫੈਸਲਾ ਲੈਂਦਾ ਕਿ ਉਹਨਾਂ ਨੇ ਇੱਕ ਸਿੱਖ ਪਲਾਟੂਨ ਵੀ ਬਣਾਉਣੀ ਹੈ ਆਪਣੀ ਉਸ ਬ੍ਰਿਗੇਡ ਦੇ ਵਿੱਚ, ਤੇ ਕਿਵੇਂ ਇੰਡੀਅਨ ਕੌਂਸੂਲੇਟ ਔਰ ਦੂਜੇ ਉਹਨਾਂ ਦਿਨਾਂ 'ਚ ਹੀ ਗੁਰਦੁਆਰਿਆਂ ਦੇ ਆਪਣੇ ਟ੍ਰਿਪ ਰੱਖ ਕੇ ਉਹਨੂੰ ਟੇਕ ਓਵਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਵੇਂ ਉਹ ਸਾਰਾ ਉਹਨਾਂ ਨੇ ਜਿਹੜਾ ਉਹਨਾਂ ਦੀ ਸਰਪ੍ਰਸਤੀ ਥੱਲੇ ਹੋ ਰਿਹਾ ਹੋਵੇ। ਹੁਣ ਜਿਉਂ ਹੀ ਇਹ ਜਿਹੜਾ ਐਂਟਾਈ ਸਿੱਖ ਨੈਫੀਰੀਅਸ ਏਜੰਡਾ ਅਨਲੀਸ਼ ਕੀਤਾ, ਮੈਂ ਮੁਬਾਰਕਬਾਦ ਦਿੰਦਾ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਔਰ ਖ਼ਾਸ ਤੌਰ ਤੇ ਉਹ ਸੂਝਵਾਨ ਸਾਡੇ ਇੰਟੈਲੈਕਚੁਅਲ ਵੀਰ ਜਿਹੜੇ ਬਿਹਾਈਂਡ ਦਾ ਕਰਟਨ ਕੰਮ ਕਰਦੇ ਨੇ, ਉਹਨਾਂ ਨੂੰ ਕੋਈ
फोटो कल्चर नहीं है। उन्हों का है कि कोई नहीं, गुरुद्वारा कमेटियां और जथेबंदियां ही क्रैडिट लैन, पर पंथ की चढ़ती कला होए। और जिस सुचੱਜੇ ढंग दे नाल ये जिहड़ा इन्हां दा वार सी, जिन्हों अंग्रेजी टू टर्न द टेबल्स कहंदे ने, हुंदा यही है कि भी तुसीं आए तो सी कि भाई तुसीं सिखां नूं बदनाम करना है, पर इस मोमेंट नूं सिख संगतां ने सांभिया। फौरन तौर दे उत्ते गुरुद्वारा कमेटियां ने भी और सिख ऑर्गेनाइजेशनस ने भी काउंटर किया। उन्होंने पोलीटिकल अड अड जिहड़ियां धिरां ने उन्हां दे MPs तक, लोकल ओपीनियन मेकरस तक पहुँच की। और क्योंकि कम बोलता है, जिन्हों असीं पंजाबी च कहना होए, जदों बुश फायरस हुंदियां ने आस्ट्रेलिया च, सिख वॉलंटियर अगे आंदे ने और आस्ट्रेलिया भर दे विच उन्हां नूं दी पछाण बनदी है। फिर असीं फ्लड्स आस्ट्रेलिया दे विच आए और सब तो बाद कोविड-19 दे चलदे हैं जिवें सिख अगे सेवा दे विच नितरे। सो ये सारा ह्यूमैनिटेरियन काम जिहड़ा अड अड जथेबंदियां ने कीता होया सी, उस दा नतीजा सी कि ये जिहड़ा जिवें टर्बन्स फॉर आस्ट्रेलिया जथेबंदी, जिसनूं भी उस एक होर आर्टिकल राहीं लबेड़िया गया, यूनाइटेड सिक्स जिन्हां ने ह्यूमैनिटेरियन काम किया। सो ये इन्ना क दबाव बनया कि जदों पोलीटिकली इस लैवल ते और असीं लगातारता नाल उन्हां लैटर्स नूं शेयर करते रहे हैं जिहड़े लॉ मेकरस ने और प्रोमीनेंट लोगों ने दिते। और साडे तक अज एक होर लैटर पहुंचे डॉक्टर एनी एली MP ने, फैडरल मैंबर फॉर कोवन। उन्होंने 20 दिसंबर की डेट लाइन का लैटर है और उन्होंने अपने लैटर हैड के उत्ते ये कह टू द सिख कम्युनिटी एड्रैस किया। द ऑस्ट्रेलियन पब्लिश्ड एन आर्टिकल रिगार्डिंग द सिख कम्युनिटी। I am personally disappointed with the contents of this article as it misrepresented the Sikh community in Australia। कि भाई इन्हें छापिया आर्टिकल, मैं बिल्कुल इस तो निराश है क्योंकि ये सिख कम्युनिटी जिहड़ी आस्ट्रेलिया दी है उस दे खिलाफ बेतुका ये लिखत है। Australia values diversity and inclusion, respects the right of individuals to engage in peaceful protest and supports the non-violent expression of views and beliefs। कि आस्ट्रेलिया एक विभिन्नता वाला मुल्क है और जिहड़े रहन वाले ने आस्ट्रेलिया दे जिहड़े इत्थों दे इंडिविजुअल्स ने, असीं उन्हां दा ये हक है कि वो अमनमई तरीके नाल प्रोटेस्ट कर सकते हैं और अहिंसक तरीके नाल वो अपने विचारां दा इजहार कर सकते हैं, अपने फेथ दा इजहार कर सकते हैं। फ्रीडम ऑफ एक्सप्रैशन इज़ फंडामेंटल इन ओपन एंड डेमोक्रेटिक सोसाइटीज़ कि जड़ियाँ सोसाइटीज़ खुलियां लोकतंत्र जमहूरीयत यकीन रखदियां ने, उहदे च विचारां दे प्रगटावे दी आज़ादी मुढ़ला हक है। क्योंकि ये जड़ा सारा इंडियन गवर्नमेंट ने द आस्ट्रेलियन राहीं और अपने चीथड़े राहीं जो माहौल सिरजण की कोशिश की, वो पीसफुल तरीके नाल हो रहे खालिस्तान दे रेफरेंडम नूं जिहड़ा वो दहशतगर्दी दे ब्रश नाल पेंट करने की कोशिश की गई और आस्ट्रेलियन लोगों को इनसिक्योर करने की कोशिश की गई कि भाई दहशतगर्दी तो तुहाडियां बरूहां ते आ गई है। और इस सारे दे नाल नाल उन्होंने समुची सिख कौम नूं ही उस खाते दे विच रख के बदनाम करने की कोशिश की। और फिर इस बीबी डॉक्टर एनी एलाई ने लिखा द सिख डायस्पोरा are valued and important contributors to our society as they have been at the forefront of charitable and humanitarian efforts across the country such as Black Summer, bush fires and NSW floods। असी ऑलरेडी जिक्र किया है। उन्होंने कहा कि भाई ये जिहड़ी सिखां ने बहुत वड्डा साडी सोसाइटी च कंट्रीब्यूट किया है, हमेशा अगे अगे रहे ने इंसानी कॉज, चैरिटेबल कॉज जिवें ब्लैक समर, बुश फायर्स और ये जिहड़े ने फ्लड्स आए ने जदों। आई कैन अश्योर यू दैट दिस आर्टिकल डज नॉट रिफ्लेक्ट द गवर्नमेंट्स पोजीशन एंड सर्टनली नॉट माइन as I have had a long standing relationship with the Sikh community in my electorate। कि मैं अपने हल्के च मेरा लंबा रिश्ता है सिखां दे नाल। मैं ये तुहानूं जिहड़ा यकीन दहानी करवांदे हैं कि ना तो ये साडी गवर्नमेंट दी जिहड़ी है पोजीशन नूं रिप्रजेंट करदा, क्योंकि बीबी
ਰੂਲਿੰਗ ਗਵਰਨਮੈਂਟ ਦਾ ਹਿੱਸਾ ਹੈ ਤੇ ਨਾ ਹੀ ਇਹ ਮੇਰੇ ਜਿਹੜਾ ਵਿਚਾਰਾਂ ਦਾ ਪ੍ਰਗਟਾਵਾ ਹੈ। Though through my years as member for Coven, I have seen them live their values based on fairness, honesty and harmony। ਕਿ ਮੈਂ ਇੱਕ ਮੈਂਬਰ ਦੇ ਨਾਤੇ MP ਦੇ ਨਾਤੇ ਸਿੱਖਾਂ ਦੇ ਨਾਲ ਵਿਚਰੀ ਹਾਂ ਤੇ ਮੈਂ ਦੇਖਿਆ ਕਿ ਕਿਵੇਂ ਸਿੱਖ ਫੇਅਰ ਨੇ, ਉਹਨਾਂ ਦਾ ਬਿਹੇਵੀਅਰ ਇਮਾਨਦਾਰ ਨੇ ਔਰ ਸਦਭਾਵਨਾ ਯਕੀਨ ਕਰਦੇ ਨੇ। ਆਈ ਥੈਂਕ ਯੂ ਫॉर योर ਨੋਬਲ ਕੰਟਰੀਬਿਊਸ਼ਨ ਟੂ ਆਵਰ ਸੋਸਾਇਟੀ। ਇਹ ਬਹੁਤ ਸਟਰੋਂਗ ਮੈਂ ਸਮਝਦਾ ਮੈਂ ਐਂਡੋਰਸਮੈਂਟ ਹੈ ਔਰ ਸ਼ਾਇਦ ਇਸ ਸਾਰੇ ਪ੍ਰੈਸ਼ਰ ਦਾ ਹੀ ਨਤੀਜਾ ਹੈ ਕਿ ਈਵਨ ਦਾ ਆਸਟ੍ਰੇਲੀਅਨ ਨੂੰ ਵੀ ਮਜਬੂਰ ਹੋਣਾ ਪਿਆ। ਉਹਨਾਂ ਨੇ ਇੱਕ ਜਿਹੜਾ ਆਰਟੀਕਲ ਜਿਹੜਾ ਆਲਮੋਸਟ ਇਸ ਹੈਡਿੰਗ ਦੇ ਥੱਲੇ ਸਿੱਖ ਲੀਡਰਸ ਡਿਫੈਂਡ ਪੀਸਫੁਲ ਸੈਪਰੇਟਿਸਟ ਵੋਟ ਔਰ ਉਹਦੇ 'ਚ ਪਿਕਚਰਸ ਵੀ ਨੇ ਜਿਵੇਂ ਅਮਰ ਸਿੰਘ ਜਿਹੜੇ ਫਾਊਂਡਰ ਨੇ ਟਰਬਨਸ ਫਾਰ ਆਸਟ੍ਰੇਲੀਆ ਉਹਨਾਂ ਦੇ ਔਰ ਬਾਕੀਆਂ ਦੀ ਕੋਟ ਹੈ ਅੱਡ ਫਿਰ ਇੱਕ ਪਿਕਚਰ ਖਾਲਿਸਤਾਨ ਸਪੋਰਟਰਸ ਵੇਵਡ ਫਲੈਗਸ ਐਟ ਸਿੱਖ ਕਮਿਊਨਿਟੀਜ਼ ਹਿਊਮੈਨਿਟੀ ਵਾਕ ਇਨ ਮੈਲਬਰਨ ਉਹ ਵੀ ਇੱਕ ਪਿਕਚਰ ਹੈ ਔਰ ਬਾਕੀ ਅੱਡ ਜਿਹੜੇ ਨੇ ਉਹਨਾਂ ਸਿੱਖਾਂ ਨੂੰ ਕੋਟ ਵੀ ਕੀਤਾ ਹੋਇਆ ਔਰ ਜਿਹੜਾ ਇਹ ਦੱਸਦਾ ਹੈ ਕਿ ਭਾਈ ਸਿੱਖ ਜਿਹੜੇ ਨੇ ਪੀਸਫੁਲ ਤਰੀਕੇ ਨਾਲ ਆਪਣਾ ਇਹ ਹੱਕ ਜਿਤਾ ਰਹੇ ਨੇ ਜਿਹੜਾ ਔਰ ਹੈਡਲਾਈਨ ਹੀ ਦੱਸਦੀ ਹੈ ਕਿ ਪੀਸਫੁਲ ਸੈਪਰੇਟ ਵੋਟ ਦੇ ਦੁਆਲੇ ਇਸ ਆਰਟੀਕਲ ਨੂੰ ਘੁਮਾਇਆ। ਇਹ ਦਾ ਆਸਟ੍ਰੇਲੀਅਨ ਵੱਲੋਂ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਹੈ ਪਰ ਮੈਂ ਸਮਝਦਾ ਕਿ ਜੇ ਇੰਨਾ ਸਟਰੋਂਗ ਸਟੈਂਡ ਸਿੱਖ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਔਰ ਪੂਰਾ ਇਸ ਲੈਵਲ ਦੀ ਲੌਬੀ ਨਾ ਹੁੰਦੀ ਤੇ ਫਿਰ ਇਹ ਇਸ ਕਿਸਮ ਦਾ ਜਿਹੜਾ ਹੈ ਉਹ ਆਸਟ੍ਰੇਲੀਅਨ ਵੱਲੋਂ ਜਵਾਬ ਨਾ ਹੁੰਦਾ। ਹਾਲਾਂਕਿ ਇਹਨਾਂ ਦੇ ਡੈਮੇਜ ਪੋਟੈਂਸ਼ੀਅਲ ਨੂੰ ਇੰਡੀਅਨ ਸਿਸਟਮ ਦੇ ਸਾਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਉਹ ਗਿਵ ਅਪ ਕਰਨ ਵਾਲੇ ਨਹੀਂ ਨੇ ਪਰ ਘੱਟੋ ਘੱਟ ਇਹ ਜਿਹੜੀ ਇਹਨਾਂ ਨੇ ਜੰਗ ਛੇੜੀ ਹੈ ਸਿੱਖਾਂ ਦੇ ਖਿਲਾਫ ਇਸ ਦੇ ਵਿੱਚ ਜਿਹੜਾ ਪਹਿਲਾ ਬਾਊਟ ਹੈ ਉਹਦੇ 'ਚ ਅਸੀਂ ਇਹਨਾਂ ਨੂੰ ਬਲੱਡੀ ਨੋਜ਼ ਦਿੱਤਾ ਹੈ। ਇਹਨਾਂ ਦੇ ਨੱਕ 'ਚੋਂ ਖੂਨ ਵਗਾਇਆ ਔਰ ਇਹਨਾਂ ਦੇ ਉੱਤੇ ਜਿਹੜਾ ਹੈ ਉਹ ਟੇਬਲ ਟਰਨ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਖ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਓਪੋਜੀਸ਼ਨ ਪਾਰਟੀਆਂ ਵੱਲੋਂ ਭਾਰਤੀ ਪਾਰਲੀਮੈਂਟ ਵਿੱਚ ਮੋਦੀ ਸਰਕਾਰ ਦੀ ਚੀਨ ਪ੍ਰਤੀ ਨੀਤੀ ਦਾ ਖੂਬ ਮਜ਼ਾਕ ਜਿਹੜਾ ਉਹ ਉਡਾਇਆ ਜਾ ਰਿਹਾ ਹੈ। ਸੋ ਇੱਕ ਨੇਤਾ ਨੇ ਪਾਰਲੀਮੈਂਟ ਵਿੱਚ ਪੁੱਛਿਆ ਕਿ ਕਿਸਾਨਾਂ ਸਾਹਮਣੇ ਵਿਖਾਇਆ ਜਾਣ ਵਾਲਾ ਮੋਦੀ ਦਾ 56 ਇੰਚ ਸੀਨਾ ਚੀਨ ਸਾਹਮਣੇ 0.56 ਕਿਵੇਂ ਬਣ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਿਹੜੇ ਸਾਡੇ ਵੀਰ ਲਾਈਵ ਚੈਟ ਤੇ ਔਰ ਫੇਸਬੁੱਕ ਤੇ ਲਾਈਵ ਵਾਚ ਕਰਦੇ ਨੇ, ਕਮੈਂਟ ਵੀ ਕਰਦੇ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਜਗਸੀਰ ਸਿੰਘ ਸਿੱਧੂ, ਜ਼ੁਬੇਰ ਯਾਕੂਬ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਔਰ UK ਮੀਡੀਆ ਇੰਗਲੈਂਡ ਜਿਹੜੇ ਨਾ ਸਿਰਫ ਆਪ ਲਾਈਵ ਦੇਖਦੇ ਨੇ
ਉਹ ਅੱਗੋਂ ਵੀ WhatsApp ਗਰੁੱਪਸ ਦੇ ਵਿੱਚ ਔਰ ਦੂਸਰੇ ਇਸ ਨੂੰ ਫਾਰਵਰਡ ਕਰ ਦਿੰਦੇ ਨੇ ਅੱਛਾ ਔਰ ਉਹਨਾਂ ਵੱਲੋਂ ਸਲਾਨਾ ਦੇ ਅਲਫਾਜ਼ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਸੱਚ ਹੱਕ ਇਨਸਾਫ ਦੀ ਆਵਾਜ਼ ਨੂੰ ਬੁਲੰਦ ਰੱਖੀਏ। ਉਸ ਦੇ ਲਈ ਚੈਲੰਜਸ ਵੀ ਨੇ ਸਾਡੇ ਸਾਹਮਣੇ, ਪਰ ਜਦੋਂ ਸਾਡੇ ਵੀਰ ਸਾਡੀਆਂ ਭੈਣਾਂ ਸਾਡੇ ਨਾਲ ਇਤਫਾਕ ਕਰਦੀਆਂ ਨੇ ਜਾਂ ਸਾਡੇ ਲਈ ਹੌਸਲਾ ਵਧਾਊ ਲਫ਼ਜ਼ ਕਹਿੰਦੇ ਨੇ ਤੇ ਸਾਨੂੰ ਵੀ ਹੌਸਲਾ ਹੁੰਦਾ ਹੈ ਕਿ ਜੋ ਅਸੀਂ ਕਰ ਰਹੇ ਹਾਂ ਉਹ ਜ਼ਰੂਰ ਕੁਛ ਨਾ ਕੁਛ ਜਿਹੜਾ ਹੈ ਉਹ ਕਿਤੇ ਨਾ ਕਿਤੇ ਲਾਈਵ ਹੁੰਦਾ ਹੈ। ਚਾਈਨਾ, ਕੱਲ ਵੀ ਸਾਡੇ ਇੱਕ ਵੀਰ ਨੇ ਲਿਖਿਆ ਸੀ ਕਿ ਵੀ ਇਹ ਜਿਹੜਾ ਚਾਈਨਾ ਨੇ ਜੁੱਤੀਆਂ ਮਾਰੀਆਂ ਨੇ ਇਹਨਾਂ ਨੂੰ ਲੇਟੈਸਟ 7 ਔਰ 8 ਦਸੰਬਰ ਦੀ ਰਾਤ ਨੂੰ ਜਿਸ ਖਬਰ ਨੂੰ ਇਹ ਪੀ ਗਏ ਸੀ ਵੀ ਇਸ ਬਾਰੇ ਹੋਰ ਵੀ ਗੱਲ ਕਰੋ। ਔਰ ਕੁਦਰਤੀ ਅੱਜ ਸਾਡੇ ਮਿੱਤਰ ਯਵਾਰ ਸ਼ਾਹ ਸਾਹਿਬ ਨੇ ਵੀ ਸਾਨੂੰ ਪ੍ਰਵੀਨ ਸਾਨੀ ਜਿਹੜਾ ਮਿਲਟਰੀ ਐਕਸਪਰਟ ਹੈ, ਖੁਦ ਇੰਡੀਅਨ ਆਰਮੀ ਆਫਿਸਰ ਰਿਹਾ, ਉਸ ਦੀ ਇੱਕ ਵੀਡੀਓ ਵੀ ਭੇਜੀ ਜਿਹਦੇ ਵਿੱਚ ਕਿ ਉਹਨੇ ਇਹ ਜਿਹੜਾ ਲੇਟੈਸਟ ਖਾਸ ਤੌਰ ਤੇ ਤਵਾਂਗ ਦੇ ਵਿੱਚ ਅਰੁਣਾਚਲ 'ਚ ਜਿਹੜਾ ਵਾਕਿਆ ਹੋਇਆ ਇਸ ਦੇ ਉੱਤੇ ਉਸਨੇ ਬੜਾ ਉਹਦਾ ਓਬਜੈਕਟਿਵ ਐਨਾਲਿਸਿਸ ਸੀ ਕਿ ਚਾਈਨਾ ਜਿਹੜਾ ਹੈ ਉਹ ਤੁਹਾਨੂੰ ਵਾਰਨ ਕਰ ਰਿਹਾ ਬਾਰ-ਬਾਰ ਔਰ ਇਸ ਸਾਰੇ ਦੀਆਂ ਕੀ ਇੰਪਲੀਕੇਸ਼ਨਸ ਨੇ ਔਰ ਭਾਰਤ ਜਿਹੜਾ ਉਹ ਇਹ ਨਾ ਸਮਝੇ ਕਿ ਵੀ ਕਿਉਂਕਿ ਉੱਥੇ ਉਹਨਾਂ ਨੇ ਫੌਜ ਦੀ ਗਿਣਤੀ ਵਧਾ ਦਿੱਤੀ ਹੈ ਔਰ ਉਹ ਸਮਝਣਗੇ ਜੀ ਅਸੀਂ ਔਰ ਉਹਨਾਂ ਦੇ ਆਫੀਸਰ ਸਮਝਦੇ ਨੇ ਕਿ ਜੀ ਨਾਓ 62 ਵੋਂਟ ਬੀ ਰਿਪੀਟਡ। ਪਰ ਜਿਵੇਂ ਪ੍ਰਵੀਨ ਸਾਨੀ ਨੇ ਕਿਹਾ ਵੀ ਗੱਲ ਇਹ ਨਹੀਂ ਹੈ, ਇਹ ਇੱਕ ਥੀਏਟਰ ਆਫ ਵਾਰ ਨਹੀਂ ਹੋਏਗਾ ਕਿ ਵੀ ਤੁਸੀਂ ਆਮੋ ਸਾਹਮਣੇ ਵਾਲਾ ਹੈ। ਔਰ ਉਹਨੇ ਕਿਹਾ ਕਿ ਵੀ ਆ ਜਿਹੜਾ ਆਲ ਇੰਡੀਆ ਇੰਸਟੀਚਿਊਟ ਦਿੱਲੀ ਦੇ ਵਿੱਚ ਸਾਰਾ ਉਹਨਾਂ ਦਾ ਜਾਮ ਕਰ ਦਿੱਤਾ ਸਿਸਟਮ। ਉਸ ਤੋਂ ਪਹਿਲਾਂ ਬੰਬੇ 'ਚ ਈਵਨ ਸਪਲਾਈ ਲਾਈਨ ਇਲੈਕਟ੍ਰਿਕ ਸਪਲਾਈ ਔਰ ਦੂਸਰੀ ਸੀ ਕਿ ਚਾਈਨਾ ਦੇ ਕੋਲ ਤੇ ਉਹ ਮਲਟੀਪਲ ਲੈਵਲ ਦੇ ਉੱਤੇ ਦੇਖ ਰਿਹਾ ਉਹ ਇੰਡੀਆ ਨੂੰ ਵਾਰ ਨਹੀਂ ਕਰ ਰਿਹਾ। ਔਰ ਜੇ ਇਹਨਾਂ ਨੇ ਉਸ ਕਿਸਮ ਦੀ ਇੱਕ ਵਨ ਸਾਈਡਡ ਅਪਰੋਚ ਰੱਖੀ ਤੇ ਉਹਦੇ ਫਿਰ ਕਨਸੀਕੁਐਂਸਿਸ ਜਿਹੜੇ ਨੇ ਭੁਗਤਣੇ ਪੈਣਗੇ। ਔਰ ਹੁਣ ਇਹ ਨਹੀਂ ਹੈ ਕਿ ਵੀ ਅਸੀਂ ਇੱਥੇ ਬੈਠੇ ਹੀ ਇੰਡੀਆ ਨੂੰ ਰਿਡੀਕਿਊਲ ਕਰਦੇ ਹਾਂ ਜਾਂ ਮੋਦੀ ਨੂੰ ਰਿਡੀਕਿਊਲ ਕਰਦੇ ਹਾਂ। ਜਦੋਂ ਅਸੀਂ ਪਾਰਲੀਮੈਂਟ ਦੇ ਹਵਾਲੇ ਨਾਲ ਦੇਖਦੇ ਹਾਂ ਕਿਉਂਕਿ ਸੈਸ਼ਨ ਚੱਲ ਰਿਹਾ ਹੁਣ ਇਹਨਾਂ ਦਾ ਲੀਡਰ ਆਮ ਆਦਮੀ ਪਾਰਟੀ ਇਹ ਇਹਨਾਂ ਦੀ ਆਪਣੀ ਬੀ ਟੀਮ ਸੀ ਟੀਮਾਂ ਨੇ ਉਹ ਜਿਹੜਾ ਇਹ ਜਿਹੜੇ ਲਫ਼ਜ਼ ਤੁਸੀਂ ਕਹੇ ਕਿ ਭਾਈ ਜਿਹੜਾ 56 ਇੰਚ ਦੀ ਛਾਤੀ ਸੀਨੇ ਵਾਲਾ ਜਿਹੜਾ ਹੈ ਚੀਨ ਦੇ ਸਾਹਮਣੇ 0.56 ਹੋ ਜਾਂਦਾ ਹੈ। ਮੇਰੇ ਅਲਫਾਜ਼ ਨਹੀਂ ਨੇ, ਇਹ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਹੇ ਔਰ ਇਹ ਹੈਡਲਾਈਨ ਉਹਨਾਂ ਦੀ ਜਿਹੜੀ ਹੈ PTI ਦੀ ਨਿਊਜ਼ ਨੇ ਲਾਇਆ ਹੋਇਆ, ਪ੍ਰੈਸ ਟਰਸਟ ਆਫ ਇੰਡੀਆ ਨੇ। ਗਵਰਨਮੈਂਟ ਸ਼ੋਜ਼ 56 ਇੰਚ ਚੈਸਟ ਟੂ ਫਾਰਮਰਸ but it becomes 0.56 inches before China. AAP leader Sanjay Singh or AAP and several other opposition parties including the Congress stage protest demanding a discussion on India-China border tension. ਉਹ ਕਹਿੰਦੇ ਨੇ ਔਰ ਇੱਕ ਨੇ ਕਿਹਾ ਉਹਦੇ ਚ ਉਹਨੇ ਕਿਹਾ ਕਿ ਵੀ ਹਾਲਾਂ 62 ਦੇ ਵਿੱਚ ਜਦੋਂ ਗੋ ਫਾਰਵਰਡ ਪਾਲਿਸੀ ਨਹਿਰੂ ਨੇ ਅਪਣਾਈ ਔਰ ਚਾਈਨਾ ਨੇ ਕੁੱਟ ਚਾੜੀ 38,000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੇ ਖੋਈ ਅਕਸਾਈ ਚਿਨ ਵਾਲੇ ਏਰੀਆ 'ਚ ਔਰ ਉਦੋਂ ਪਾਰਲੀਮੈਂਟ 'ਚ ਇਹ ਕਿਹਾ ਗਿਆ ਕਿ ਵੀ ਇਸ ਬਾਰੇ ਓਪਨ ਡਿਸਕਸ਼ਨ ਨਾ ਕੀਤੀ ਜਾਏ, ਕਲੋਜ਼ ਡੋਰ ਹੋਏ। ਔਰ ਨਹਿਰੂ ਜਿਹੜਾ ਐਟ ਦਾ ਰਿਸੀਵਿੰਗ ਐਂਡ ਸੀ ਕਿ ਵੀ ਤੇਰੀਆਂ ਨੀਤੀਆਂ ਨੇ ਮਰਵਾ ਦਿੱਤਾ, ਉਹਨੇ ਕਿਹਾ ਵੀ ਨਹੀਂ ਇਹ ਡੈਮੋਕ੍ਰੇਸੀ ਹੈ, ਕੰਟਰੀ ਦੀ ਸਿਕਿਉਰਿਟੀ ਦਾ ਸਵਾਲ ਹੈ ਔਰ ਇਹ ਓਪਨ ਡਿਸਕਸ਼ਨ ਹੋਣੀ ਚਾਹੀਦੀ। ਉਹਦੇ 'ਚ ਬਹੁਤ ਕ੍ਰਿਟਿਸਿਜ਼ਮ ਹੋਇਆ ਔਰ ਮੈਂ ਦੇਖਦਾ ਕਿ ਉਸੇ ਹੀ ਡਿਬੇਟ ਦੇ ਵਿੱਚ ਸਰ ਕਪੂਰ ਸਿੰਘ ਜਿਹੜੇ ਉਦੋਂ 62 ਦੇ ਵਿੱਚ ਕਿਉਂਕਿ ਨਵੰਬਰ 'ਚ ਵਾਰ ਹੋਈ ਚਾਈਨਾ ਦੇ ਨਾਲ ਔਰ 62 ਦੇ ਵਿੱਚ ਹੀ ਅਜੇ 3-4 ਮਹੀਨੇ ਪਹਿਲਾਂ ਹੀ ਜਿਹੜੀਆਂ 5-6 ਮਹੀਨੇ ਪਹਿਲਾਂ ਚੋਣਾਂ ਹੋਈਆਂ ਸੀ ਉਹਦੇ ਸਰ ਕਪੂਰ ਸਿੰਘ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਬਣੇ ਸੀ ਸੁਤੰਤਰ ਪਾਰਟੀ ਦੀ ਟਿਕਟ ਤੇ ਔਰ ਉਹਨਾਂ ਨੇ ਫਿਰ ਜੋ ਨਹਿਰੂ ਦੀ ਕਲਾਸ ਲਈ ਪਾਰਲੀਮੈਂਟ 'ਚ ਖਲੋ ਕੇ ਟ੍ਰਾਈਪਾਰਟਾਈਟ ਟ੍ਰੀਟੀ ਦਾ ਜ਼ਿਕਰ ਕੀਤਾ ਜਿਹੜੀ ਸਰਕਾਰੇ ਖਾਲਸਾ ਜੀਓ ਐਂਪਰਰ ਆਫ ਚਾਈਨਾ ਔਰ ਲਾਮਾ ਆਫ ਤਿੱਬਤ ਦੇ ਵਿਚਾਲੇ ਹੋਈ ਸੀ ਕਿ ਜਿਹਦੇ 'ਚ ਤਿੱਬਤ ਨੂੰ ਐਜ਼ ਏ ਬਫਰ ਸਟੇਟ ਮੰਨਿਆ ਗਿਆ ਸੀ। ਉਸ ਤੇ ਉਹਨਾਂ ਨੇ ਕਿਹਾ ਕਿ ਵੀ ਤੂੰ ਜਦੋਂ 50s ਦੇ ਵਿੱਚ ਤਿੱਬਤ ਦੇ ਉੱਤੇ ਸਾਲਮ ਹੱਕ ਮੰਨ ਲਿਆ ਚਾਈਨਾ ਦਾ ਕਿਉਂਕਿ 50s 'ਚ ਹੀ ਮੰਨ ਲਿਆ ਸੀ ਔਰ ਉਦੋਂ ਤੂੰ ਇਹ ਸਰੈਂਡਰ ਕੀਤਾ ਔਰ ਅੱਜ ਪੋਜੀਸ਼ਨ ਇਹ ਹੈ ਕਿ 38,000 ਸਕੁਅਰ ਕਿਲੋਮੀਟਰ ਟੈਰੀਟਰੀ ਤੁਸੀਂ ਜਿਹੜਾ ਉਹ ਉਹਨਾਂ ਦੇ ਹਵਾਲੇ ਕਰਨ ਦੀ ਗੱਲ ਕਰ ਰਹੇ ਹੋ। ਸੋ ਲੇਕਿਨ ਇਹ ਉਹਦੇ ਕ੍ਰੈਡਿਟ 'ਚ ਆਉਂਦਾ ਹੈ ਨਹਿਰੂ ਦੇ ਔਰ ਇਹ ਪਾਰਲੀਮੈਂਟ 'ਚ ਕਿਹਾ ਗਿਆ ਕਿ ਉਦੋਂ ਇੰਨਾ ਲੂਜ਼ਿੰਗ ਐਂਡ ਤੇ ਹੁੰਦਿਆਂ ਵੀ ਜਿਹੜਾ ਉਹ ਓਪਨ ਡਿਸਕਸ਼ਨ ਹੋਈ
ਤੇ ਹੁਣ ਤੁਹਾਨੂੰ ਕਿਹੜੀ ਬਿਮਾਰੀ ਪਈ ਹੋਈ ਹੈ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਅਸੀਂ ਯੂਨੀਲੈਟਰਲੀ ਚੇਂਜ ਨਹੀਂ ਕਰਨ ਦਿਆਂਗੇ LAC, ਤੁਸੀਂ ਕਹਿੰਦੇ ਹੋ ਜੀ ਸਾਡੇ ਬਹਾਦਰ ਸਿਪਾਹੀਆਂ ਨੇ ਇਹ ਕੀਤਾ, ਨਾਲ ਦੀ ਨਾਲ ਕਹਿ ਰਹੇ ਹੋ ਜੀ ਇਹ ਪਿਟਾਈ ਲਫ਼ਜ਼ ਨਾ ਇਸਤੇਮਾਲ ਕਰੋ, ਔਰ ਤੁਸੀਂ ਨਾਂ ਵੀ ਲੈਣ ਨੂੰ ਤਿਆਰ ਨਹੀਂ ਕਿ ਵੀ ਚੀਨ ਨੇ ਇਹ ਕੀਤਾ। ਹੁਣ ਗੱਲ ਇਹ ਨਹੀਂ ਹੈ ਵੀ ਇੱਕ ਪਾਸੇ ਤਾਂ ਹਿਊਮਿਲੇਟਿੰਗ ਡਿਫੀਟ ਹੋ ਰਹੀ ਹੈ, ਇਲਾਕਾ ਜਾ ਰਿਹਾ ਹੈ 2000 ਸਕੁਅਰ ਕਿਲੋਮੀਟਰ ਗਲਵਾਨ ਵੈਲੀ 'ਚ ਗਿਆ, 1000 ਸਕੁਅਰ ਕਿਲੋਮੀਟਰ ਜਿਹੜਾ ਤੋਂ ਜ਼ਿਆਦਾ ਹੁਣ ਜਿਹੜੇ 108 ਦੇ ਕਰੀਬ ਵਾਟਰ ਸਪ੍ਰਿੰਗਸ ਨੇ, ਹੋਲੀ ਵਾਟਰ ਬੁੱਧਿਜ਼ਮ ਦੀਆਂ ਸ਼ਰਾਈਨਸ, ਉਹ ਚੀਨ ਦੇ ਕੋਲ ਜਾਂਦੀਆਂ ਨੇ। ਔਰ ਇਸ ਦੇ ਬਾਵਜੂਦ ਬੇਸ਼ਰਮੀ ਦੀ ਹੱਦ ਇਹ ਹੈ ਕਿ BJP ਦਾ ਡਿਪਟੀ ਚੀਫ ਮਿਨਿਸਟਰ ਜਿਹੜਾ ਮਹਾਰਾਸ਼ਟਰ ਦੇ ਵਿੱਚ, ਉਹਦੀ ਘਰ ਵਾਲੀ ਕਹਿੰਦੀ ਹੈ ਇੰਡੀਆ ਹੈਜ਼ 2 ਰਾਸ਼ਟਰਪਿਤਾ, ਨਰਿੰਦਰ ਮੋਦੀ ਫਾਦਰ ਆਫ ਨਿਊ ਇੰਡੀਆ ਐਂਡ ਕਾਂਗਰਸ ਲੀਡਰ ਮਹਾਤਮਾ ਗਾਂਧੀ ਜਿਹੜਾ ਉਹ ਓਲਡ ਇੰਡੀਆ ਦਾ ਫਾਦਰ। ਉਹ ਕਹਿੰਦੇ ਵੀ ਇਹ 2 ਪਿਓ ਨੇ ਹੁਣ ਇੰਡੀਆ ਦੇ, ਇੱਕ ਪੁਰਾਣਾ ਪਿਓ ਹੈ ਇੱਕ ਨਵਾਂ। ਹੁਣ ਇਹਨਾਂ ਨੇ, ਇਹ ਤਾਂ ਠੀਕ ਹੈ ਵੀ ਪਾਂਡਵਾਂ ਦੀ ਕਹਾਣੀ ਇਹਨਾਂ ਨੇ ਬਣਾਈ ਹੋਈ ਹੈ, ਉਹਦੇ 'ਚ 5 ਖਸਮ ਸੀ ਉਹਦੇ ਦ੍ਰੋਪਦੀ ਦੇ, ਔਰ ਇਹ ਹੁਣ 2 ਪਿਓ ਬਣਾ ਲਏ ਨੇ, ਪਰ ਮਾਂ ਵੀ ਦੱਸ ਦੇਣ ਕੌਣ ਹੈ, ਗਾਂ ਹੀ ਮਾਂ ਬਣਾਣੀ ਹੈ। ਹੁਣ ਇਹ ਕਿਵੇਂ ਹੋਏਗਾ ਵੀ ਮਾਂ ਗਾਂ ਹੈ ਔਰ ਪਿਓ ਗਾਂਧੀ ਵੀ ਹੈ ਔਰ ਇਹ ਨਵਾਂ ਪਿਓ? ਇਹ ਹੈ ਜਿਹਨੂੰ ਤੁਸੀਂ ਸਾਈਕੋਫੈਂਸੀ ਦੀ ਔਰ ਖੁਸ਼ਾਮਦ ਦੀ ਸਿਖਰ, ਕਿ ਇੱਕ ਪਾਸੇ ਉਹ ਲੂਜ਼ਰ ਹੈ, ਜਿਵੇਂ ਅਸੀਂ ਕੋਵਿਡ ਦੇ ਚੱਲਦੇ ਹੁਣ ਕੋਵਿਡ ਦੁਬਾਰਾ ਉਹਦੀਆਂ ਗਾਈਡਲਾਈਨ ਸ਼ੁਰੂ ਕਰਤੀਆਂ ਨੇ, ਔਰ ਦੂਜਾ ਕਿ ਭਾਈ ਜੇ 15 ਮਿਲੀਅਨ ਲੋਕ ਦੁਨੀਆ 'ਚ ਮਰਦੇ ਨੇ, 1.5 ਕਰੋੜ, ਤੇ ਹਰ ਤੀਸਰਾ ਲਗਭਗ ਆਲਮੋਸਟ ਮਰਨ ਵਾਲਾ ਭਾਰਤ 'ਚ ਮਰਦਾ, 43 ਲੱਖ ਉਹ ਮਰਦੇ ਨੇ ਮੋਦੀ ਦੀ ਕਮਾਂਡ ਥੱਲੇ ਮਰੇ। ਆਕਸੀਜਨ ਦਿੱਲੀ ਦੇ ਹਸਪਤਾਲਾਂ 'ਚ ਮੌਤਾਂ ਹੋਈਆਂ ਕਿ ਆਕਸੀਜਨ ਨਹੀਂ ਮਿਲੀ, ਤੇ ਉਹ ਕਹਿ ਰਹੀ ਹੈ BJP ਦੀ ਲੀਡਰ ਪ੍ਰੋਮੀਨੈਂਟਲੀ ਕਿ ਇਹ ਸਾਡਾ ਜਿਹੜਾ ਇਹ ਦੂਸਰਾ ਪਿਓ ਹੁਣ ਅਸੀਂ ਲੈ ਆਂਦਾ, ਇੱਕ ਪਹਿਲਾਂ ਗਾਂਧੀ ਲਿਆਂਦਾ ਸੀ। ਹੁਣ ਇਹਨਾਂ ਹਾਲਾਤਾਂ 'ਚ ਇਹ ਠੀਕ ਬਣਦਾ ਉਹਨਾਂ ਦਾ ਕਹਿਣਾ ਕਿ ਭਾਈ ਉੱਥੇ ਤੁਸੀਂ 56 ਇੰਚ ਛਾਤੀ ਕਿਸਾਨਾਂ ਦੀ ਲਹਿਰ ਵੇੜੇ ਉਹਨਾਂ ਨੂੰ ਧਮਕਾਉਣ ਲਈ ਕਹਿੰਦੇ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਝੁਕਣ ਵਾਲਾ ਨਹੀਂ ਹੈ, ਉਹਦਾ ਇੰਨਾ ਸੀਨਾ, ਔਰ ਪਾਕਿਸਤਾਨ ਨੂੰ ਧਮਕਾਉਣ ਲਈ ਇਸ ਕਿਸਮ ਦੀ ਬਿਆਨਬਾਜ਼ੀ ਹੁੰਦੀ ਹੈ। ਔਰ ਨਾਲ ਦੀ ਨਾਲ ਇਹ ਜਿਹੜਾ ਇਸ ਦੇ ਉੱਤੇ ਕਾਂਗਰਸ ਨੇ ਵੀ ਪੂਰਾ ਚੜ੍ਹਾ ਰੱਖਿਆ ਕਿ ਵੈਨ ਵਿਲ ਮੋਦੀ ਗਵਰਨਮੈਂਟ ਸਟਾਪ ਲੈਜੀਟਿਮਾਈਜ਼ਿੰਗ ਚਾਈਨੀਜ਼ ਐਗਰੈਸ਼ਨ ਬਾਈ ਰੈਫਰਿੰਗ ਟੂ ਡਿਫਰੈਂਸਿਸ ਇਨ ਪਰਸੈਪਸ਼ਨ ਅਬਾਊਟ LAC, ਕਿ ਕਦੋਂ ਇਹ ਜਿਹੜਾ ਕਾਂਗਰਸ ਨੇ ਪੁੱਛਿਆ ਕਿ ਭਾਈ ਕਦੋਂ ਇਹ ਦੱਸਣਗੇ ਵੀ ਚਾਈਨਾ ਨੇ ਕੀ ਕੀਤਾ, ਔਰ ਇਹ ਕਿਉਂ ਨਹੀਂ ਕਹਿੰਦੇ ਇੰਡੀਆ ਕਿ ਵੀ ਅਸੀਂ ਵੀ ਵਿਲ ਗੋ ਬੈਕ ਟੂ ਰੈਸਟੋਰੇਸ਼ਨ ਆਫ pre-2020 ਸਟੇਟਸ ਕੋ ਐਟ ਦਾ ਬਾਰਡਰ ਇਜ਼ ਆਵਰ ਆਬਜੈਕਟਿਵ, ਕਿ ਕਿਉਂ ਨਹੀਂ ਖੁੱਲ ਕੇ ਕਹਿੰਦੇ ਕਿ 2020 ਤੋਂ ਪਹਿਲਾਂ ਜਿੱਥੇ ਬਾਰਡਰ ਸੀ ਜਿਹੜੀ LAC ਸੀ ਉਹਦੇ ਤੇ ਅਸੀਂ ਜਾਵਾਂਗੇ। ਔਰ ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਕਿ ਚਾਈਨਾ ਟੈਰੀਟਰੀ ਲੈਂਦਾ ਜਾ ਰਿਹਾ ਹੈ, ਔਰ ਇਹ ਸਵਾਲ ਪੁੱਛਿਆ ਗਿਆ ਕਿ ਵੀ ਵਾਈ ਨਾਟ ਨੋ ਡਿਮਾਰਸ਼ੇ ਇਨ ਰਿਲੇਸ਼ਨਸ ਵਿਦ ਜੇ ਚਾਈਨਾ ਦੇ ਨਾਲ ਰਿਲੇਸ਼ਨ ਨਾਰਮਲ ਨਹੀਂ ਨੇ, ਇਹ ਉਹਨਾਂ ਦਾ ਕਾਂਗਰਸ ਦਾ ਸਾਬਕਾ ਮਿਨਿਸਟਰ ਰਮੇਸ਼ ਪੁੱਛ ਰਿਹਾ ਹੈ, then why have we never called the Chinese ambassador and issued a démarche as is done with the Pakistani High Commissioner? ਕਿ ਹਰ ਚੌਥੇ ਦਿਨ ਤੁਸੀਂ ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਸੱਦ ਕੇ ਡਿਮਾਰਸ਼ੇ ਦਿੰਦੇ ਹੋ। ਕੈਨੇਡਾ ਨੂੰ ਡਿਮਾਰਸ਼ੇ ਦਿੱਤਾ ਕਿ ਜੀ ਰੈਫਰੈਂਡਮ ਖਾਲਿਸਤਾਨ ਦਾ ਨਾ ਕਰਵਾਓ, ਟਰੈਵਲ ਐਡਵਾਈਜ਼ਰੀ ਦਿੱਤੀ। ਉਹਨੇ ਕਿਹਾ ਵੀ ਚਾਈਨਾ ਦਾ ਐਮਬੈਸਡਰ ਨਹੀਂ ਤੁਸੀਂ ਸੱਦਿਆ, ਉਹਨੂੰ ਡਿਮਾਰਸ਼ੇ ਨਹੀਂ ਦਿੱਤਾ ਹੈ। ਇਹਦਾ ਮਤਲਬ ਇਹ ਹੈ why is our trade dependence on China at a record high with imports of $95 billion in 21-22 and trade deficit of $74 billion, ਕਿ ਵੀ ਟ੍ਰੇਡ ਵੀ ਜਿਹੜੀ ਹੈ ਉਹ ਕਿੰਨੀ ਵੱਧ ਗਈ ਹੈ ਕਿ $74 ਬਿਲੀਅਨ ਦਾ ਚਾਈਨਾ ਔਰ ਇੰਡੀਆ ਦਾ ਜਿਹੜਾ ਉਹ ਆਪਸ ਦੇ ਵਿੱਚ ਟ੍ਰੇਡ ਡੈਫਿਸਿਟ ਹੈ। ਫਿਰ ਉਹਨੇ ਇਕੱਲਾ ਹੀ ਨਹੀਂ, ਉਹਨੇ ਕਿਹਾ ਵੀ ਇੱਕ ਪਾਸੇ ਤੁਸੀਂ ਚਾਈਨਾ ਦੇ ਨੂੰ ਜਿਹੜਾ ਉਹ ਓਪਨਲੀ ਕਹਿਣ ਨੂੰ ਤਿਆਰ ਨਹੀਂ, ਨਾਲ ਇਹ ਵੀ ਕਹੀ ਜਾਂਦੇ ਹੋ ਅਸੀਂ ਡਿਫੈਂਡ ਕਰਾਂਗੇ, ਫਿਰ ਤੁਸੀਂ ਚਾਈਨਾ ਦੇ ਨਾਲ ਵੋਸਟੋਕ 22 ਐਕਸਾਈਜ਼ਸ ਸਪਟੈਂਬਰ 2022 ਦੇ ਵਿੱਚ ਰਸ਼ੀਆ ਦੇ ਵਿੱਚ ਕੀਤੀਆਂ ਨੇ, ਚਾਈਨੀਜ਼ ਟਰੂਪਸ ਐਂਡ ਇੰਡੀਅਨ ਟਰੂਪਸ ਐਂਡ ਪਾਕਿਸਤਾਨੀ ਟਰੂਪ ਸਾਈਡ ਬਾਈ ਸਾਈਡ। ਹੁਣ ਇਸ ਸਾਰੇ ਦੇ ਉੱਤੇ ਮੈਂ ਸਮਝਦਾ ਕਿ ਭਾਈ ਇਹ ਐਕਸਪੋਜ਼ ਤਾਂ ਪੂਰੀ ਤਰ੍ਹਾਂ ਹੋ ਰਹੇ ਨੇ, ਪਰ ਇਹ ਐਸਾ ਮੁਲਕ ਹੈ ਜਿੱਥੇ ਜੇ 43 ਲੱਖ ਲਾਸ਼ਾਂ ਡਿੱਗੀਆਂ ਕੋਵਿਡ ਦੀਆਂ, ਔਰ ਉੱਥੇ ਜਾ ਕੇ ਮੋਦੀ ਜੇ ਉਸ ਦੀ ਪਿੱਠ ਠੋਕਦਾ ਹੈ ਆਦਿੱਤਿਆਨਾਥ ਯੋਗੀ ਦੀ ਕਿ ਯੋਗੀ ਜੀ ਨੇ ਬਹੁਤ ਅੱਛਾ ਕੰਮ ਕੀਤਾ, ਔਰ ਉਹ ਦੁਬਾਰਾ ਜਿੱਤ ਜਾਂਦਾ ਹੈ ਔਰ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਲੋਕਾਂ ਤੇ, ਤੇ ਫਿਰ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਸਮਝ ਸਕਦੇ ਹਾਂ ਵੀ ਬੇਸ਼ੱਕ ਅਸੀਂ ਹਾਈਲਾਈਟ ਕਰਦੇ ਰਹਿਣਾ,
ਔਰ ਇਹਦੇ ਬਾਵਜੂਦ ਜਿਹੜੀ ਆਮ ਉਹਨਾਂ ਦਾ ਇੱਕ ਵੱਡਾ ਉਹਨਾਂ ਦਾ ਲੋਕਾਂ ਦਾ ਸਮੂਹ ਹੈ, ਉਹਨਾਂ ਨੂੰ ਉਹੀ ਝੂਠ ਪਰੋਸਿਆ ਜਾਂਦਾ ਹੈ ਤੇ ਉਹੀ ਝੂਠ ਉਹ ਖਰੀਦਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਹੈ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਅਚਾਨਕ ਵਾਸ਼ਿੰਗਟਨ ਡੀਸੀ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲਣ ਲਈ ਪਹੁੰਚੇ, ਜਿੱਥੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਕਿ ਯੂਕਰੇਨ ਤੇ ਰੂਸ ਵਿੱਚ ਕੋਈ ਸਮਝੌਤਾ ਹੋਣ ਜਾ ਰਿਹਾ ਹੈ, ਕਿਉਂਕਿ ਪਿਛਲੇ ਦਿਨੀ ਹੈਨਰੀ ਕਿਸਿੰਜਰ ਨੇ ਇਸ ਕਿਸਮ ਦੇ ਸਮਝੌਤੇ ਦੀ ਗੱਲ ਤੋਰੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਆਲਰੇਡੀ ਅਮਰੀਕਾ ਹੋਏ ਜਾਂ ਵੈਸਟਰਨ ਵਰਲਡ ਹੋਏ ਜਾਂ ਆਸਟ੍ਰੇਲੀਆ ਕੰਟੀਨੈਂਟ ਹੋਏ, ਸਾਰੇ ਪਾਸੇ ਹੌਲੀਡੇ ਸੀਜ਼ਨ ਚੱਲ ਰਿਹਾ। ਅੱਛਾ। ਆਲਰੇਡੀ ਇਸ ਵੇਲੇ ਕੋਈ ਕੰਮਕਾਰ ਨਹੀਂ ਹੁੰਦਾ। ਬਹੁਤ ਸਾਰੇ ਕ੍ਰਿਸਮਸ ਤੋਂ ਪਹਿਲਾਂ ਜਿਹੜੇ ਨੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਨੇ, ਫੈਮਿਲੀ ਯੂਨੀਅਨਸ ਹੁੰਦੀਆਂ ਨੇ। ਔਰ ਦੂਸਰਾ, ਲੇਕਿਨ ਅਚਾਨਕ ਪਹਿਲਾਂ ਕੱਲ ਖਬਰ ਆਈ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਕਿਸੇ ਵੇਲੇ ਵੀ ਵਾਸ਼ਿੰਗਟਨ ਆ ਸਕਦੇ ਨੇ। ਡੇਟ ਕੌਨਫੀਡੈਂਸ਼ੀਅਲ ਰੱਖੀ ਗਈ ਸਿਕਿਉਰਿਟੀ ਰੀਜ਼ਨਸ ਕਰਕੇ। ਫਿਰ ਅਚਾਨਕ ਅੱਜ ਕਿ ਉਹ ਪਹੁੰਚ ਗਏ ਔਰ ਇੱਕਦਮ ਮੀਡੀਆ, ਵਾਈਟ ਹਾਊਸ ਤੇ ਓਵਲ ਆਫਿਸ 'ਚ ਵੀ, ਦੂਸਰੇ ਵੀ ਕਾਂਗਰਸਮੈਨ ਵੀ, ਔਰ ਜਿਵੇਂ ਰੈੱਡ ਕਾਰਪਟ ਵੈਲਕਮ ਜ਼ੈਲੈਂਸਕੀ ਨੂੰ ਦਿੱਤੀ ਗਈ। ਔਰ ਜਿਵੇਂ ਉਹਨੇ ਬਾਈਡਨ ਦਾ, ਅਮਰੀਕਨ ਲੋਕਾਂ ਦਾ ਜਿਹੜਾ ਸ਼ੁਕਰੀਆ ਕੀਤਾ ਸਪੋਰਟ ਦੇ ਲਈ, ਔਰ ਬਾਈਡਨ ਨੂੰ ਇੱਕ ਵਾਰ ਮੈਡਲ ਜਿਹੜਾ ਹੈ ਉਹ ਜ਼ੈਲੈਂਸਕੀ ਨੇ ਦਿੱਤਾ ਕਿ ਭਾਈ ਬਹਾਦਰੀ ਨਾਲ ਅਸੀਂ ਲੜ ਰਹੇ ਹਾਂ, ਪਰ ਤੁਹਾਡੀ ਮਦਦ ਤੋਂ ਬਿਨਾਂ ਇਹ ਪੋਸੀਬਲ ਨਹੀਂ ਸੀ। ਹੁਣ ਜਦੋਂ ਤੋਂ ਫੈਬਰਵਰੀ ਦੇ ਵਿੱਚ ਰਸ਼ੀਆ ਨੇ ਯੂਕਰੇਨ ਦੇ ਟਿਕਾਣਿਆਂ ਤੇ ਹਮਲੇ ਦੇ ਨਾਲ ਇਹ ਕਰੰਟ ਜਿਹੜਾ ਕਨਫਲਿਕਟ ਹੈ ਇਸ ਦਾ ਆਗਾਜ਼ ਕੀਤਾ ਸੀ। ਹਾਲਾਂਕਿ ਉਸ ਤੋਂ ਪਹਿਲਾਂ 2014 ਦੇ ਵਿੱਚ ਰਸ਼ੀਆ ਨੇ ਕ੍ਰਾਈਮੀਆ ਰੀਜਨ ਜਿਹੜਾ ਸੀ ਉਸ ਦੇ ਉੱਤੇ ਕਬਜ਼ਾ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਇਹਨਾਂ ਨੇ ਹੌਲੀ ਹੌਲੀ ਉਹਨਾਂ ਦੇ ਈਸਟਰਨ ਪ੍ਰੋਵਿੰਸਿਸ ਵੱਲ ਕਦਮ ਵਧਾਏ ਫੈਬਰਵਰੀ ਦੇ ਵਿੱਚ। ਔਰ ਜਿਸ ਬਹਾਦਰੀ ਦੇ ਨਾਲ ਯੂਕਰੇਨੀਅਨ ਲੜੇ ਨੇ, ਲੜ ਰਹੇ ਨੇ, ਔਰ ਡਿਫਾਇੰਸ ਖਾਸ ਤੌਰ ਤੇ ਲੀਡਰ ਦੀ ਗੱਲ, ਅਸੀਂ ਇਸ ਕਨਫਲਿਕਟ ਦੇ ਰੂਟਸ 'ਚ ਕੀ ਹੈ, ਰਸ਼ੀਆ ਨੂੰ ਕਿਵੇਂ ਨੈਟੋ ਨੇ ਜਾਂ ਅਮਰੀਕਾ ਨੇ ਪੁਸ਼ ਕੀਤਾ ਟੂ ਦਾ ਵਾਲ, ਔਰ ਉਹ ਕਿਵੇਂ ਜਿਹੜਾ ਉਹ ਸਾਰੇ ਨੂੰ ਕਰ ਰਿਹਾ। ਔਰ ਇਸ ਦੇ ਉੱਤੇ ਵੀ ਅੱਜ ਹੀ ਨਾਲ ਦੀ ਨਾਲ ਪੁਤਿਨ ਦੀ ਸਟੇਟਮੈਂਟ ਵੀ ਹੈ, ਯੂਕਰੇਨ ਵਾਰ ਰਸ਼ੀਆ ਨਾਟ ਟੂ ਬਲੇਮ ਫॉर ਕਨਫਲਿਕਟ। ਹੁਣ ਇਹ ਜਿਹੜੀ ਸਾਰੀ ਜਦੋਂ ਇਸ ਕਿਸਮ ਦੀ ਐਕਟੀਵਿਟੀ, ਕਿਉਂਕਿ ਜ਼ੈਲੈਂਸਕੀ ਦੀ ਸਡਨ ਆਮਦ ਔਰ ਇਸ ਲੈਵਲ ਦੇ ਉੱਤੇ ਜਿਹੜੀ ਹੈ ਉਸ ਜ਼ਾਹਰ ਹੈ ਵੀ ਉਹ ਡਾਰਲਿੰਗ ਤਾਂ ਹੈ ਹੀ ਹੈ ਸਾਰਿਆਂ ਦਾ, ਨੈਟੋ ਦਾ, ਅਮਰੀਕਨਸ ਦਾ। ਲੇਕਿਨ ਇਸ ਵਿਜ਼ਿਟ ਦੇ ਨਾਲ ਕੀ ਇਹ ਸਾਡੀ ਜਿਹੜੀ ਹੈ ਕੋਈ ਪੇਸ਼ੀਨਗੋਈ ਨਹੀਂ ਹੈ, ਇੱਕ ਅੰਦਾਜ਼ਾ ਹੈ ਕਿ ਕਈ ਵਾਰ ਕੁਝ ਚੀਜ਼ਾਂ ਲਈ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੁੰਦਾ ਹੈ। ਹੁਣ ਹੈਨਰੀ ਕਿਸਿੰਜਰ ਲਗਭਗ 97 ਸਾਲ ਦੀ ਉਮਰ ਦਾ ਸੈਕਟਰੀ ਆਫ ਸਟੇਟ ਨਿਕਸਨ ਐਡਮਿਨਿਸਟ੍ਰੇਸ਼ਨ ਵੇਲੇ, ਰੀਅਲ ਮਾਈਂਡ, ਫਾਈਨ ਮਾਈਂਡ, ਪਹਿਲਾ ਯਹੂਦੀ ਉਸ ਲੈਵਲ ਦਾ ਜਿਸ ਨੇ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਅਮਰੀਕਾ ਦੇ ਲਈ
ਉਹ ਬ੍ਰੇਕ ਥਰੂ ਕੀਤਾ ਜਦੋਂ ਜ਼ੁਲਫਕਾਰ ਅਲੀ ਭੁੱਟੋ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਉਹਨਾਂ ਦੀਆਂ ਸੇਵਾਵਾਂ ਲੈਂਦੇ ਆ। ਚਾਈਨਾ ਦੇ ਨਾਲ ਅਮਰੀਕਾ ਨੇ ਜਿਹੜਾ ਦਰਵਾਜ਼ਾ ਖੋਲ੍ਹਿਆ, ਮਾਓ ਸੇ ਤੁੰਗ ਨਾਲ ਮੁਲਾਕਾਤ, ਨਿਕਸਨ ਵੀ ਗਿਆ ਔਰ ਇਹ ਪੀਪਲਜ਼ ਰਿਪਬਲਿਕ ਆਫ ਚਾਈਨਾ ਦੁਨੀਆ ਦੀ ਮੇਨ ਸਟ੍ਰੀਮ ਤੇ ਆਇਆ। ਔਰ ਤਾਈਵਾਨ ਜਿਹੜਾ ਫਾਰਮੂਸਾ ਜਿਹਨੂੰ ਕਹਿੰਦੇ ਸੀ, ਜਿਹਨੂੰ ਉਦੋਂ ਤੱਕ ਅਮਰੀਕਾ ਰੈਕਗਨਾਈਜ਼ ਕਰਦਾ ਸੀ, ਉਹ ਬੈਕ ਤੇ ਗਿਆ। ਔਰ ਇਹ ਜਿੱਥੇ ਅੱਜ ਚਾਈਨਾ ਇਸ ਲੈਵਲ ਤੇ ਪਹੁੰਚਿਆ ਵੀ ਚਾਈਨਾ ਅਮਰੀਕਾ ਦੋਨੋਂ ਹੀ ਇੱਕ ਦੂਸਰੇ ਦੇ ਨਾਲ ਕੰਪੀਟ ਕਰ ਰਹੇ ਨੇ ਮਿਲੀਟੈਰਲੀ ਔਰ ਇਕਨੋਮਿਕਲੀ, ਪਰ ਇਹ ਜਿਹੜਾ ਦਰਵਾਜ਼ਾ ਅਮਰੀਕਾ ਦਾ ਚਾਈਨਾ ਤੱਕ ਖੋਲ੍ਹਣਾ ਸੀ ਕਟਸੀ ਪਾਕਿਸਤਾਨ ਔਰ ਜ਼ੁਲਫਕਾਰ ਅਲੀ ਭੁੱਟੋ ਖਾਸ ਤੌਰ ਤੇ, ਕਿਉਂਕਿ ਭੁੱਟੋ ਬਹੁਤ ਕਲੋਜ਼ ਸੀ ਚੌ ਐਨ ਲਾਈ ਦੇ ਵੀ, ਮਾਓ ਸੇ ਤੁੰਗ ਦੇ ਵੀ, ਸਿਰ ਤੇ ਵੀ ਮਾਓ ਸਟਾਈਲ ਕੈਪ ਹੀ ਹੁੰਦੀ ਸੀ ਭੁੱਟੋ ਦੇ। ਇਹ ਹੈਨਰੀ ਕਿਸਿੰਜਰ ਇਸ ਲੈਵਲ ਦਾ ਮੈਚਿਓਰ ਮੈਨ, ਔਰ ਉਹਨੇ ਹੋਰ ਵੀ ਇਹ ਕਿਉਂਕਿ ਪ੍ਰੋਮੀਨੈਂਟਲੀ ਸਾਡੇ ਖਿੱਤੇ ਨਾਲ ਵੀ ਇਸ ਦਾ ਸੰਬੰਧ ਹੈ। ਹੁਣ ਜਦੋਂ ਹੈਨਰੀ ਕਿਸਿੰਜਰ ਦਾ ਇੱਕ ਇੰਟਰਵਿਊ ਆਇਆ ਇਸ ਉਮਰ, ਜਦੋਂ ਇਹ ਇੱਕ ਬੈਕਡੋਰ ਡਿਪਲੋਮੇਸੀ ਚੱਲ ਰਹੀ ਹੁੰਦੀ ਹੈ, ਔਰ ਉਹਦਾ ਹੈਡਲਾਈਨ ਹੀ ਇਹ ਸੀ, ਰਾਇਟਰ ਜਿਹੜੀ ਦੁਨੀਆ ਦੀ ਵੱਡੀ ਨਿਊਜ਼ ਏਜੰਸੀ ਹੈ ਉਸ ਦੀ ਖਬਰ ਸੀ। ਔਰ 18 ਦਸੰਬਰ ਨੂੰ, ਇਹ 18 ਦਸੰਬਰ ਦੀ ਡੇਟਲਾਈਨ ਨਾਲ ਇਹ ਇੰਟਰਵਿਊ ਲੱਗਦਾ ਹੈ। ਇਟਸ ਟਾਈਮ ਫॉर ਅ ਨੈਗੋਸ਼ੀਏਟਡ ਪੀਸ ਇਨ ਯੂਕਰੇਨ, ਕਿਸਿੰਜਰ ਸੇਜ਼। ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਭਾਈ ਇਹ ਹੁਣ ਟਾਈਮ ਆ ਗਿਆ ਕਿ ਆਪਸ ਦੇ ਵਿੱਚ ਜਿਹੜਾ ਉਹ ਨੈਗੋਸ਼ੀਏਸ਼ਨ ਹੋਏ ਔਰ ਸਮਝੌਤਾ ਹੋਏ। ਔਰ ਖਬਰ ਲੰਬੀ ਚੌੜੀ ਹੈ, ਪਰ ਇਹਦੇ 'ਚ ਜਿਹੜਾ ਬ੍ਰੌਡ ਲਾਈਨ ਦਿੱਤੀ ਹੈਨਰੀ ਕਿਸਿੰਜਰ ਨੇ, ਜਿਹਦੇ ਤੇ ਗੱਲ ਤੁਰ ਸਕਦੀ ਹੈ ਕਿ ਕ੍ਰਾਈਮੀਆ ਜਿਹੜਾ 2014 ਚ ਰੂਸ ਨੇ ਐਨੈਕਸ ਕੀਤਾ ਯੂਕਰੇਨ ਤੋਂ ਖੋਹ ਕੇ, ਕਿਉਂਕਿ ਇਸ ਵੇਲੇ ਜੇ ਅਸੀਂ ਕ੍ਰਾਈਮੀਆ ਸਮੇਤ ਜਿਹੜੇ ਦੋਨੋਂ ਈਸਟਰਨ ਪ੍ਰੋਵਿੰਸ ਨੇ ਯੂਕਰੇਨ ਦੇ, ਜਿਨ੍ਹਾਂ ਤੇ ਫਰਵਰੀ ਚ ਰਸ਼ੀਆ ਨੇ ਅਟੈਕ ਕਰਕੇ ਜਿਨ੍ਹਾਂ ਤੇ ਕਬਜ਼ੇ ਕੀਤੇ ਨੇ, ਤੇ ਆਲਮੋਸਟ 1/5 ਆਫ ਯੂਕਰੇਨ ਹੈ ਟੋਟਲ ਉਹਨਾਂ ਦੀ। ਇਹਦੇ ਬਾਵਜੂਦ 1/5 ਕੋਈ ਬਹੁਤ ਵੱਡਾ ਨਹੀਂ ਬਣਦਾ, ਔਰ ਉਹਦੇ 'ਚ ਰਸ਼ੀਅਨ ਦੋਨੋਂ ਹੀ ਪ੍ਰੋਵਿੰਸਿਸ ਜਿਹੜੇ ਲਏ ਨੇ ਉਹਨਾਂ 'ਚ ਜੇ ਮੈਜੋਰਿਟੀ ਨਹੀਂ ਵੀ ਰਸ਼ੀਅਨ ਪਾਪੂਲੇਸ਼ਨ ਤਾਂ ਬਰਾਬਰ ਜਿਹੀ ਹੈਗੀ ਹੈ। ਸੋ ਇਹ ਜਿਹੜੀ ਗੱਲ ਕਿਸਿੰਜਰ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੀ ਜੇ ਤਾਂ ਅਮਰੀਕਾ ਔਰ ਵੈਸਟ ਇਹ ਸਮਝਦਾ ਹੈ ਕਿ ਉਹ ਰਸ਼ੀਆ ਨੂੰ ਕਮਜ਼ੋਰ ਕਰਕੇ ਤੋੜ ਦੇਗਾ, ਇਹ ਭੁਲੇਖਾ ਔਰ ਇਹਦੇ ਨਾਲ ਕਿਓਸ ਹੋਏਗਾ, ਅਫਰਾ ਤਫਰੀ ਹੋਏਗੀ। ਉਹਨੇ ਕਿਹਾ ਵੀ ਰੀਅਲਿਸਟਿਕ ਪੋਜੀਸ਼ਨ ਇਹ ਹੁਣ ਬਣਦੀ ਹੈ ਕਿ ਜੋ ਕ੍ਰਾਈਮੀਆ ਉਹਨੇ ਲਿਆ ਰਸ਼ੀਆ ਨੇ, ਉਹਨੂੰ ਮੰਨ ਲਿਆ ਜਾਏ ਰਸ਼ੀਆ ਦਾ ਇਹ ਹਿੱਸਾ। ਹਾਲਾਂਕਿ ਜਿਹੜੀ ਰਸ਼ੀਆ ਤੇ ਸੈਂਕਸ਼ਨਸ ਲੱਗੀਆਂ, ਆਰਥਿਕ ਪਾਬੰਦ ਉਸ ਤੋਂ ਬਾਅਦ ਹੀ ਲੱਗੀਆਂ, ਤੇ ਦੂਸਰੇ ਜਿਹੜੇ ਈਸਟ ਦੇ ਪ੍ਰੋਵਿੰਸ ਉਹਨੇ ਹੁਣ ਲੈ ਨੇ, ਇਹਨਾਂ ਦੇ ਵਿੱਚ ਜ਼ੋਰ ਪਾਇਆ ਜਾਏ ਕਿ ਰਸ਼ੀਆ ਇੱਥੋਂ ਵਿਦਡਰਾ ਕਰ ਲੇ, ਜਿਹੜਾ ਉਹਦੇ ਕਹਿਣ ਮੁਤਾਬਕ ਰਸ਼ੀਆ ਨਹੀਂ ਕਰੇਗਾ। ਉਹ ਪੁਤਿਨ ਨੇ ਕਲੀਅਰ ਵੀ ਕਰਤਾ। ਉਹਨੇ ਕਿਹਾ ਫਿਰ ਇਸ ਗੱਲ ਦੇ ਕਰੀਬ ਉਹਨੂੰ ਲਿਆਂਦਾ ਜਾ ਸਕਦਾ ਹੈ ਕਿ ਇੰਟਰਨੈਸ਼ਨਲ ਸੁਪਰਵਿਜ਼ਨ ਦੇ ਥੱਲੇ ਇਹਨਾਂ ਦੋਨੋਂ ਈਸਟਰਨ ਪ੍ਰੋਵਿੰਸਿਸ ਦੇ ਵਿੱਚ ਰਾਏਸ਼ੁਮਾਰੀ ਕਰਵਾਈ ਜਾਏ, ਰੈਫਰੈਂਡਮ ਕਰਵਾਇਆ ਜਾਏ, ਔਰ ਉਹ ਲੋਕ ਡਿਸਾਈਡ ਕਰ ਲੈਣ ਵੀ ਇਹ ਇਸ ਕਿਸਮ ਦੀ ਜਿਹੜੀ ਆ ਉਹ ਮਿਡਲ ਲਾਈਨ ਬਣ ਸਕਦੀ ਹੈ, ਔਰ ਯੂਕਰੇਨ ਨੂੰ ਜਿਹੜਾ ਨੈਟੋ ਦੇ ਦਰਵਾਜ਼ੇ ਰਾਹੀਂ ਅੰਦਰ ਲਿਆਉਣ ਦੀ ਲਾਈਨ ਵੀ ਕੀਤੀ ਜਾ ਸਕਦੀ ਹੈ। ਸੋ ਇਹ ਜਿਹੜਾ ਇਹ ਸਾਰੇ ਦੇ ਉੱਤੇ ਇਸ ਤੋਂ ਪਹਿਲਾਂ ਜਿਹੜਾ CIA ਦੇ ਡਾਇਰੈਕਟਰ ਵਿਲੀਅਮ ਬਰਨਸ ਨੇ ਵੀ ਇਸ ਦੇ ਉੱਤੇ ਉਹਨੇ ਆਪਣੀ ਟੇਕ ਦਿੱਤੀ ਸੀ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਕਿਸਿੰਜਰ ਨੇ ਕਿਹਾ ਵੀ ਇਹੀ ਇੱਕ ਤਰੀਕਾ ਹੈ ਜਿਹਦੇ ਨਾਲ ਤੁਸੀਂ ਇੱਕ ਹੋਰ ਜੰਗ ਜਿਹਦਾ ਪੋਟੈਂਸ਼ੀਅਲ ਨਿਊਕਲੀਅਰ ਵੱਲ ਜਾ ਸਕਦਾ ਹੈ, ਕਿਉਂਕਿ ਰਸ਼ੀਆ ਦੇ ਕੋਲ 99 ਸਾਲ ਹੈ ਉਹਦੀ ਉਮਰ ਹੈਨਰੀ ਕਿਸਿੰਜਰ ਦੀ, 97 ਨਹੀਂ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਅਦਰਵਾਈਜ਼ ਬਹੁਤ ਤਬਾਹਕੁਨ ਹੋ ਸਕਦਾ ਹੈ। ਰਸ਼ੀਆ ਨੂੰ ਤੋੜਨਾ ਸੌਖਾ ਨਹੀਂ, 11 ਟਾਈਮ ਜ਼ੋਨ ਨੇ, ਇੰਨੀ ਵਾਈਡ ਵਾਸਟ ਹੈ, ਔਰ ਉਹਦੇ ਕੋਲ ਜਿਹੜੀ ਹੈ ਉਹ ਕੋਈ ਰਸ਼ੀਆ ਨੂੰ ਤੁਸੀਂ ਇੰਪੋਰਟੈਂਟ ਨਹੀਂ ਬਣਾ ਸਕਦੇ ਕਿ ਭਾਈ ਉਹਨੂੰ ਤੁਸੀਂ ਬਿਲਕੁਲ ਤਾਕਤਹੀਨ ਕਰ ਦਿਓ। ਉਹਨੇ ਕਿਹਾ ਕਿ ਵੀ ਇਨ ਇਟਸ ਕੰਪੀਟਿੰਗ ਸੁਸਾਇਟੀਜ਼ ਮਾਈਟ ਡਿਸਾਈਡ ਟੂ ਸੈਟਲ देयर ਡਿਸਪਿਊਟ ਬਾਈ ਵਾਇਲੈਂਸ, ਜਿਹੜੀਆਂ ਕੰਪੀਟ ਕਰ ਰਹੀਆਂ ਨੇ। ਅਦਰ ਕੰਟਰੀਜ਼ ਮਾਈਟ ਸੀਕ ਟੂ ਐਕਸਟੈਂਡ देयर ਕਲੇਮਸ ਬਾਈ ਫੋਰਸ। All these dangers would be compounded by the presence of thousands of nuclear weapons, which make Russia one of the world's 2 largest nuclear powers. ਅਮਰੀਕਾ ਤੋਂ ਬਾਅਦ ਦੂਸਰਾ ਰਸ਼ੀਆ ਹੀ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਇਹ ਹੈਨਰੀ ਕਿਸਿੰਜਰ ਦਾ ਇਸ ਕਿਸਮ ਦਾ ਲੈਣਾ, ਪੁਤਿਨ ਨੇ ਵੀ ਆਪਣੀ ਜਿਹੜੀ ਹੈ ਲਾਈਨ ਲਈ, ਪਿੱਛੇ ਜੇ ਉਹਨੇ ਕਿਹਾ ਸੀ ਕਿ ਗੱਲਬਾਤ ਲਈ ਹੈ ਬਟ ਅਸੀਂ ਜ਼ੋਰ ਨਾਲ ਨਹੀਂ ਮੰਨਾਂਗੇ, ਔਰ ਇੱਕਦਮ ਜ਼ੈਲੈਂਸਕੀ ਦਾ ਆਣਾ, ਔਰ ਇਹ ਅਸੀਂ ਹੋਪ ਹੀ ਕਰ ਸਕਦੇ ਹਾਂ, ਔਰ ਇਹ
ਚੰਗਾ ਹੋਏਗਾ ਕਿ ਹੁਣ ਵਿੰਟਰ ਸ਼ੁਰੂ ਹੋਈ ਹੈ, ਇਸ ਸਾਰੇ ਨਾਲ ਜੇ ਕੋਈ ਸਮਝੌਤਾ ਹੁੰਦਾ ਹੈ ਤੇ ਜਿਸ ਕ੍ਰਾਈਸਿਸ 'ਚ ਯੂਰਪੀਅਨ ਕੰਟਰੀਜ਼, ਕਿਉਂਕਿ ਗੈਸ ਪਾਈਪਲਾइन ਤਾਂ ਸਾਰੀ ਰਸ਼ੀਆ ਤੋਂ ਹੈ ਔਰ ਫਿਊਚਰ 'ਚ ਕੋਈ ਵੀ ਨਿਊਕਲੀਅਰ ਕਨਫਲਿਕਟ ਜਿਹੜਾ ਹੈ ਉਸ ਦੀਆਂ ਪੋਸੀਬਿਲਿਟੀਜ਼ ਘਟ ਜਾਂਦੀਆਂ ਨੇ ਜੇ ਕੋਈ ਹੋਏ। ਅਸੀਂ ਤਾਂ ਇਹ ਦੁਆ ਹੀ ਕਰਾਂਗੇ ਕਿ ਭਾਈ ਕੋਈ ਨਾ ਕੋਈ ਨੈਗੋਸ਼ੀਏਟਡ ਪੀਸ ਸੈਟਲਮੈਂਟ ਰਸ਼ੀਆ ਔਰ ਯੂਕਰੇਨ ਦੇ ਵਿੱਚ ਜੇ ਹੋ ਜਾਂਦੀ ਹੈ ਤੇ ਸਾਡੇ ਪਲੈਨਟ ਦੇ ਲਈ, ਸਾਰੀ ਦੁਨੀਆ ਦੇ ਲਈ ਇੱਕ ਚੰਗੀ ਗੱਲ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ तो सारे इसी तरह बने रहना। मिलते हैं आफ्टर दिस शॉर्ट ब्रेक। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर अ स्मॉल फी, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। व्यूअर्स वेलकम बैक ऑन प्रोग्राम। सो इस गलबात करन जा रहे हैं कि दिल्ली गुरुद्वारा प्रबंधक कमेटी ते कब्जा करन तो बाद हुण बीजेपी ने हरियाणा गुरुद्वारा प्रबंधक कमेटी ते सीधे तौर ते कब्जा कर लिया। सो इस बारे आपां गलबात करन जा रहे हैं और नाल ही गुरबाणी विचार इंसान तुहाडे नाल पाई जाएगी। सो असीं चाहांगे कि तुसां इसी तरह बने रहना, देखण सुन लई एंड लिखण लई तुहाडा सब दा बहुत बहुत धन्नवाद जी। डॉक्टर साहब की विचार है? देखो आरएसएस जिस दियां जड़ां आलमोस्ट पिछले 100 साल तो उस धरती ते लगियां होईयां ने। पंजाब दे विच इन्हां दे लई दरवाजे बादल ने खोले लगभग अद्धी सदी पहलां जदों भारती जनसंघ दे नाल समझौता और 5 वार जदों ये चीफ मिनिस्टर रहा जिवें आरएसएस स्प्रैड आउट होया। ईवन वड्डे सिख समागमां दे विच खास तौर ते जदों 300 साला खालसा साजना दिवस सी आनंदपुर साहब दे विच बादल दी क़यादत दे थल्ले आरएसएस वलंटियर्स ने खाकी निकरां पा के मार्च भी कीता। फिर असीं देखते चले गए कि बेशक 1984 तो बाद खुल के 1985 च उस वेले पटना साहब दा जिन्हों जथेदार कहा जाता है एक गुंडे जे किस्म का बंदा ज्ञानी इकबाल सिंह, वो उस कॉन्फ्रेंस नूं प्रिजाइड करदा है जिहदे च आरएसएस वालों सिखां दे विच एक विंग राष्ट्रीय सिख संगत, उहदी भी एब्रीवेशन आरएसएस बनती है, वो खोलिया गया। और किवें फिर राष्ट्रीय सिख संगत दीयां जड़ां रुलदा सिंह नां दा बंदा उहदा मुखी बना के पंजाब च खड़ा किया गया। किवें इस राष्ट्रीय सिख संगत और ये जिहड़े ने अंदरूनी जिहड़े टकसाल दा हेडलाइन जिहदे लई इस्तेमाल किया, क्योंकि रुलदा सिंह दी अपनी ट्रेनिंग भी टकसाल च हुई सी। उन्होंने फिर किवें अंडू किया नानकशाही कैलेंडर जिहड़ा 2003 च लागू हुंदा है, 2010 दे विच उहनूं किवें अंडू किया और किवें हौली 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 एंड तक ये विच वड़ गए। उस दा सानू जलवा उदों ही नज़र आया जदों पटना साहब च उही इकबाल सिंह मुड़ के जदों मंदिर दी नींह पत्थर रखण दे नां थल्ले मोदी नूं ही भगवान राम दा अवतार बनाया जांदा है, उत्थे वो जा पहुंचता है। तख्त हजूर साहब कमेटी तो पहला ही शिव सेना और बीजेपी और आरएसएस हिंदुओं के कब्जे सी। पटना साहब का रवैया भी वो और दिल्ली दे विच जिवें उन्होंने पूरे का पूरा मामला बदलिया कि जिहड़ा राइट हैंड मैन सुखबीर बादल का बनया होया सी मनजिंदर सिरसा, उहदे समेत समुची दी समुची जिहड़ी दिल्ली कमेटी है वो बीजेपी की जिहड़ी एक्सटेंशन बन गई। और हुण दिल्ली म्यूनसिपल कमेटी दीयां चोणां वेले पूरी प्रेस कॉन्फ्रेंस करके मनजिंदर सिरसा कालका फलाने टिमके उन्होंने खुल के सिखां नूं कहा जी बीजेपी नूं वोटां पाओ। श्रोमणी गुरुद्वारा प्रबंधक कमेटी तो बाद सब तो पावरफुल बॉडी दिल्ली कमेटी है फाइनैशियली भी, वो सीधी तौर पर बीजेपी को चली गई। फिर इन्होंने किवें एक सहजधारी कौंसल के नां थल्ले एक फ्रॉडिया जिहा जाली डॉक्टर तो जिहड़ा वो पटीशन करवाई जी सानू भी वोटां मिलनियां चाहीदियां। फिर हरियाणा कमेटी का मसला पिछली कांग्रेस सरकार दे वेले कैप्टन अमरिंदर राही, हुण तां ज़ाहिर है अमरिंदर अज बीजेपी च बैठा है, काम तो उन्होंने पहला तो ही कर रहा सी। सो वो सारा ही जिहड़ा भुपिंदर हुड्डा उदों कांग्रेस का हरियाणे च सी, अमरिंदर वो हरियाणे वालियां नूं खड़ा कीता। किन्नी देर जिहड़ा सुप्रीम कोर्ट तक पहुँचते हैं, फिर सुप्रीम कोर्ट ने फाइनली ये कहा जी नहीं हरियाणा कमेटी का हक है, बनदा बना दिओ। हुण करदे करांदे मनोहर लाल खट्टर उहदे कोल पावर्स के जी उन्हें एडहॉक कमेटी बनानी है। हुण जिहड़ी अज मेन खबर है
कि महंत करमजीत सिंह ऑफ सेवापंथी सैक्ट अपॉइंटेड न्यू प्रेजिडेंट ऑफ एडहॉक हरियाणा सिख गुरुद्वारा मैनेजमेंट कमेटी दादूवाल वाक्स आउट इनपुट। हालांकि दादूवाल भी उन्हों का ही बंदा है, पर उन्होंने उन्ने कु वरत के हुण वो जिस इनू महंत नूं लियाए ने करमजीत सिंह नूं, ये यमुना नगर दे विच संत ਜਿਹੜੇ ਨੇ ਉਹ ਨਿਸ਼ਚਲ ਸਿੰਘ ਸੇਵਾਪੰਥੀ ਉਹ ਤਾਂ ਚੰਗੇ ਇੱਕ ਮਹਾਂਪੁਰਖ ਸੀ ਉਹਨਾਂ ਦੇ ਡੇਰੇ 'ਚ, ਪਰ ਇਹ ਆਪਣਾ ਲਿਆ ਕੇ ਇਹਨਾਂ ਨੇ ਮਹੰਤ ਬਿਠਾਇਆ ਕਰਮਜੀਤ। ਔਰ ਇਹ ਕਰਮਜੀਤ ਕੌਣ ਹੈ? ਉਹ ਗਰੁੱਪ ਜਿਹੜਾ ਸਾਧਾਂ ਦਾ ਜਿਹੜਾ ਮੋਦੀ ਦੇ ਨਾਲ ਦਿੱਲੀ 'ਚ ਜਾ ਕੇ ਉਹਦੇ ਘਰ 'ਚ ਮਿਲਦਾ ਹੈ, ਪੰਜਾਬ ਦੀਆਂ ਅਸੈਂਬਲੀ ਚੋਣਾਂ ਤੋਂ 2 ਦਿਨ ਪਹਿਲਾਂ ਉਹਨੂੰ ਇਹ ਲੀਡ ਕਰ ਰਿਹਾ ਸੀ। ਐਡਿਕਟ ਹੈ, ਰੋਜ਼ਾਨਾ ਫੀਮ ਖਾਣ ਵਾਲਾ ਬੰਦਾ ਔਰ RSS ਦਾ ਬੰਦਾ। ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ 55 ਦੇ ਕਰੀਬ ਗੁਰਦੁਆਰੇ ਨੇ, ਕਿੰਨੇ ਅੱਗੋਂ ਟਰਸਟ ਨੇ, 1 ਜਾਂ 2 ਮੈਡੀਕਲ ਕਾਲਜ ਔਰ ਦੂਸਰੇ ਵੀ ਨੇ, ਮੀਰੀ ਪੀਰੀ ਟਰਸਟ ਹੈ। ਹੁਣ ਹਰਿਆਣੇ ਦੇ ਸਾਰੇ ਹੀ ਗੁਰਦੁਆਰੇ ਸਿੱਧੇ ਤੌਰ ਤੇ ਜਾਂ ਇਹ ਕਿਹਾ ਜਾਏ ਵੀ ਐਡਹੌਕ ਕਮੇਟੀ ਦੋਨੋਂ ਪਾਸੇ ਹੀ ਬੰਦੇ। ਹਾਲਾਂ ਦਾਦੂਵਾਲ ਨੇ ਪ੍ਰੋਟੈਸਟ ਕੀਤਾ ਕਿ ਜੀ ਇਹ ਉਹਨੂੰ ਫੀਮੀ ਨੂੰ ਬਣਾਤਾ, ਇਹਦਾ ਡੋਪ ਟੈਸਟ ਕਰਾਓ, ਪ੍ਰੋਸੀਜਰ ਨਹੀਂ ਫੋਲੋ ਹੋਇਆ। पर जे वो भी बन जाता फिर भी बीजेपी को रहना सी। हुण तां वो सीधा ही उन्होंने लाए जिहदे बारे कोई भुलेखा नहीं है भी कौन की है। सो ये हुण फाइनल इस तो बाद स्टैप होएगा श्रोमणी कमेटी, जिहदे लई ऑलरेडी उन्होंने जगीर कौर नूं खड़ा किया, ढींडसा दूजा 40-42 वोटां श्रोमणी कमेटी मैंबरां दीयां पवाईयां होईयां ने। हुण जदों ये देखणगे भी श्रोमणी कमेटी चोणां करवाउणीआं ने, ये सारे ग्रुपां नूं इकट्ठे करके पिछों बीजेपी की लाइन होएगी और इवें 100 साल पुरानी संस्था का भी एंड, सिखां दे अपने गुरुद्वारे ऑलरेडी 3 तख्त तो साडे तो निकल ही चुके सीगे, 2 तख्त, 2 वड्डियां कमेटियां भी, दिल्ली कमेटी भी निकल गई। हरियाणे की जिन्हों मन्निया ही नहीं सिखां ने, सुप्रीम कोर्ट राही बना के उत्थे उन्होंने 50-55 इतिहासक गुरुद्वारे ये सीधे तौर पर बीजेपी के कंट्रोल च ने। ये है जे बाबा जिहड़ा इहो हमारा जीवन है ये देखिए तो फिर अज ये हाल ये है कि अज साडे गुरुद्वारियां दे उत्ते भी आके हिंदुत्वी काबज ने। और जिवें असीं रोज़ाना रूहानी विचार करते हैं, अज भी असीं 2 पदे इस शब्द दे जिहड़ा श्री राग दे विच 5वें पातशाह दा शब्द है, श्री राग महला 5वां छंत इको ओंकार सतगुर प्रसाद। मन प्यारिया जियो मित्रा गोबिंद नाम संभाले, मन प्यारिया जी मित्रा हर निभै तेरा नाले, संग सहाई हर नाम ते आई बिरथा कोई न जाए, मन चंदे सही फल पावे चरण कमल चित लाए, जल थल पूर रिहा बनवारी घट घट नदर निहाले, नानक सिख दे मन प्रीतम साध संग भ्रम जाले। हुण जिवें पिछले शब्दां दे विच बाबला ਜਿਹੜਾ ਇੱਕ ਸੰਕੇਤਕ ਲਫ਼ਜ਼ ਦੇ ਤੌਰ ਤੇ ਇਸਤੇਮਾਲ ਸੀ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵਣਜਾਰਿਆ ਮਿੱਤਰਾ, ਇਸ ਦੇ ਨਾਲ ਜੁੜੇ ਹੋਏ ਸ੍ਰੀ ਰਾਗ ਦੇ ਸ਼ਬਦ ਸੀ। ਔਰ ਅੱਜ ਜੀਓ ਮਿੱਤਰਾ ਦੇ ਥੱਲੇ ਜਿਹੜਾ ਸੰਬੋਧਨ ਹੈ, ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ। हे मेरे प्यारे मन, हे मेरे सोहणे जी, हे मेरे मित्र जी, अपने आप नाल गल्लां ने। मन प्यारिया जियो मित्रा गोबिंद नाम संभाले, कि भी तू गोबिंद उस वाहिगुरु दे नाम दे नाल जुड़, उस नाम दी संभाल कर। मन प्यारिया जी मित्रा हर निभै तेरे नाले, क्यों उदा सिमरन कर, क्यों दे नाल जुड़ के उही है जिन्हें तेरे नाल निभना है, तेरे नाल जिसने हमेशा सहाई होना। संग सहाई हर नाम ते आई बिरथा कोई ना जाए, कि जे उस वाहिगुरु दे नाल हे मेरे मन, मेरे मित्र मन जुड़ेगा तो फिर तेरा कोई भी साह बिरथा नहीं जाएगा। वाहिगुरु हमेशा तेरे अंग संग है। मन चंदे सही फल पावे, जो तेरे मन दीयां इच्छावां ने वो वाहिगुरु पूरियां करन वाला है। चरण कमल चित लाए, उस दे कमलां वर्गे चरण, लोटस फीट, उन्हां नूं अपने दिल दे अंदर वसा, उन्हां दे नाल चित ला। जल थल पूर रिहा बनवारी। हुण ये किसी नूं भुलेखा ना होए कि कोई फोटो बनानी है तो पैरां नूं चंबड़ जाना है, कि भाई वो वाहिगुरु जिहड़ा हर थां ते ओमनी प्रेजेंट है, जल दे विच थल दे विच वो बैठा होया है। घट घट नज़र निहाले, हर दिलां दे विच बैठा है। उस दी नज़र, उस दी नज़र पैंदियां ही मनुख निहाल हुंदा है। उस दी तवक्को करो, उस दे लई अरजोई करो। नानक सिख दे मन प्रीतम साध संग भ्रम जाले। 5वें नानक ये याद दहानी करवांदे ने
ਕਿ ਭਾਈ ਜਦੋਂ ਉਸ ਵਾਹਿਗੁਰੂ ਦੇ ਨਾਲ ਪ੍ਰੀਤ ਪੈ ਜਾਂਦੀ ਹੈ, ਉਹ ਵਾਹਿਗੁਰੂ ਤੁਹਾਡੇ ਅੰਦਰ ਆ ਕੇ ਵਸ ਜਾਂਦਾ ਹੈ, ਤੇ ਫਿਰ ਮਨ ਚੋਂ ਸਾਰੇ ਸ਼ੰਕੇ ਖਤਮ ਹੋ ਜਾਂਦੇ ਨੇ, ਮਾਨੋ ਸਾਰੇ ਸ਼ੰਕੇ ਸੜ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਔਰ ਇਹ ਉਸ ਵਾਹਿਗੁਰੂ ਦਾ ਬਿਰਧ ਹੈ। ਫਿਰ ਦੂਸਰੇ ਪਦੇ ਦੇ ਵਿੱਚ ਵੀ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ, ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁਖ ਨਾ ਵਿਆਪੈ, ਗੁਰ ਪੂਰਾ ਭੇਟੈ ਵਡ ਭਾਗੀ ਆਠ ਪਹਿਰ ਪ੍ਰਭ ਜਾਪੈ, ਆਦ ਜੁਗਾਦੀ ਸੇਵਕ ਸੁਆਮੀ ਭਗਤਾ ਨਾਮ ਆਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ। ਫਿਰ ਆਪਣੇ ਆਪ ਨਾਲ ਗੱਲਾਂ ਨੇ, ਆਪਣੇ ਆਪ ਨੂੰ ਸਮਝਾਇਆ ਕਿ ਹੇ ਮੇਰੇ ਪਿਆਰੇ ਜੀਆ, ਮੇਰੇ ਪਿਆਰੇ ਮਿੱਤਰ, ਮੇਰੇ ਅੰਦਰ ਮੇਰੇ ਵਜੂਦ ਜੋ ਵੀ ਤੂੰ ਦੇਖ ਰਿਹਾ ਹੈ, ਰੱਬ ਤੋਂ ਬਿਨਾ ਜੇ ਰੱਬ ਦੀਆਂ ਐਨਕਾਂ ਪਾਸੇ ਰੱਖ ਕੇ ਰੱਬ ਨੂੰ ਪਾਸੇ ਰੱਖ ਕੇ ਦੇਖੇਗਾ, ਫਿਰ ਇਹ ਕੂੜ ਦਾ ਪਸਾਰਾ ਹੈ, ਝੂਠ ਦਾ ਪਸਾਰਾ ਹੈ। ਹਾਂ, ਜੇ ਰੱਬ ਦੀਆਂ ਨਜ਼ਰਾਂ ਨੇ ਫਿਰ ਤੇ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਉਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਫਿਰ ਉਹ ਰੱਬ ਦਾ ਰੂਪ ਹੈ। ਪਰ ਜੇ ਉਸ ਤੋਂ ਬਿਨਾ ਫਿਰ ਇਹ ਝੂਠ ਦਾ ਪਸਾਰ ਹੈ। ਹੇ ਮੇਰੇ ਮਨ ਪਿਆਰੇ, ਇਹ ਸੰਸਾਰ ਬਿਖ ਰੂਪ ਹੈ, ਜ਼ਹਿਰ ਰੂਪ ਹੈ। ਜੇ ਰੱਬ ਦੀ ਯਾਦ ਨਹੀਂ ਹੈ ਤੇ ਫਿਰ ਮਾਇਆ ਦੇ ਕਲਾਵੇ ਵਿੱਚ ਜਾ ਕੇ ਮੁਕੰਮਲ ਤਬਾਹੀ ਹੁੰਦੀ ਹੈ। ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁਖ ਨਾ ਵਿਆਪੇ, ਕਿ ਉਸ ਵਾਹਿਗੁਰੂ ਦੇ ਕਮਲ ਰੂਪੀ ਚਰਨਾਂ ਦੇ ਨਾਲ ਪ੍ਰੀਤ ਪਾ, ਉਹ ਤੇਰੇ ਲਈ ਇੱਕ ਜਹਾਜ਼ ਵਾਂਗ ਹੋਏਗਾ, ਬੋਹਿਤ ਹੋਏਗਾ। ਕਿਉਂਕਿ ਫਿਰ ਕੋਈ ਵੀ ਮਨ ਦੇ ਅੰਦਰ ਸ਼ੰਕਾ ਜਾਂ ਦੁੱਖ ਨਹੀਂ ਰਹੇਗਾ। ਗੁਰਪੂਰਾ ਭੇਟੈ ਵਡ ਭਾਗੀ, ਪਰ ਵੱਡਿਆਂ ਭਾਗਾਂ ਦੇ ਨਾਲ ਪੂਰੇ ਗੁਰੂ ਦੇ ਨਾਲ ਮੇਲ ਹੁੰਦਾ ਹੈ। ਆਠ ਪਹਿਰ ਪ੍ਰਭ ਜਾਪੇ, ਔਰ ਫਿਰ ਜਦੋਂ ਮੇਲ ਹੁੰਦਾ ਹੈ ਉਸ ਵਾਹਿਗੁਰੂ ਦੇ ਨਾਲ, ਅੱਠੋਂ ਪਹਿਰ ਸਤਤ ਉਸ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਸਿਮਰਨ ਸਾਡੇ ਤਨ ਮਨ ਦੇ ਅੰਦਰ ਵਸ ਜਾਂਦਾ ਹੈ। ਆਦ ਜੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਆਧਾਰੇ, ਕਿ ਉਹ ਵਾਹਿਗੁਰੂ ਆਦ ਤੋਂ ਹੈ। ਹੁਣ ਜਿਹੜਾ ਯੁੱਗ ਨੇ, ਯੁਗਾਂ ਦਾ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਜਿਹੜੀ ਜਦੋਂ ਯੁੱਗ ਨਹੀਂ ਵੀ ਸੀ, ਜਿਹੜੀ ਹੈ ਇਹ ਸ੍ਰਿਸ਼ਟੀ ਦੇ ਉੱਤੇ ਅਜੇ ਮਨੁੱਖਾ ਜੀਵਨ ਵੀ ਨਹੀਂ ਵੀ ਸ਼ੁਰੂ ਹੋਇਆ ਸੀ, ਯੁੱਗ ਆਦ, ਯੁਗਾਂ ਤੋਂ ਪਹਿਲਾਂ ਇਸ ਲਈ ਆਦ ਹੋਇਆ ਕਿ ਜਦੋਂ ਯੁੱਗ ਨਹੀਂ ਵੀ ਬਣੇ ਸੀ ਉਦੋਂ ਵੀ ਇਹ ਵਾਹਿਗੁਰੂ ਸੀ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਆਦ ਜੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਆਧਾਰੇ, ਉਹ ਵਾਹਿਗੁਰੂ ਭਗਤਾਂ ਦੇ ਜੀਵਨ ਦਾ ਆਧਾਰ ਹੈ। ਨਾਨਕ ਸਿੱਖ ਦੇ ਮਨ ਪ੍ਰੀਤਮ, ਪੰਜਵੇਂ ਨਾਨਕ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਉਹ ਵਾਹਿਗੁਰੂ ਆਪ ਸਾਨੂੰ ਸਿੱਖਿਆ ਦੇ ਰਿਹਾ ਹੈ, ਸਾਡੇ ਅੰਦਰ ਵਸ ਕੇ ਸਾਨੂੰ ਸਮਝਾ ਰਿਹਾ ਹੈ ਕਿ ਬਿਨ ਹਰ ਝੂਠ ਪਸਾਰੇ, ਕਿ ਉਸ ਵਾਹਿਗੁਰੂ ਤੋਂ ਬਿਨਾ ਹੋਰ ਸਭ ਕੁਝ ਝੂਠ ਦਾ ਪਸਾਰ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV24। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।